वाहिगुरू जी का खालसा वाहिगुरू जी की फतेह। अस्सलाम वालेकुम आदाब अर्ज महा ਤੁਹਾਡੀ ਹੋਸਟ ਅਨਿਲ ਮੁਖਤਮਾ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी राज साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहणे सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह। साडे बहुत ही प्यारे मुसलमान भैणां भरावां नू अस्सलाम वालेकुम। गंगा जमनी तहजीब दे हिंदू तवीआं नू नमो नमे। जी राज साहब जी आनू प्रोग्राम सचो सच विच बहुत मेहरबानी। जी राज साहब अज 19 मार्च 2024 6 चेत नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬਲਫਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੌਂਟਰੀਅਲ ਤੋਂ ਵੀਰ ਕੁਲਦੀਪ ਸਿੰਘ ਵੱਲੋਂ। ਸੋ ਇਹਨਾਂ ਨੇ ਕੌਮ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਦਿਆਂ ਬੇਨਤੀ ਕੀਤੀ ਹੈ ਕਿ ਅਸੀਂ ਸਾਰੇ ਪੰਥਕ ਹਿੱਤਾਂ ਤੇ ਪਹਿਰਾ ਦਈਏ ਜਿੱਥੇ ਵੀ ਹੋਈਏ ਜਿਸ ਵੀ ਕਾਰਜ ਵਿੱਚ ਰੁੱਝੇ ਹੋਈਏ। ਜੇ ਅਸੀਂ ਪੰਥਕ ਮੁਫਾਦਾਂ ਨੂੰ ਪਹਿਲ ਦੇਣ ਦਾ ਅਮਲ ਯਕੀਨੀ ਬਣਾ ਸਕੀਏ ਤਾਂ ਬਹੁਤ ਕੁਝ ਆਪ ਹੀ दुरुस्त हो जाएगा। ਅਸੀਂ ਕੀ ਕਰਨਾ ਹੈ ਕਿਸ ਦਾ ਸਾਥ ਦੇਣਾ ਹੈ ਕਿੱਥੇ ਵਿਰੋਧ ਕਰਨਾ ਹੈ ਤੇ ਕਿੱਥੇ ਚੁੱਪ ਰਹਿਣਾ ਹੈ ਸਾਰੇ ਜਵਾਬ ਖੁਦ ਸਾਹਮਣੇ ਆ ਖਲੋਣਗੇ। ਸੋ ਡਿਬਰੂਗੜ੍ਹ ਬੈਠੇ ਸਿੰਘਾਂ ਦੀ ਸਿਹਤਯਾਬੀ ਲਈ ਉਹਨਾਂ ਨੇ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਕੁਲਦੀਪ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਰੂਸ ਦਾ ਤਾਨਾਸ਼ਾਹ ਪੁਤਿਨ ਇੱਕ ਵਾਰ ਫਿਰ ਅਗਲੇ 6 ਸਾਲਾਂ ਲਈ ਰੂਸ ਦਾ ਪ੍ਰਧਾਨ ਬਣ ਗਿਆ। ਸੋ ਉਸ ਅਨੁਸਾਰ 87% ਲੋਕਾਂ ਨੇ ਉਸ ਦੇ ਹੱਕ ਵਿੱਚ ਜਿਹੜੀਆਂ ਵੋਟਾਂ ਪਾਈਆਂ ਨੇ ਔਰ ਜਦੋਂ ਕਿ ਹਕੀਕਤ ਵਿੱਚ ਇਹ ਵੋਟਾਂ ਦਾ ਤਾਨਾਸ਼ਾਹੀ ਮਾਡਲ ਹੈ। ਸੋ ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਨੂੰ ਖਾਸ ਤੌਰ ਤੇ ਵਧਾਈ ਸੁਨੇਹਾ ਵੀ ਭੇਜਿਆ। ਸੋ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਤਾਨਾਸ਼ਾਹ ਮੋਦੀ ਅਤੇ ਉਸ ਦੀ BJP ਪਾਰਟੀ ਵੀ ਇਵੇਂ ਹੀ ਪੁਤਿਨ ਵਾਂਗ ਚੋਣਾਂ ਵਿੱਚ ਜੇਤੂ ਐਲਾਨੀ ਜਾਏਗੀ। ਇਸ ਵੇਲੇ ਰੂਸ ਭਾਰਤ ਅਤੇ ਇਜ਼ਰਾਈਲ ਦੇ ਪੁਤਿਨ ਮੋਦੀ ਅਤੇ ਨੇਤਨਯਾਹੂ ਤਿੰਨੇ ਜਿਹੜੇ ਤਾਨਾਸ਼ਾਹ ਜਮਹੂਰੀਅਤ ਦੇ ਮੱਥੇ ਤੇ ਇੱਕ ਵੱਡਾ ਕਲੰਕ ਬਣ ਚੁੱਕੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਕੁਲਦੀਪ ਸਿੰਘ ਜਿਹੜੇ ਪਹਿਲਾਂ ਮੌਂਟਰੀਅਲ ਸਨ ਹੁਣ ਟੋਰਾਂਟੋ ਨਿਵਾਸੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ ਬਹੁਤ ਡੈਡੀਕੇਟਿਡ ਵੀਰ ਹੈ। ਇੱਥੇ ਵੀ ਸਾਨੂੰ ਮਿਲਣ ਆਏ ਜਦੋਂ ਅਸੀਂ ਟੋਰਾਂਟੋ ਗਏ ਉਦੋਂ ਵੀ ਉਹ ਆਪਣੇ ਭਰਾਤਾ ਦੇ ਨਾਲ ਔਰ ਪੂਰੇ ਸਤਿਕਾਰਪੂਰਵਕ ਤਰੀਕੇ ਨਾਲ ਉਹਨਾਂ ਨੇ ਜਿੱਥੇ ਉਹ ਹਮੇਸ਼ਾ ਹੀ TV 84 ਨੂੰ ਐਡਮਾਇਰ ਕਰਦੇ ਨੇ ਫਾਈਨੈਂਸ਼ੀਅਲ ਹੈਲਪ ਕਰਦੇ ਨੇ ਉੱਥੇ ਇੱਕ ਬੌਂਡਿੰਗ ਜਿਹੜੀ ਤੁਸੀਂ ਮਹਿਸੂਸ ਕਰਦੇ ਹੋ ਦੇਖਦੇ ਹੋ। ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਚੈਲੰਜਸ ਹੁੰਦੇ ਨੇ ਜਦੋਂ ਅਸੀਂ ਇਹਨਾਂ ਧਰਤੀਆਂ ਤੇ ਆਉਂਦੇ ਹਾਂ। ਸਭ ਤੋਂ ਵੱਡਾ ਚੈਲੰਜ ਇਮੀਗ੍ਰੇਸ਼ਨ ਹੁੰਦਾ ਹੈ। ਫਿਰ ਉਸ ਨਾਲ ਜੁੜੇ ਹੋਏ ਤੁਹਾਡੇ ਹੋਰ ਕੰਮਕਾਰ ਦੇ ਮਾਮਲੇ ਹੁੰਦੇ ਨੇ। ਫਿਰ ਤੁਸੀਂ ਪਰਿਵਾਰਕ ਚੈਲੰਜਸ 'ਚੋਂ ਗੁਜ਼ਰਦੇ ਹੋ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਚੈਲੰਜ ਤੁਹਾਨੂੰ ਲੌਂਗ ਟਰਮ ਤਾਂ ਸਟਰੋਂਗ ਬਣਾਉਂਦੇ ਨੇ ਪਰ ਕਈ ਵਾਰ ਇਮੀਡੀਏਟ ਜਦੋਂ ਤੁਸੀਂ ਉਹਨਾਂ ਚੈਲੰਜਸ 'ਚੋਂ ਲੰਘ ਰਹੇ ਹੁੰਦੇ ਹੋ ਤੁਸੀਂ ਮੁਸ਼ਕਲ 'ਚ ਵੀ ਹੁੰਦੇ ਹੋ ਤੇ ਜੇ ਉਦੋਂ ਵੀ ਤੁਹਾਡੀ ਕਮਿਟਮੈਂਟ ਗੁਰੂ ਦੇ ਨਾਲ ਗੁਰੂ ਪੰਥ ਦੇ ਨਾਲ ਔਰ ਖ਼ਾਸ ਤੌਰ ਤੇ ਅੱਜ ਦੇ ਕੰਟੈਕਸਟ ਦੇ ਵਿੱਚ ਅਸੀਂ ਸਮਝਦੇ ਹਾਂ
ਕਿ ਜਿਹੜਾ ਖਾਲਿਸਤਾਨ ਦੇ ਨਾਲ ਖਲੋਤਾ ਹੈ ਉਹ ਆਪਣੇ ਸਿੱਖ ਹੋਣ ਦਾ ਮਾਣ ਕਰ ਸਕਦਾ ਹੈ। ਬਿਲਕੁਲ। ਇਸ ਲਈ ਨਹੀਂ ਕਿ ਸਾਡੇ ਕੋਲ ਕੋਈ ਡਿਗਰੀ ਹੈ ਕਿ ਅਸੀਂ ਕਿਸੇ ਨੂੰ ਦੇਣੀ ਹੈ ਜਾਂ ਕਿਸੇ ਤੋਂ ਖੋਹਣੀ ਹੈ, ਪਰ ਇੱਕ ਸਿੰਪਲ ਡੈਫੀਨੇਸ਼ਨ ਤੁਹਾਡੀ ਮਾਈਂਡ ਸੈਟ ਨੂੰ ਬਿਆਨਦਾ ਹੈ। ਰੂਹਾਨੀ ਤੌਰ ਤੇ ਕੌਣ ਰੱਬ ਦੇ ਨੇੜੇ ਹੈ, ਕੌਣ ਦੂਰ ਹੈ, ਇਹ ਉਸ ਰੂਹ ਜਾਂ ਉਸ ਇਨਸਾਨ ਔਰ ਰੱਬ ਦੇ ਵਿੱਚ ਰਿਸ਼ਤਾ ਹੈ। ਬਿਲਕੁਲ। ਪਰ ਜਦੋਂ ਅਸੀਂ ਸਿੱਖ ਪਰਸਪੈਕਟਿਵ ਤੋਂ ਖਾਲਸਾ, ਬਾਦਸ਼ਾਹ ਜਾਂ ਬਾਗੀ, ਇਹਨਾਂ ਦੋ ਲਫ਼ਜ਼ਾਂ ਦੇ ਉੱਤੇ ਧਿਆਨ ਦਿੰਦੇ ਤੇ ਇਹ ਨਹੀਂ ਹੈ ਕਿ ਮੁਗਲਾਂ ਦੇ ਪੀਰੀਅਡ ਦੇ ਵਿੱਚ ਐਸੇ ਸਿੱਖ ਨਹੀਂ ਸੀ ਜਿਹੜੇ ਉਹਨਾਂ ਦੇ ਲਈ ਕੰਮ ਨਹੀਂ ਸੀ ਕਰਦੇ। ਹੁਣ ਈਵਨ ਜਿਨ੍ਹਾਂ ਨੂੰ ਅਸੀਂ ਚਰਖੜੀਆਂ ਤੇ ਚਾੜ ਕੇ ਸ਼ਹੀਦ ਕਰਨ ਦੀ ਯਾਦ ਨੂੰ ਅਰਦਾਸ ਵਿੱਚ ਸਮੋਇਆ ਹੋਇਆ ਹੈ। ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਪਿਤਾ ਪੁੱਤਰ ਜੀ। ਭਾਈ ਸੁਬੇਗ ਸਿੰਘ ਲਾਹੌਰ ਦਰਬਾਰ ਦੇ ਤਨਖਾਹੀਏ ਸਨ ਔਰ ਇਸੇ ਲਈ ਜਦੋਂ ਉਹ ਈਵਨ ਨਵਾਬੀ ਦੀ ਖਿਲਤ ਲੈ ਕੇ ਵੀ ਆਏ, ਹਕੂਮਤ ਵੱਲੋਂ ਪੇਸ਼ਕਸ਼ ਆਫਰ ਤਾਂ ਆਪਣੇ ਜਿਹੜਾ ਵਿਸ਼ਵਾਸ ਪਾਤਰ ਹੁੰਦਾ ਉਹਦੇ ਰਾਹੀਂ ਭੇਜੀ ਜਾਂਦੀ ਹੈ। ਤੇ ਇਹ ਇੱਕ ਮਰਿਆਦਾ ਦਾ ਹਿੱਸਾ ਸੀ ਖਾਲਸਾ ਦਲਾਂ ਦੀ ਕਿ ਜਿਹੜਾ ਵੀ ਮੁਗਲਿਆ ਸਾਮਰਾਜ ਦੇ ਨਾਲ ਕੋਆਪਰੇਟ ਕਰਦਾ ਹੈ ਜਾਂ ਉਹਨਾਂ ਦੀ ਤਿਮਾਰਦਾਰੀ ਜਾਂ ਨੌਕਰ ਹੈ ਉਹਨੂੰ ਜੇ ਔਰ ਅਦਰਵਾਈਜ਼ ਉਹ ਇੱਕ ਵਿਸ਼ਵਾਸ ਪਾਤਰ ਸਿੱਖ ਹੈ, ਉਸ ਨੂੰ ਤਨਖਾਹ ਲਾ ਕੇ ਫਿਰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਜਾਂਦਾ ਸੀ ਜਾਂ ਖਾਲਸੇ ਦੇ ਸਾਹਮਣੇ ਉਹ ਆ ਸਕਦਾ ਸੀ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਉਦੋਂ ਵੀ ਇਹ ਗੱਲ ਬਿਲਕੁਲ ਕਲੀਅਰ ਸੀ ਕਿ ਖਾਲਸਾ ਗੁਰੂ ਦਾ ਲਾਡਲਾ ਪੰਥ ਉਹੀ ਹੈ ਜਿਸ ਨੇ ਬਗਾਵਤ ਦਾ ਰਸਤਾ ਚੁਣਿਆ ਔਰ ਜਿਸ ਨੇ ਇੱਕ ਸਪਸ਼ਟ ਲਾਈਨ ਲਈ ਹੋਈ ਹੈ ਕਿ ਰਾਜ ਕਰੇ ਹੈ ਇੱਕ ਹੈ ਲੜ ਮਰੇ ਹੈ, ਕਿ ਜਿਹਨੂੰ ਮੈਂ ਕੱਲ ਵੀ ਕਿਹਾ ਸੀ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ। ਇਹ ਇਹੀ ਹੈ ਕਿ ਵੀ ਜਾਂ ਅਸੀਂ ਸੋਵਰਨ ਹੋ ਕੇ ਆਜ਼ਾਦੀ ਨਾਲ ਬਾਦਸ਼ਾਹਤ ਮਾਣਾਂਗੇ ਜਾਂ ਇਸ ਲਈ ਲੜਦੇ ਹੋਏ ਕੁਰਬਾਨ ਹੋ ਜਾਵਾਂਗੇ। ਇਨ ਬਿਟਵੀਨ ਸਾਡੇ ਲਈ ਕੋਈ ਰਸਤਾ ਨਹੀਂ ਹੈ। ਔਰ ਇਹ ਸੌਖਾ ਨਹੀਂ ਹੈ। ਜਿਹੜੇ ਵੀ ਅੱਜ ਐਕਟਿਵਿਸਟ ਨੇ, ਖਾਸ ਤੌਰ ਤੇ ਅੱਜ ਭਾਵੇਂ ਜਿਹੜੇ ਥੋੜੇ ਸੈਲੀਬ੍ਰਿਟੀ ਬਣ ਜਾਂਦੇ ਨੇ, ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੇ ਵੱਡੀਆਂ ਐਕਸਟੈਂਡਡ ਫੈਮਲੀਜ਼ ਵੀ ਤੁਹਾਡੇ ਦਾਇਰਾਕਾਰ 'ਚ ਆ ਕੇ ਉਹਨਾਂ ਦੇ ਨਾਲ ਆਪਣਾ ਨਾਂ ਜੋੜਦੇ ਨੇ ਕਿ ਜੀ ਮੈਂ ਫਲਾਂ ਸ਼ਹੀਦ ਸਿੰਘ ਦਾ ਭਤੀਜਾ ਹੈ ਜਾਂ ਭਤੀਜੀ ਹੈ ਜਾਂ ਚਾਚਾ ਹੈ ਜਾਂ ਤਾਇਆ ਹੈ। ਪਰ ਹਕੀਕਤ ਇਹ ਹੈ ਕਿ ਜਦੋਂ ਉਸ ਦੌਰ 'ਚੋਂ ਗੁਜ਼ਰ ਰਹੇ ਸੀ ਉਦੋਂ ਤਾਂ ਉਹਨਾਂ ਦਾ ਇਹ ਕਲੀਅਰ ਸੀ ਕਿ ਵੀ ਸਾਡਾ ਕੋਈ ਲਾਗਾ ਦੇਗਾ ਨਹੀਂ। ਕਈ ਹਾਲਤਾਂ 'ਚ ਤਾਂ ਪੇਰੈਂਟਸ ਨੇ ਜਿਹੜਾ ਅੱਕ ਕੇ ਪੁਲਿਸ ਦੇ ਤਸ਼ੱਦਦ ਤੋਂ, ਦੂਜੇ ਚੋਂ ਅਖਬਾਰਾਂ ਦੇ ਵਿੱਚ ਇਹ ਐਲਾਨਨਾਮੇ ਕਢਾਏ ਸੀ ਜੀ ਅਸੀਂ ਬੇਦਖਲ ਕੀਤਾ ਹੈ ਔਰ ਕੋਈ ਸਬੰਧ ਨਹੀਂ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਪਰਿਵਾਰਾਂ ਦੇ ਵਿੱਚ ਖਾਸ ਤੌਰ ਤੇ ਗ੍ਰਸਤੀ ਖਾਲਸੇ ਦੇ ਲਈ ਇਹ ਸੌਖਾ ਨਹੀਂ ਹੁੰਦਾ ਕਿ ਸਾਰੇ ਇੱਕੋ ਪੇਜ ਤੇ ਹੋਣ ਔਰ ਉਹ ਤੁਹਾਡੇ ਲਈ ਫਿਰ ਆਬਸਟੈਕਲ ਵੀ ਹੁੰਦਾ ਹੈ, ਰੁਕਾਵਟਾਂ ਵੀ ਹੁੰਦੀਆਂ ਨੇ। ਪਰ ਜਿਸ ਨੂੰ ਇਹ ਗੱਲ ਕਲੀਅਰ ਹੁੰਦੀ ਹੈ ਕਿ ਭਾਈ ਮੇਰੇ ਲਈ ਪਹਿਲ ਗੁਰੂ ਔਰ ਗੁਰੂ ਪੰਥ ਹੈ ਔਰ ਉਸ ਦੇ ਨਾਲ ਕੋਈ ਸਮਝੌਤਾ ਨਹੀਂ ਹੈ। ਬੇਸ਼ੱਕ ਟਾਈਮ ਡਿਫਿਕਲਟ ਹੁੰਦੇ ਨੇ ਲੇਕਿਨ ਉਸ ਚੋਂ ਤੁਸੀਂ ਨਿਕਲ ਜਾਂਦੇ ਹੋ। ਹਾਲਾਂ ਹਮੇਸ਼ਾ ਕੋਸ਼ਿਸ਼ ਔਰ ਯਤਨ ਇਹੀ ਰਹਿਣੇ ਚਾਹੀਦੇ ਨੇ, ਉਹ ਪਰਿਵਾਰਾਂ 'ਚ ਹੋਣ, ਜਥੇਬੰਦੀਆਂ 'ਚ ਹੋਣ ਜਾਂ ਫੈਲੋ ਜਿਹੜੇ ਡਾਈਸੈਂਟਿੰਗ ਸਿੱਖ ਨੇ ਉਹਨਾਂ 'ਚ ਹੋਏ ਕਿ ਭਾਈ ਅਸੀਂ ਸਭ ਨੂੰ ਨਾਲ ਲੈ ਕੇ ਚੱਲਣਾ। ਪਰ ਕਿਤੇ ਨਾ ਕਿਤੇ ਕੋਈ ਐਸੀ ਲਾਈਨ ਆ ਜਾਂਦੀ ਹੈ ਜਿੱਥੇ ਤੁਹਾਨੂੰ ਲਾਈਨ ਖਿੱਚਣੀ ਪੈਂਦੀ ਹੈ। ਸੋ ਇਹ ਜਦੋਂ ਅਸੀਂ ਉਹਨਾਂ ਵੀਰਾਂ ਭੈਣਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਕੌਮ ਪ੍ਰਤੀ, ਖਾਲਿਸਤਾਨ ਪ੍ਰਤੀ ਆਪਣੀ ਵਫਾਦਾਰੀ ਦਿਖਾ ਰਹੇ ਨੇ, ਇਸ ਲਈ ਕੁਝ ਕੰਮ ਕਰ ਰਹੇ ਨੇ, ਤੇ ਵੀਰ ਕੁਲਦੀਪ ਸਿੰਘ ਉਹਨਾਂ ਚੋਂ ਹੀ ਨੇ ਜਿਹੜੇ ਪੂਰੀ ਮਜ਼ਬੂਤੀ ਦੇ ਨਾਲ ਬਾਈ ਕਨਵਿਕਸ਼ਨ, ਇੱਕ ਹੁੰਦਾ ਦੇਖੋ ਦੇਖੀ, ਇੱਕ ਨੇ ਜਿਹੜੇ ਹਰ ਚੀਜ਼ ਨੂੰ ਹਰ ਪੈਮਾਨੇ ਤੇ ਤੋਲ ਕੇ ਨਾਪ ਕੇ ਫਿਰ ਇਸ ਨਤੀਜੇ ਤੇ ਪਹੁੰਚੇ ਨੇ ਕਿ ਭਾਈ ਕੌਮ ਲਈ ਖਾਲਿਸਤਾਨ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ। ਔਰ ਅਸੀਂ ਵੀਰ ਕੁਲਦੀਪ ਸਿੰਘ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ ਔਰ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਜਿਹੜੀ ਹੈ ਉਹ ਅਰਦਾਸ ਵੀ ਕਰਦੇ ਹਾਂ। ਦੇਖੋ ਹਾਲਾਂ ਸਾਡੇ ਕੁਝ ਵਿਊਅਰਸ ਨੂੰ ਹੁੰਦਾ ਹੈ ਕਿ ਵੀ ਜਦੋਂ ਇੰਟਰਨੈਸ਼ਨਲ ਇਸ਼ੂ ਆਣ ਤੇ ਉਹਨਾਂ ਨੂੰ ਉਹ ਕਈ ਵਾਰੀ ਕਈ ਮਿਲਣਗੇ ਕਹਿਣਗੇ ਡਾਕਟਰ ਸਾਹਿਬ ਗੱਲਾਂ ਤੁਹਾਡੀਆਂ ਬੜੀਆਂ ਕੀਮਤੀ ਹੁੰਦੀਆਂ ਪਰ ਕਈ ਵਾਰ ਐ ਇਸ਼ਾਰਾ ਕਰ ਰਹੇ ਹੁੰਦੇ ਨੇ। ਮੈਂ ਕਿਹਾ ਕੀ ਕਹਿੰਦੇ ਜੀ ਉੱਤੋਂ ਦੀ ਲੰਘ ਜਾਂਦੀਆਂ। ਹੁਣ ਚਲੋ
ਕੁਛ ਨੂੰ ਇਹ ਹੁੰਦਾ ਹੈ ਕਿ ਜੀ ਜਿਹੜਾ ਸਾਨੂੰ ਹੋਰ ਕਿਤੇ ਨਹੀਂ ਸੁਣਨ ਨੂੰ ਮਿਲਦਾ ਜਾਂ ਸਾਡੇ ਕੋਲ ਪੜ੍ਹਨ ਦੀ ਜਿਹੜੀ ਹੈ ਉਹ ਨਹੀਂ ਹੈ, ਸ਼ੌਕ ਵੀ ਨਹੀਂ ਹੈ, ਜਾਂ ਸਾਡੇ ਕੋਲ ਪੜ੍ਹਾਈ ਨਹੀਂ ਹੈ, ਵੀ ਤੁਸੀਂ ਤਾਂ ਬਣਿਆ ਬਣਾਇਆ ਫਾਰਮੂਲਾ ਜਿਹੜਾ ਹੈ ਉਹ ਪੇਸ਼ ਕਰਦੇ ਆ, ਪੁੜੀ ਚ ਪਾ ਕੇ ਦੇ ਦਿੰਦੇ ਹੋ ਵੀ ਫੱਕਾ ਮਾਰੋ ਤੇ ਸਾਰਾ ਗਿਆਨ ਅੰਦਰ। ਮੈਂ ਕਹਿੰਦਾ ਨਹੀਂ, ਗਿਆਨ ਵੈਸੇ ਚਮਚੇ ਨਾਲ ਲਗਾੜ ਕੇ ਤਾਂ ਨਹੀਂ ਦਿੱਤਾ ਜਾਂਦਾ, ਲੇਕਿਨ ਇਹ ਜ਼ਰੂਰ ਹੁੰਦਾ ਹੈ ਕਿ ਵੀ ਜਦੋਂ ਤੁਸੀਂ ਥੋੜਾ ਬਹੁਤ ਆਪਣੇ ਤੋਂ ਬਾਹਰ ਨਿਕਲ ਕੇ ਦੇਖਦੇ ਹੋ, ਕਿਉਂਕਿ ਦੇਖੋ ਅੱਜ ਪਹਿਲੀ ਗੱਲ ਤਾਂ ਜੇ ਅਸੀਂ ਈਵਨ ਸਿੱਖ ਕੌਮ ਦੇ ਆਪਣੇ ਹਵਾਲੇ ਨਾਲ ਵੀ ਗੱਲ ਕਰੀਏ, ਇੱਕ ਤਾਂ ਖਾਲਿਸਤਾਨ ਦੀ ਸਟਰਗਲ ਹੈ ਜਿਸ ਦੇ ਲਈ ਅਸੀਂ ਜਦੋਂ ਜੀਓ ਪੋਲਿਟਿਕਸ ਦੀ ਗੱਲ ਕਰਦੇ ਹਾਂ, ਦੁਨੀਆ 'ਚ ਕਿੱਥੇ ਤੁਹਾਡੇ ਅਲਾਇੰਸ ਬਣਦੇ ਨੇ, ਕਿੱਥੇ ਕਿਹਦਾ ਵਿਰੋਧ ਆਭਾਸ ਹੈ ਇੱਕ ਦੂਜੇ ਦੇ ਨਾਲ, ਉਹਦੇ ਲਈ ਵੀ ਇੰਪੋਰਟੈਂਟ ਹੈ। ਦੂਸਰੇ ਪਾਸੇ ਕਿਉਂਕਿ ਸਿੱਖ ਇਸ ਵੇਲੇ ਦੁਨੀਆ ਦੇ ਹਰ ਕੋਨੇ 'ਚ ਬੈਠੇ ਹੋਏ ਨੇ, ਜਦੋਂ ਵੀ ਕਿਤੇ ਕੋਈ ਤਬਦੀਲੀ ਹੁੰਦੀ ਹੈ, ਕੋਈ ਰਜੀਮ ਚੇਂਜ ਹੁੰਦਾ ਹੈ ਜਾਂ ਕੋਈ ਹੋਰ ਮਾਰਾ ਮਾਰੀ ਜਾਂ ਦੂਸਰਾ, ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣਿਆਂ ਦਾ ਹੀ ਫਿਕਰ ਹੁੰਦਾ ਨਾ ਵੀ ਸਾਡੇ ਆਪਣੇ ਨੇ ਉੱਥੇ ਬੈਠੇ ਹੋਏ, ਉਹਨਾਂ ਦਾ ਕੀ ਬਣੇਗਾ। ਤੇ ਜਦੋਂ ਅਸੀਂ ਇਹ ਕਹਿੰਦੇ ਆ ਕਿ ਸੰਸਾਰ ਇੱਕ ਪਿੰਡ ਹੈ, ਬਿਲਕੁਲ ਗਲੋਬਲ ਵਿਲੇਜ ਦਾ ਮਤਲਬ ਇਹ ਹੈ ਕਿ ਸਾਰਾ ਗਲੋਬ, ਇੱਕ ਜ਼ਮਾਨੇ 'ਚ ਜਦੋਂ ਜਿਓਗ੍ਰਾਫੀਆ ਨਵੇਂ ਪੜ੍ਹਨ ਲੱਗਦੇ ਸੀ ਤੇ ਟੇਬਲ ਦੇ ਉੱਤੇ ਉਹ ਗਲੋਬ ਰੱਖਿਆ ਹੁੰਦਾ ਸੀ, ਉਹਨੂੰ ਘੁਮਾ ਕੇ ਦਿਖਾਇਆ ਜਾਂਦਾ ਸੀ ਵੀ ਆਹ ਸਮੁੰਦਰ ਨੇ, ਆਹ ਕੰਟੀਨੈਂਟ ਨੇ, ਆਹ ਇੱਧਰ ਹੈ ਉੱਧਰ ਹੈ। ਉਦੋਂ ਕਿੰਨਾ ਡਿਸਟੈਂਸ, ਕੌਣ ਕਿੱਥੇ ਪਹੁੰਚਦਾ ਤੁਸੀਂ ਇਮੇਜਿਨ ਵੀ ਨਹੀਂ ਸੀ ਕਰ ਸਕਦੇ ਹੁੰਦੇ। ਉਦੋਂ ਹੀ ਜਿਹੜਾ 7 ਸਮੁੰਦਰ ਪਾਰ ਦੀਆਂ ਕਹਾਣੀਆਂ ਇਸੇ ਲਈ। ਹੁਣ ਅੱਜ ਹਾਲਾਤ ਇਹ ਨੇ ਕਿ ਵੀ ਤੁਸੀਂ ਇੱਕ ਕੰਟੀਨੈਂਟ ਦੇ ਵਿੱਚ ਬ੍ਰੇਕਫਾਸਟ ਕਰੋ, ਦੂਸਰੇ ਕੰਟੀਨੈਂਟ ਦੇ ਵਿੱਚ ਜਾ ਕੇ ਮਹਾਦੀਪ 'ਚ ਲੰਚ ਕਰੋ, ਤੀਸਰੇ 'ਚ ਜਾ ਕੇ ਤੁਸੀਂ ਈਵਨਿੰਗ ਟੀ ਲਓ, ਚੌਥੇ 'ਚ ਜਾ ਕੇ ਤੁਸੀਂ ਜਿਹੜਾ ਉਹ ਡਿਨਰ ਕਰੋ, ਤੇ ਜਿਹੜਾ ਉਹ ਨੈਕਸਟ ਜਾ ਕੇ ਮਾਰਨਿੰਗ ਵਾਕ ਲੈ ਰਹੇ ਹੋ। ਕਹਿਣ ਦਾ ਮਤਲਬ ਇਹ ਹੈ ਕਿ ਡਿਸਟੈਂਸ ਵੀ ਉਸ ਲਿਹਾਜ਼ ਨਾਲ ਹੋਇਆ। ਔਰ ਜਿਵੇਂ ਦੁਨੀਆ ਦੇ ਵਿੱਚ ਇੱਕ ਜ਼ਮਾਨਾ ਸੀ ਜਦੋਂ ਤੁਸੀਂ ਟ੍ਰੇਡ ਦੀ ਅਸੀਂ ਗੱਲ ਕਰਨਾ, ਟ੍ਰੇਡ ਵੀ ਹਜ਼ਾਰਾਂ ਸਾਲ ਪੁਰਾਣਾ ਹੈ। ਵਾਸਕੋ ਡੀ ਗਾਮਾ ਦੂਜੇ ਮਸਾਲੇ ਲੈਣ ਹੀ ਗਿਆ ਸੀ, ਕੋਲੰਬਸ ਵੀ ਸਪਾਈਸ ਲੱਭਣ ਅਮਰੀਕਾ 'ਚ ਆ ਗਿਆ ਸੀ ਉੱਥੋਂ ਪੁਰਤਗਾਲ 'ਚੋਂ ਨਿਕਲ ਕੇ। ਲੇਕਿਨ ਇੱਕ ਪੀਰੀਅਡ ਆਇਆ ਸੈਕੰਡ ਵਰਲਡ ਵਾਰ ਤੋਂ ਬਾਅਦ, ਔਰ ਖ਼ਾਸ ਤੌਰ ਤੇ 70s 80s ਤੱਕ ਪਹੁੰਚਦੇ ਆ, ਜਦੋਂ ਕਿ ਕਿਉਂਕਿ ਉਸ ਜ਼ਮਾਨੇ 'ਚ ਵਪਾਰ ਦੇ ਹਰ ਇੱਕ ਦੇ ਆਪੋ ਆਪਣੇ ਜਿਹੜੇ ਸੀ ਉਹ ਸ਼ਰਤਾਂ ਸੀ। ਫਿਰ ਜਿਹੜੇ ਵਪਾਰੀ ਨੇ, ਹੁਣ ਬਹੁਤ ਵਾਰ ਜਦੋਂ ਅਸੀਂ ਰਾਜ਼ਨ ਔਰ ਰਾਹਬਰ, ਇਹ ਦੋ ਲਫ਼ਜ਼ ਨੇ, ਅਕਸਰ ਇਹਦਾ ਇੱਕ ਸ਼ੇਅਰ ਜਿਹੜਾ ਮੈਂ ਕੋਟ ਵੀ ਕਰਦਾ ਹੁੰਦਾ। ਹੁਣ ਤੁਸੀਂ ਇਹ ਦੇਖੋਗੇ ਵੀ ਇਹ ਦੋਨੋਂ ਹੀ ਲਫ਼ਜ਼ ਵਪਾਰਕ ਕਾਫਲਿਆਂ ਨਾਲ ਜੁੜੇ ਹੋਏ ਨੇ। ਹੁਣ ਰਾਜ਼ਨ ਹੁੰਦਾ ਹੈ, ਰਾਜਨ ਜਿਹੜਾ ਕਾਫਲੇ ਦੇ ਉੱਤੇ, ਔਰ ਜਿਹੜਾ ਵਪਾਰੀਆਂ ਦੇ ਕਾਫਲੇ ਕਈ ਮੀਲ ਤੱਕ ਹੁੰਦੇ ਸੀ, ਜਿਨ੍ਹਾਂ ਦੇ ਪਹਿਰੇਦਾਰ ਅੱਗੇ ਵੀ ਨੇ ਪਿੱਛੇ ਵੀ ਨੇ, ਇੱਕ ਉਸ ਕਾਫਲੇ ਨੂੰ ਲੀਡ ਕਰ ਰਿਹਾ, ਜਿਹਨੂੰ ਰਾਹਬਰ ਕਹਿੰਦੇ ਸੀ, ਜਿਹਨੂੰ ਅਸੀਂ ਪੰਜਾਬੀ 'ਚ ਰਹਿਬਰ ਕਹਿ ਦਿੰਦੇ ਹਾਂ। ਹੁਣ ਉਹ ਧਾਰਮਿਕ ਦੁਨੀਆ 'ਚ ਵੀ ਰਹਿਬਰ ਹੈ, ਪਰ ਉਹ ਰਾਹਬਰ ਸੀ ਜਿਹੜਾ ਉਹਨੂੰ ਕਾਫਲੇ ਨੂੰ ਦਿਸ਼ਾ ਨਿਰਦੇਸ਼ ਦੇ ਰਿਹਾ। ਤੇ ਜਦੋਂ ਕਾਫਲੇ ਤੁਰਦੇ ਸੀ, ਜਿਹੜੇ ਡਾਕੂ ਔਰ ਦੂਸਰੇ ਉਹਨਾਂ ਦੇ ਹਮਲੇ ਵੀ ਕਰਦੇ ਸੀ, ਉਹਨਾਂ ਨੂੰ ਰਾਜਨ ਕਹਿੰਦੇ ਸੀ। ਰਾਜਨੀ ਉਹਦੇ 'ਚੋਂ ਆਇਆ ਕਿ ਭਾਈ ਉਹ ਲੁੱਟ ਕੇ ਲੈ ਜਾਂਦੇ ਸੀ। ਔਰ ਉਹਦੇ 'ਚ ਫਿਰ ਹੁੰਦਾ ਸੀ ਕਿ ਜੇ ਕਾਫਲਾ ਲੁੱਟਿਆ ਜਾਏ ਤੇ ਇਹਦਾ ਦੋਸ਼ ਜਿਹੜਾ ਹੈ ਉਹ ਰਾਹਬਰ ਦੇ ਕੋਲ ਹੈ ਕਿ ਭਾਈ ਤੂੰ ਠੀਕ ਅੰਦਾਜ਼ਾ ਕਿਉਂ ਨਹੀਂ ਲਾਇਆ, ਜਾਂ ਤੂੰ ਠੀਕ ਕਾਫਲੇ ਨੂੰ ਪ੍ਰੋਟੈਕਟ ਕਰਨ ਦੇ ਲਈ ਜਿਹੜਾ ਹੈ ਉਹ ਕਿਉਂ ਨਹੀਂ ਅਮਲ ਕੀਤੇ, ਜਾਂ ਕਿਉਂ ਨਹੀਂ ਵਿਉਂਤਬੰਦੀ ਕੀਤੀ। ਹੁਣ ਇਹ ਕਿਉਂਕਿ ਬਹੁਤ ਸਾਰੇ ਵਪਾਰੀਆਂ ਦੇ ਕਾਫਲੇ ਹੀ ਹੁੰਦੇ ਸੀ, ਔਰ ਜਦੋਂ ਅਸੀਂ ਵਪਾਰ ਦੀ ਗੱਲ ਕਰਦੇ ਹਾਂ, ਬਸਰਾ, ਬਗਦਾਦ ਔਰ ਈਵਨ ਯੂਰਪ ਤੱਕ ਵੀ, ਇਹ ਨਹੀਂ ਹੈ ਵੀ ਜਦੋਂ ਤੱਕ ਕੋਲੰਬਸ ਨੇ ਅਮਰੀਕਾ ਨਹੀਂ ਸੀ ਲੱਭਿਆ ਜਾਂ ਵਾਸਕੋ ਡੀ ਗਾਮਾ ਸਮੁੰਦਰ ਰਾਹੀਂ ਭਾਰਤ ਨਹੀਂ ਸੀ ਪਹੁੰਚਿਆ, ਕੋਚੀਨ ਜਾਂ ਗੋਆ ਦੇ ਵਿੱਚ ਵੀ ਦੁਨੀਆ 'ਚ ਕੋਈ ਯੂਰਪ ਦੇ ਤੱਕ, ਏਸ਼ੀਆ ਤੋਂ ਯੂਰਪ ਤੱਕ ਰਾਊਟ ਤਾਂ ਲੈਂਡ ਰਾਊਟ ਹੈ ਹੀ ਸੀ, ਜਿਹੜਾ ਅੱਜ ਵੀ ਹੈ। ਅੱਜ ਵੀ ਜਦੋਂ ਅਸੀਂ ਸਾਡਾ ਪੰਜਾਬ, ਫਿਰ ਪਾਕਿਸਤਾਨ, ਅਫਗਾਨਿਸਤਾਨ, ਤੁਸੀਂ ਅੱਗੇ ਤੁਰਕਮਾਨਿਸਤਾਨ ਕਰਦੇ ਕਰਦੇ ਟਰਕੀ ਦੇ ਨਾਲ ਜਾ ਕੇ ਲੈਂਡ ਰਾਊਟ ਲੱਗਦਾ ਹੈ। ਟਰਕੀ ਤੋਂ ਤੁਸੀਂ ਜਿਹੜਾ ਉਹ ਆ ਜਾਂਦੇ ਹੋ ਯੂਰਪ ਦੇ ਵਿੱਚ। ਇਸੇ ਤਰ੍ਹਾਂ ਅਫਗਾਨਿਸਤਾਨ ਨਾਲ ਉਜ਼ਬੇਕਿਸਤਾਨ, ਤੁਰਕਮਾਨਿਸਤਾਨ, ਔਰ ਨਾਲ ਜਾ ਕੇ ਰਸ਼ੀਆ ਲੱਗ ਜਾਂਦਾ ਹੈ। ਰੂਸ ਜਿਹੜਾ ਯੂਰਪ ਦਾ ਹੀ ਹਿੱਸਾ ਹੈ, ਕੁਛ ਹਿੱਸਾ ਏਸ਼ੀਅਨ ਹੈ, ਕੋਈ ਯੂਰਪ ਹੈ।
इधर सेंट्रल एशिया नाल लगदा। सो ये सारे राउट लगदे सी और दुनिया 'ਚ ਇਹਦੇ 'ਚ भी कोई शक नहीं है कि ਜਿਹੜੇ ਮੁੱਢਲੇ ਇੰਟਰਸਟ ਇਨਸਾਨੀਅਤ ਦੇ ਜਾਂ ਇਨਸਾਨਾਂ ਦੇ ਇੱਕ ਦੂਜੇ ਪ੍ਰਤੀ ਰਹਿ ਜਾਣਨ ਦੀ ਇੱਛਾ ਜਾਂ ਤਾਂਘ, ਪਰ ਸਭ ਤੋਂ ਜ਼ਿਆਦਾ ਵਪਾਰ ਪੈਸਾ। ਬਿਲਕੁਲ। ਔਰ ਜਦੋਂ ਦੁਨੀਆ ਦੇ ਵਿੱਚ ਕਮਿਊਨੀਕੇਸ਼ਨ ਕਨੈਕਟੀਵਿਟੀ ਔਰ ਐਗਰੀ ਟੂ ਡਿਸਐਗਰੀ ਦੀ ਗੱਲ ਵਧੀ ਤੇ ਫਿਰ ਅਸੀਂ ਦੇਖਦੇ ਹਾਂ ਕਿ ਦੁਨੀਆ ਦੇ ਵਿੱਚ ਵਪਾਰਕ ਸਮਝੌਤੇ ਹੋਏ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਔਰ ਉਹਦੇ 'ਚ ਬੇਸ਼ੱਕ ਰਸ਼ੀਆ ਔਰ ਚਾਈਨਾ ਬਿਲਕੁਲ ਐਸਟੇਂਡ ਸੀ ਅਮਰੀਕਾ ਤੋਂ, ਇੱਕ ਦੂਰ ਸੀ, ਲੇਕਿਨ ਅਮਰੀਕਾ ਨੇ ਕਿਵੇਂ ਚਾਈਨਾ ਨੂੰ ਮਦਦ ਕੀਤੀ WTO ਦਾ ਮੈਂਬਰ ਬਣਾਉਣ 'ਚ, ਚਾਈਨਾ ਦੀਆਂ ਕਮਿਊਨਿਸਟ ਵੈਲਿਊਜ਼ ਦੇ ਹੁੰਦਿਆਂ ਵੀ ਚਾਈਨਾ ਨੂੰ UN ਸਿਕਿਉਰਿਟੀ ਕੌਂਸਲ ਦਾ ਮੈਂਬਰ ਬਣਾਇਆ, ਚਿਆਂਗ ਕਾਈ ਸ਼ੇਕ ਦੇ ਫਾਰਮੂਸੇ ਨੂੰ ਜਿਹੜਾ ਅੱਜ ਤਾਈਵਾਨ ਹੈ ਬਾਹਰ ਕੱਢਿਆ UN 'ਚੋਂ। ਇਹ ਵੱਖਰੀ ਕਹਾਣੀ ਹੈ ਕਿ ਅੱਜ ਅਮਰੀਕਾ ਪਛਤਾਉਂਦਾ ਹੈ ਕਿਉਂਕਿ ਜਦੋਂ ਚਾਈਨਾ WTO 'ਚ ਆਇਆ ਉਸ ਦਾ ਨਤੀਜਾ ਸੀ ਕਿ ਚਾਈਨਾ ਮੈਨੂਫੈਕਚਰਿੰਗ ਹੱਬ ਬਣ ਗਿਆ ਦੁਨੀਆ ਦੀਆਂ ਚੀਜ਼ਾਂ ਬਣਨ ਦੀ, ਔਰ ਅੱਜ ਜਿਹੜਾ ਹੈ ਉਹ ਈਵਨ ਅਮਰੀਕਾ ਦੇ ਨਾਲ $700-800 ਬਿਲੀਅਨ ਦਾ ਟ੍ਰੇਡ ਡੈਫਿਸਿਟ ਹੈ। ਇਹ ਮੈਂ ਵੇਰਵੇ 'ਚ ਕਈ ਵਾਰੀ ਬੇਸ਼ੱਕ ਉਹਦਾ ਸਿੱਧਾ ਸੰਬੰਧ ਨਾ ਵੀ ਟੌਪਿਕ ਦੇ ਨਾਲ ਲੱਗਦਾ ਹੋਏ, ਇਹ ਦੱਸਣ ਦੇ ਲਈ ਵੀ ਜਦੋਂ ਅਸੀਂ ਦੁਨੀਆ ਦੇ ਵਿੱਚ ਕਨਫਲਿਕਟ ਦੇਖਦੇ ਹਾਂ ਬਿਲਕੁਲ ਜਾਂ ਜਿਹਦੀ ਬਦੌਲਤ ਵਰਲਡ ਵਾਰ ਹੋਏ, ਹੁਣ ਦੋਵੇਂ ਵਰਲਡ ਵਾਰ ਜਿਹੜੇ ਨੇ, ਪਹਿਲਾ ਫਸਟ ਵਰਲਡ ਵਾਰ ਜਿਹੜਾ 1914 ਤੋਂ 1918 ਤੱਕ ਹੋਇਆ ਔਰ ਦੂਸਰਾ ਸੰਸਾਰ ਜੰਗ ਜਾਂ ਆਲਮੀ ਜੰਗ ਜਿਹਨੂੰ ਕਿਹਾ ਜਾਂਦਾ 1939 ਤੋਂ 1945 ਤੱਕ ਹੋਇਆ, ਯੂਰਪ 'ਚ ਹੋਏ। ਭਾਵੇਂ ਉਹਨਾਂ ਦੀ ਜ਼ਦ ਦੇ ਵਿੱਚ ਏਸ਼ੀਆ ਅਫਰੀਕਾ ਸਾਰੇ ਕੰਟੀਨੈਂਟ ਆਏ, ਪਰ ਇਹ ਵੀ ਇਹਨਾਂ ਕੰਪੀਟਿੰਗ ਪਾਵਰਸ ਦੇ ਵਿੱਚ ਹੀ ਸੀ। ਉਹ ਬ੍ਰਿਟਨ ਹੋਏ, ਜਰਮਨੀ ਹੋਏ, ਫਰਾਂਸ ਹੋਏ, ਰਸ਼ੀਆ ਹੋਏ, ਇਹ ਸਾਰੇ ਜਿਹੜੇ ਨੇ ਇੱਕ ਬਲਾਕ ਇੱਧਰ ਇਟਲੀ ਹੋਏ, ਇੱਕ ਬਲਾਕ ਇੱਧਰ ਬਣ ਗਿਆ, ਇੱਕ ਉੱਧਰ ਬਣ ਗਿਆ। ਤੇ ਹਿੱਤ ਕੀ ਸੀ? ਵਪਾਰਕ। ਦੁਨੀਆ ਨੂੰ ਕੋਲੋਨਾਈਜ਼ ਕਿਹਨੇ ਕੀਤਾ? ਜੇ ਅਸੀਂ ਦੇਖਦੇ ਹਾਂ ਕਿ ਦੁਨੀਆ ਸਾਰੀ ਨੂੰ ਬਸਤੀਵਾਦ ਜਿਹਦੇ ਥੱਲੇ ਕਿਸ ਲੈਵਲ ਦੇ ਉੱਤੇ ਜਾ ਕੇ ਇਹਨਾਂ ਨੇ ਕੋਲੋਨਾਈਜ਼ ਕੀਤਾ ਯੂਰਪੀਅਨ ਪਾਵਰਸ ਨੂੰ, ਤੇ ਫਿਰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ। ਬੇਸ਼ੱਕ ਅਮਰੀਕਾ ਦੇ ਕੋਲ ਇਹ ਤਾਂ ਕਲੰਕ ਨਹੀਂ ਹੈ ਵੀ ਅਮਰੀਕਾ ਨੇ ਦੁਨੀਆ 'ਚ ਜਾ ਕੇ ਕਿਤੇ ਬਸਤੀਵਾਦ ਪੈਦਾ ਕੀਤਾ। ਹਾਲਾਂ ਫਿਲੀਪੀਨਸ ਦੇ ਨਾਲ ਜਾਂ ਥੋੜ੍ਹਾ ਬਹੁਤ ਸਾਊਥ ਅਮਰੀਕਾ ਦੇ ਹਵਾਲੇ ਨਾਲ ਅਸੀਂ ਡੋਮੀਨੈਂਸ ਦੇਖਦੇ, ਲੇਕਿਨ ਅੱਜ ਇਹ ਹਕੀਕਤ ਹੈ ਕਿ ਅਮਰੀਕਾ ਦਾ ਹੁਣ ਜਦੋਂ ਇਹ ਹੁੰਦਾ ਹੈ ਕਿ ਜੀ ਅਮਰੀਕਾ ਦਾ ਇੰਨਾ $250 ਟ੍ਰਿਲੀਅਨ ਦਾ ਡਿਫੈਂਸ ਬਜਟ ਹੈ, ਤੇ ਬਹੁਤਿਆਂ ਨੂੰ ਲੱਗਦਾ ਹੈ ਕਿ ਵੀ ਇਹ ਇੰਨਾ ਡਿਫੈਂਸ ਬਜਟ ਇੱਥੇ ਕਾਹਦੇ ਲਈ ਹੈ। ਬਹੁਤ ਘੱਟ ਨੂੰ ਸ਼ਾਇਦ ਪਤਾ ਹੋਏਗਾ ਕਿ 800 ਦੇ ਲਗਭਗ ਓਵਰਸੀਜ਼ ਅਮਰੀਕਾ ਦੇ ਫੌਜੀ ਅੱਡੇ ਨੇ, ਮਿਲਟਰੀ ਬੇਸਿਸ, ਜਿਨ੍ਹਾਂ ਦੇ ਵਿੱਚ ਫੌਜ ਬੈਠੀ ਹੋਈ ਹੈ, ਜਿਹੜੇ ਇਕਵਿਪਡ ਨੇ, ਜਿਹੜੇ ਸਮੁੰਦਰ, ਔਰ ਉਹਨਾਂ 'ਚੋਂ ਮੈਕਸਿਮਮ ਜਿਹੜੇ ਨੇ ਉਹ ਹੁਣ ਚਾਈਨਾ ਦੇ ਉਸ ਖਿੱਤੇ ਦੇ ਵਿੱਚ, ਜਾਪਾਨ, ਵੀਅਤਨਾਮ ਔਰ ਸਾਊਥ ਕੋਰੀਆ ਦੂਸਰਾ। ਹੁਣ 800 ਬੇਸ਼ੱਕ ਕਾਲੋਨੀਜ਼ ਨਹੀਂ ਬਣਾਈਆਂ ਹੋਈਆਂ, ਲੇਕਿਨ ਹੁਣ ਉਹ ਅੱਡੇ ਕਾਹਦੇ ਲਈ ਨੇ? ਜਿਹਦੇ ਥੱਲੇ ਤੁਸੀਂ ਆਪਣਾ ਪ੍ਰਭਾਵ ਵੀ ਛੱਡਦੇ ਹੋ ਔਰ ਤੁਸੀਂ ਉਹਨਾਂ ਨੂੰ ਡਿਕਟੇਟ ਵੀ ਕਰਦੇ ਹੋ ਟਰਮਸ ਕੀ ਹੈ। ਔਰ ਕੱਲ ਨੂੰ ਇਸੇ ਲਈ ਕੋਈ ਅਮਰੀਕਾ ਛੋਟੀ ਪਾਵਰ ਨਹੀਂ ਹੈ। ਬਹੁਤ ਵਾਰ ਜਦੋਂ ਚਾਈਨਾ ਦੇ ਨਾਲ ਕੰਪੈਰੀਜ਼ਨ ਜਾਂ ਦੂਜਾ ਹੁੰਦਾ, ਠੀਕ ਹੈ ਉਹਨਾਂ ਦੀ ਇਕੋਨਮੀ $18-19 ਟ੍ਰਿਲੀਅਨ ਹੈ, ਫੌਜ ਦੀ ਗਿਣਤੀ ਵੀ, ਲੇਕਿਨ ਅਮਰੀਕਾ ਜਿਹੜੀ ਹੈ ਉਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਅਮਰੀਕਾ ਤਾਂ ਅਮਰੀਕਾ ਹੀ ਹੈ। ਲੇਕਿਨ ਅਲਟੀਮੇਟਲੀ ਡੋਮੀਨੈਂਸ ਜਿਹੜੀ ਹੈ ਅਮਰੀਕਾ ਨੇ ਜਿਹੜਾ ਮਾਡਲ ਬਾਹਰ ਵੇਚਿਆ, ਇੱਕ ਪਾਸੇ ਤਾਂ ਟ੍ਰੇਡ ਦਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਥੱਲੇ, ਦੂਸਰੇ ਪਾਸੇ ਕਾਰਪੋਰੇਟ ਮਾਡਲ, ਵੱਡੇ ਵੱਡੇ ਕਾਰਪੋਰੇਟ ਘਰਾਣੇ, ਔਰ ਫਿਰ ਉਹੀ ਕਾਰਪੋਰੇਟ ਮਾਡਲ ਥਾਂ ਥਾਂ ਖੜੇ ਹੋਏ। ਹੁਣ ਜਿਹੜਾ ਔਰ ਲੜਾਈ ਜਾਂ ਜੰਗਾਂ ਦਾ ਮੂਲ ਕਾਰਨ ਅਲਟੀਮੇਟਲੀ ਫਾਈਨੈਂਸ਼ੀਅਲ ਇੰਟਰਸਟ ਹੀ ਹੁੰਦਾ ਹੈ, ਟ੍ਰੇਡ ਹੀ ਹੁੰਦਾ ਹੈ। ਕਿਹਨੂੰ ਕੀ ਹੈ, ਕਿੱਥੋਂ ਕਿਹਨੂੰ ਕਾਬੂ ਕਰਨਾ ਹੈ, ਕਿਹਨੂੰ ਦਬਾਉਣਾ ਹੈ, ਕੌਣ ਪ੍ਰੋਗਰੈਸ ਕਰ ਰਿਹਾ ਹੈ, ਕਿਹਨੂੰ ਰਿਗਰੈਸ ਕਰਵਾਉਣਾ ਹੈ। ਔਰ ਇਸੇ ਦੇ ਚੱਲਦੇ ਆ ਜੇ ਅਸੀਂ ਦੇਖੀਏ ਕਿ ਜੇ ਸੋਵੀਅਤ ਯੂਨੀਅਨ ਨੂੰ 15 ਟੁਕੜਿਆਂ ਦੇ ਵਿੱਚ ਟੁੱਟਣਾ ਪਿਆ, ਉਹਦਾ ਵੀ ਇਕਨੋਮਿਕਲ ਕਲੈਪਸ ਹੋਇਆ। ਮਿਲੀਟੈਰਲੀ ਤਾਂ ਉਦੋਂ ਵੀ ਰਸ਼ੀਆ ਜਿਹੜਾ ਸੋਵੀਅਤ ਯੂਨੀਅਨ ਦਾ ਮੇਨ ਕੰਟਰੀ ਸੀ, 14 ਹੋਰ ਸੂਬੇ ਜਿਹੜੇ ਬਾਅਦ 'ਚ ਮੁਲਕ ਬਣੇ, ਸਪੇਸ 'ਚ ਵੀ ਬੰਦਾ ਰਸ਼ੀਆ ਨੇ ਭੇਜਿਆ, ਟੈਕਨੋਲੋਜੀ ਦੀ ਵੀ ਕੋਈ ਕਮੀ ਨਹੀਂ ਸੀ, ਫੌਜ ਵੀ ਉਹਨਾਂ ਦੀ ਸਟੇਟ ਆਫ ਦਾ ਆਰਟ, ਮਿਲਟਰੀ ਪਾਵਰ, ਇਹ ਸਾਰੇ ਦੇ ਹੁੰਦਿਆਂ ਵੀ ਕਲੈਪਸ ਹੋਇਆ ਇਕਨੋਮਿਕਲ, ਕਿਉਂਕਿ ਅਮਰੀਕਾ ਨੇ ਫਸਾ ਲਿਆ ਅਫਗਾਨਿਸਤਾਨ ਦੇ ਵਿੱਚ 10 ਸਾਲ ਉਹ ਲੂਜ਼ ਹੁੰਦੇ ਰਹੇ। ਕਿੰਨੇ ਮਿਗ ਰੋਜ਼ ਡਿੱਗ ਰਹੇ ਨੇ, ਕਿੰਨੇ ਕੀ ਹੈ,
ਤੁਸੀਂ ਫੌਜਾਂ ਉਧਰ ਨੂੰ ਵੀ ਚਾੜ ਦਿੱਤੀਆਂ ਨੇ, ਚੈਕੋਸਲੋਵਾਕੀਆ ਵੀ, ਹੰਗਰੀ ਵੀ, ਪੋਲੈਂਡ 'ਚ ਵੀ, ਈਸਟਰਨ ਯੂਰਪ 'ਚ ਵੀ ਤੁਸੀਂ ਆਪਣੇ ਡੰਡੇ ਦੇ ਨਾਲ ਆਪਣਾ ਜਿਹੜੀ ਹੈ ਡੋਮੀਨੈਂਸ ਰੱਖਣਾ ਚਾਹੁੰਦੇ ਹੋ, ਪਰ ਅਲਟੀਮੇਟਲੀ ਤੁਸੀਂ ਡਿਗੇ ਔਰ ਫਾਈਨੈਂਸ਼ੀਅਲ ਕਲੈਪਸ। ਇਸੇ ਤਰ੍ਹਾਂ ਜਦੋਂ ਇੰਡੀਆ ਦੇ ਹਵਾਲੇ ਨਾਲ ਵੀ ਅਸੀਂ ਦੇਖਦੇ ਹਾਂ, ਭਾਵੇਂ ਉਹਨਾਂ ਦੀ ਅਜੇ ਜਿਹੜੀ ਇਕਨੋਮੀ ਹੈ ਉਹ 3.5 ਟ੍ਰਿਲੀਅਨ ਡਾਲਰ ਨੂੰ ਕ੍ਰਾਸ ਨਹੀਂ ਕੀਤੀ, ਭਾਵੇਂ ਉਹ ਗਪੌੜ ਜਿੰਨੇ ਮਰਜ਼ੀ ਛੱਡੀ ਜਾਣ, ਪਰ ਤੁਸੀਂ ਦੇਖੋਗੇ ਕਿ ਵੀ ਜਦੋਂ ਇਹ ਕਲੈਪਸਿੰਗ ਲਾਈਨ ਸ਼ੁਰੂ ਹੁੰਦੀ ਹੈ, ਹੁਣ ਖਬਰ ਲੱਗਦੀ ਹੈ ਅਮਰੀਕਾ ਦੇ ਵਿੱਚ ਕਿ ਜੀ ਬਲੂਮਬਰਗ ਦੇ ਵਿੱਚ ਕਿ ਅਡਾਨੀ ਗਰੁੱਪ ਦੇ ਖਿਲਾਫ ਜਿਹੜਾ ਕਰਪਟ ਪ੍ਰੈਕਟਿਸਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਉਧਰ ਇਹਨਾਂ ਦੇ ਸ਼ੇਅਰ ਬਾਜ਼ਾਰ 'ਚ ਲੁੜਕ ਜਾਂਦੇ ਨੇ ਅਡਾਨੀ ਦੇ ਸ਼ੇਅਰ। ਇਸ ਤੋਂ ਪਹਿਲਾਂ ਜਦੋਂ ਇਲੈਕਟਰਲ ਬੌਂਡਸ ਦੀ ਗੱਲ ਆਉਂਦੀ ਹੈ, ਅਸੀਂ ਦੇਖਦੇ ਹਾਂ ਕਿ ਬਲੱਡ ਬਾਥ ਹੁੰਦਾ ਹੈ ਉੱਥੋਂ ਦੀ ਸਟਾਕ ਮਾਰਕੀਟ। ਸੋ ਇਹ ਜਿਹੜੀ ਬੜੇ ਕਈ ਵਾਰੀ ਪਖਾਨੇ ਵਾਂਗ ਕਈ ਚੀਜ਼ਾਂ ਫਲਾਈਆਂ ਹੁੰਦੀਆਂ ਨੇ, ਇਹਨਾਂ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਹੁੰਦੀ ਜਾਂ ਉਮਰ ਨਹੀਂ ਹੁੰਦੀ। ਹੁਣ ਇਸੇ ਤਰ੍ਹਾਂ ਜਦ ਇਹਦੇ ਬਾਵਜੂਦ ਕਿ ਸੋਵੀਅਤ ਯੂਨੀਅਨ ਟੁੱਟਿਆ, ਰਸ਼ੀਆ ਜੇ ਇਸ ਨੂੰ ਵਾਪਸ ਉਹਦੀਆਂ ਆਲਮੋਸਟ ਜਿਹੜੀਆਂ ਐਸ਼ਿਜ਼ ਬਣੀਆਂ ਸੀ ਉੱਥੋਂ ਵਾਪਸ ਖੜਾ ਕਰਨ ਲਈ ਪੁਤਿਨ ਨੇ, ਜਿਹੜਾ ਸੋਵੀਅਤ ਯੂਨੀਅਨ ਦੇ ਵੇਲੇ ਤਾਂ ਉਹਨਾਂ ਦੀ ਮੇਨ ਜਿਹੜੀ ਇੰਟੈਲੀਜੈਂਸ ਏਜੰਸੀ KGB ਦਾ ਹੈਡ ਸੀ, ਉਹਨੇ ਜਦੋਂ ਆਇਆ ਕਿਵੇਂ ਉਹਨੇ ਵਾਪਸ ਉਹ ਡ੍ਰੀਮ ਕਿ ਜੀ ਅਸੀਂ ਸੋਵੀਅਤ ਯੂਨੀਅਨ ਨੂੰ ਵਾਪਸ ਉਸ ਤੱਕ ਲਿਜਾਣਾ, ਉਹਦੇ ਥੱਲੇ ਉਹਨੇ ਕ੍ਰਾਈਮੀਆ 'ਚ ਕੀ ਕੀਤਾ, ਬੈਲਾਰੂਸ ਕਿਵੇਂ ਪ੍ਰਭਾਵ ਬਣਾਇਆ, ਔਰ 2 ਸਾਲ ਪਹਿਲਾਂ ਯੂਕਰੇਨ ਵਾਰ ਜਿਹੜੀ ਫੈਬਰੂਰੀ 2022 ਦੇ ਵਿੱਚ ਜੇ ਇਸ ਦੀ ਸ਼ੁਰੂਆਤ ਹੁੰਦੀ ਹੈ। ਲੇਕਿਨ ਇਹੀ ਪਾਰਟ ਜੇ ਰਸ਼ੀਆ ਦੇ ਵਿੱਚ ਉਹ ਪੋਟੈਂਸ਼ੀਅਲ ਸੀ ਜਾਂ ਹੈ, ਤੇ ਅਮਰੀਕਾ ਨੂੰ ਵੀ ਹਮੇਸ਼ਾ ਇਹ ਲੱਗਦਾ ਸੀ ਵੀ ਇਹਨੂੰ ਕਾਰਨਰ ਕਰੋ। ਨੈਟੋ ਨੂੰ ਜਿਹਦਾ ਹਾਲਾਂ ਰੋਲ ਖਤਮ ਹੋ ਗਿਆ ਸੀ ਜਦੋਂ ਸੋਵੀਅਤ ਯੂਨੀਅਨ ਦਾ ਕਲੈਪਸ ਹੋਇਆ, ਰਸ਼ੀਆ ਮੈਂਬਰ ਬਣਨਾ ਚਾਹੁੰਦਾ ਸੀ ਨੈਟੋ ਦਾ, ਪਰ ਅਮਰੀਕਾ ਨੂੰ ਵੀ ਇਸ ਗੱਲ ਦਾ ਪਤਾ ਹੈ ਵੀ ਉਹਦੇ 'ਚ ਕਿੰਨਾ ਪੋਟੈਂਸ਼ੀਅਲ ਹੈ। ਉਹਨਾਂ ਨੇ ਕਿਵੇਂ ਕਾਰਨਰ ਕੀਤਾ, ਕਰਦੇ 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 ਯੂਕਰੇਨ ਦੀ ਲੜਾਈ ਨੂੰ ਪੁਸ਼ ਕਰਨ ਦੇ ਵਿੱਚ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਰਸ਼ੀਆ ਦੀ ਇਨਸਿਕਿਉਰਿਟੀ ਵੀ ਸੀ ਤੇ ਅਮਰੀਕਾ ਦਾ ਜਿਹੜਾ ਹੈ ਉਹ ਐਗਰੈਸਿਵ ਸਟਾਂਸ ਸੀ। ਹੁਣ ਇਸ ਸਭ ਦੇ ਚੱਲਦਿਆਂ ਹੁਣ ਇੱਕ ਪਾਸੇ ਡੈਮੋਕ੍ਰੇਸੀ ਦੇ ਮਾਡਲ ਦੀ ਗੱਲ ਹੁੰਦੀ ਹੈ, ਅਮਰੀਕਾ ਜਿੱਥੇ ਕਹੇਗਾ ਕਿ ਜੀ ਅਸੀਂ ਦੇਖੋ ਹਿਊਮੈਨਿਟੇਰੀਅਨ ਵੈਲਿਊਜ਼ ਵੀ ਨੇ ਸਾਡੀਆਂ ਔਰ ਅਸੀਂ ਸਮਝਦੇ ਹਾਂ ਕਿ ਸਿਸਟਮ 'ਚ ਜਮਹੂਰੀਅਤ ਆਣੀ ਚਾਹੀਦੀ ਹੈ। ਹੁਣ ਦੂਸਰੇ ਪਾਸੇ ਇਹ ਨਹੀਂ ਹੈ ਵੀ ਰਸ਼ੀਅਨ ਜਾਂ ਚਾਈਨੀਜ਼ ਮਾਡਲ ਜਿਸ ਅੰਦਾਜ਼ ਦੇ ਵਿੱਚ ਉਹ ਰਨ ਕਰਦੇ ਨੇ ਮੁਲਕ ਨੂੰ, ਉੱਥੇ ਵੋਟਾਂ ਨਹੀਂ, ਉਹਨਾਂ ਨੇ ਵਨ ਪਾਰਟੀ ਸਿਸਟਮ ਆਪਣੇ ਢੰਗ ਨਾਲ ਬਣਾਇਆ ਹੋਇਆ। ਉਹ ਕਹਿੰਦੇ ਨੇ ਜੀ ਦੇਖੋ ਅਸੀਂ ਵੀ ਵੋਟਾਂ ਪਾ ਰਹੇ ਹਾਂ, ਸਾਡੇ ਹੁਣ ਹੋ ਰਿਹਾ। ਔਰ ਮੈਂ ਇਹ ਸਾਰੇ ਟੌਪਿਕ ਨੂੰ ਇਸ ਲਈ ਡਿਸਕਸ ਕਰ ਰਿਹਾ ਕਿ ਆਲਰੇਡੀ ਆਉਣ ਵਾਲੇ ਇਸ ਵਰੇ ਦੇ ਵਿੱਚ ਸ਼ਾਇਦ 20 ਤੋਂ ਜ਼ਿਆਦਾ ਮੁਲਕਾਂ ਦੇ ਵਿੱਚ ਵੋਟਾਂ ਪੈਣੀਆਂ ਨੇ, ਲੇਕਿਨ ਇੱਕ 'ਚ ਪੈ ਕੇ ਹਟੀਆਂ ਪੁਤਿਨ, ਜਿਹਦੇ 'ਚ ਇਹ ਹੋਇਆ ਕਿ ਜੀ 71 ਸਾਲਾ ਪੁਤਿਨ ਅਗਲੇ 6 ਸਾਲ ਲਈ ਫਿਰ ਜਿਹੜਾ ਉਹ ਪ੍ਰੈਜ਼ੀਡੈਂਟ ਬਣ ਗਿਆ ਔਰ 87% ਲੋਕਾਂ ਨੇ ਵੋਟਾਂ ਪਾਈਆਂ। ਹਾਲਾਂ ਅਸੀਂ ਉਸ ਤੋਂ ਪਹਿਲਾਂ ਦੇਖਦੇ ਹਾਂ ਕਿ 16 ਫਰਵਰੀ ਨੂੰ ਅਲੈਕਸੀ ਨੈਵਲਿਨ ਜਿਹੜਾ ਆਪੋਜੀਸ਼ਨ ਦਾ ਮੇਨ ਲੀਡਰ ਸੀ ਔਰ ਜਿਹਨੇ ਪੁਤਿਨ ਨੂੰ ਚੈਲੰਜ ਕਰਨਾ ਸੀ ਜਾਂ ਜਿਹੜਾ ਇੱਕ ਉਸ ਦਾ ਆਜ਼ਾਦਾਨਾ ਪਾਰਟ ਸੀ, ਉਹਨੂੰ ਜੇਲ੍ਹ 'ਚ ਡੱਕਿਆ ਹੋਇਆ ਸੀ। ਪਹਿਲਾਂ ਵੀ ਉਹਨੂੰ ਕੈਮੀਕਲ ਵੈਪਨ ਰਾਹੀਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਔਰ 16 ਫਰਵਰੀ ਨੂੰ ਉਸ ਦੀ ਮੌਤ ਜਿਹੜੀ ਹੈ ਉਹ ਭੇਦ ਭਰੇ ਹਾਲਾਤ 'ਚ ਹੁੰਦੀ ਹੈ, ਜਿਹੜਾ ਜ਼ਾਹਰ ਹੈ ਮਰਡਰ ਹੈ ਜੇਲ੍ਹ ਦੇ ਵਿੱਚ, ਜਿਵੇਂ ਉਹਨਾਂ ਦੀ ਵਾਈਫ ਨੇ ਜਾਂ ਉਹਦੀ ਮਦਰ ਨੇ ਵੀ ਕਿਹਾ। ਜੇ ਈਵਨ ਅਲੈਕਸੀ ਨੈਵਲਿਨ ਵੀ ਹੁੰਦਾ ਫਿਰ ਵੀ, ਜੇ ਉਹ ਵੋਟਾਂ 'ਚ ਵੀ ਹੁੰਦਾ ਫਿਰ ਵੀ ਨਤੀਜਾ ਇਹੀ ਨਿਕਲਣਾ ਸੀ, ਕਿਉਂਕਿ ਇਹ ਜਾਣਦੇ ਨੇ ਵੀ ਕਿਵੇਂ ਜਿਹੜਾ ਇਹ ਤਾਨਾਸ਼ਾਹੀ ਪਾਰਟ ਹੈ ਕਿਵੇਂ ਵੋਟਾਂ ਲੈਣੀਆਂ ਨੇ। ਹੁਣ ਇਸ ਸਾਰੇ ਦੇ ਚਲਦਿਆਂ ਜਦੋਂ ਇਹ ਉਹਨਾਂ ਨੇ ਕਿਹਾ ਜੀ 6 ਸਾਲ ਲਈ ਪੁਤਿਨ ਫਿਰ ਬਣ ਗਿਆ, ਅਮਰੀਕਾ ਨੇ ਔਰ ਯੂਰਪੀਅਨ ਕੰਟਰੀਜ਼ ਨੇ ਕਿਹਾ ਕਿ ਜੀ ਇਟ ਇਜ਼ ਏ ਸ਼ੈਮ ਇਲੈਕਸ਼ਨ, ਇਸ ਇਲੈਕਸ਼ਨ ਦਾ ਕੋਈ ਮੂੰਹ ਸਿਰ ਕੋਈ ਨਹੀਂ ਹੈ ਔਰ ਇਹ ਬਿਲਕੁਲ ਉਸ ਕਿਸਮ ਦਾ। ਪਰ ਤੁਸੀਂ ਦੇਖੋਗੇ ਕਿ ਇੰਡੀਆ ਨੇ ਅੱਗੇ ਵੱਧ ਕੇ ਵਧਾਈਆਂ ਦਿੱਤੀਆਂ ਨੇ ਪੁਤਿਨ ਨੂੰ ਔਰ ਉਹਦੇ 'ਚ ਪ੍ਰਾਈਮ ਮਿਨਿਸਟਰ ਮੋਦੀ ਆਪਣੇ ਐਕਸ ਦੇ ਉੱਤੇ ਲਿਖਦਾ ਹੈ, ਵਾਰਮ ਕੰਗ੍ਰੈਚੁਲੇਸ਼ਨਸ ਟੂ ਹਿਜ਼ ਐਕਸੈਲੈਂਸੀ ਮਿਸਟਰ ਵਲਾਦੀਮੀਰ ਪੁਤਿਨ on his re-election as the president of Russian Federation. The Indian Prime Minister wrote on X, look forward to working together to further strengthen the time-tested special and privileged strategic partnership between India and Russia in the years to come. ਹੁਣ ਉਹ ਸਾਡੇ ਮਾਤਾ ਜੀ ਕਹਿੰਦੇ ਹੁੰਦੇ ਸੀ ਮੱਝਾਂ ਦੀਆਂ ਮੱਝਾਂ ਪੈਣਾ,
ਹੁਣ ਉਹ ਕਹਿ ਰਿਹਾ ਜੀ ਬਹੁਤ ਮੁਬਾਰਕਾਂ ਔਰ ਇਹ ਤੁਸੀਂ ਰਸ਼ੀਅਨ ਜਿਹੜੀ ਹੈ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਬਣ ਗਏ ਹੋ ਔਰ ਮੈਂ ਉਹ ਮੌਕੇ ਦੀ ਹੈ ਭਾਲ ਕਿ ਅਸੀਂ ਟੁਗੈਦਰ ਸਾਡੀ ਟਾਈਮ ਟੈਸਟਡ ਸਪੈਸ਼ਲ ਪ੍ਰਿਵਿਲੇਜਡ ਸਟ੍ਰੈਟੇਜਿਕ ਪਾਰਟਨਰਸ਼ਿਪ ਹੈ ਉਹਨੂੰ ਅਸੀਂ ਅੱਗੇ ਵਧਾਈਏ। ਹੁਣ ਹਾਲਾਂ ਮੈਂ ਸਮਝਦਾ ਵੀ ਚਲੋ ਅਮਰੀਕਨਾਂ ਨੇ ਇਹ ਤਾਂ ਕਹਿਣਾ ਬੰਦ ਕਰਤਾ ਜਦੋਂ ਇੰਡੀਆ ਦੇ ਹਵਾਲੇ ਨਾਲ ਇਹ ਕਹਿੰਦੇ ਸੀ ਕਿ ਜੀ ਲਾਰਜੈਸਟ ਡੈਮੋਕ੍ਰੇਸੀ ਐਂਡ ਗ੍ਰੇਟ ਡੈਮੋਕ੍ਰੇਸੀ ਐਂਡ ਸੇਮ ਵੈਲਿਊ ਸਿਸਟਮ। ਹੁਣ ਅਮਰੀਕਨ ਕੋਈ ਵੈਲਿਊ ਸਿਸਟਮ ਨਹੀਂ ਕਹਿੰਦਾ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇੰਡੀਅਨ ਡੈਮੋਕ੍ਰੇਸੀ ਵੀ ਸ਼ਾਇਦ ਹੀ ਹੈ, ਇਲੈਕਟ੍ਰੋਕ੍ਰੇਸੀ ਹੈ। ਜਿਵੇਂ ਹਿਊਮਨ ਰਾਈਟ ਆਰਗੇਨਾਈਜੇਸ਼ਨ ਨੇ ਕਿਹਾ ਕਿ ਜੇ ਵੋਟਾਂ ਰਾਹੀਂ ਜਿੱਤਣ ਨੂੰ ਹੀ ਡੈਮੋਕ੍ਰੇਸੀ ਕਹਿੰਦੇ ਨੇ ਫਿਰ ਇੰਡੀਆ ਜ਼ਰੂਰ ਡੈਮੋਕ੍ਰੇਸੀ ਹੈ, ਫਿਰ ਤਾਂ ਰਸ਼ੀਆ ਵੀ ਡੈਮੋਕ੍ਰੇਸੀ ਹੈ। 87% ਵੋਟਾਂ ਲੋਕਾਂ ਨੇ ਪਾਈਆਂ, ਬੜੀਆਂ ਮਾਸਕੋ ਦੇ ਉਹਨਾਂ ਦੇ ਚੌਂਕ ਦੇ ਵਿੱਚ ਨਿਕਲ ਕੇ ਔਰ ਦੂਜੇ ਹਜ਼ਾਰਾਂ ਲੋਕ ਸੈਲੀਬ੍ਰੇਟ ਕਰ ਰਹੇ ਨੇ। ਪੁਤਿਨ ਨੇ ਐਡਰੈਸ ਵੀ ਕੀਤਾ। ਪਰ ਜੇ ਵੈਸਟ ਨੂੰ ਅਮਰੀਕਾ ਨੂੰ ਇਹ ਲੱਗਦਾ ਸ਼ੈਮ ਇਲੈਕਸ਼ਨਸ ਨੇ ਜਿਹੜੀਆਂ ਨੇ ਤੇ ਇਹ ਕਿਵੇਂ ਹੋ ਸਕਦਾ ਵੀ ਜਿਹੜੀ ਇਹ ਦੂਸਰੀ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਮੋਦੀ ਦਾ ਇੱਕ ਸਟੈਪ ਅੱਗੇ ਇਕੱਲਾ ਵਿਸ਼ਵ ਗੁਰੂ ਹੀ ਨਹੀਂ ਮਦਰ ਆਫ ਆਲ ਡੈਮੋਕ੍ਰੇਸੀਜ਼ ਕਿ ਅਸੀਂ ਸਾਰੀਆਂ ਜਮਹੂਰੀਅਤ ਦੀ ਉਹਨੂੰ ਪੁਤਿਨ ਦਾ ਜੋ ਜਿਸ ਢੰਗ ਨਾਲ ਉਹ ਬਣਿਆ ਜਾਂ ਚੁਣਿਆ ਗਿਆ ਉਹ ਬੜਾ ਫੇਅਰ ਲੱਗਦਾ ਕਿ ਜੀ ਉਹਨੇ ਬਹੁਤ ਵੱਡਾ ਜਿਹੜਾ ਮਾਰਕਾ ਮਾਰਿਆ। ਹੁਣ ਇਹੀ ਕਹਾਣੀ ਜੇ ਇਲੈਕਸ਼ਨਾਂ ਅਨਾਉਂਸ ਹੋ ਗਈਆਂ ਭਾਰਤ ਦੇ ਵਿੱਚ ਕਿੰਨੇ ਫੇਜ਼ਸ ਦੇ ਵਿੱਚ ਨੇ, ਪੰਜਾਬ ਨੂੰ ਸਭ ਤੋਂ ਅਖੀਰ 'ਚ ਰੱਖਿਆ ਲਿਜਾ ਕੇ ਜੂਨ ਦੇ ਮਹੀਨੇ ਤੱਕ ਪਹੁੰਚਾ ਦਿੱਤਾ ਜਦੋਂ ਘੱਲੂਘਾਰੇ ਹਫ਼ਤੇ ਦੀ ਸ਼ੁਰੂਆਤ ਹੋਣੀ ਹੈ। ਇਹ ਇੱਕ ਵੱਖਰਾ ਟੌਪਿਕ ਹੈ ਕਿ ਭਾਈ ਇਹ ਕਿਵੇਂ ਇਹਨਾਂ ਨੇ ਪੰਜਾਬ ਨੂੰ ਜੰਮੂ ਕਸ਼ਮੀਰ ਦਾ ਹਾਲ ਫਿਰ ਉਹੀ ਕਰ ਦਿੱਤਾ ਹੈ। ਈਵਨ ਯੂਨੀਅਨ ਟੈਰੀਟਰੀ ਦੀਆਂ ਵੋਟਾਂ ਤੱਕ ਵੀ ਜਿਹੜਾ ਜਾਣ ਨੂੰ ਇਹ ਤਿਆਰ ਨਹੀਂ ਨੇ, ਜਿਹਨੂੰ ਬਣਾਇਆ ਹੋਇਆ ਇਹੀ ਹਾਲ ਲੱਦਾਖ ਦੇ ਵਿੱਚ ਚੱਲ ਰਿਹਾ। ਲੇਕਿਨ ਇਹਦੇ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜੇ ਪੁਤਿਨ ਦੀਆਂ ਇਸ ਕਿਸਮ ਦੀਆਂ ਚੋਣਾਂ ਜਿਹੜੀਆਂ ਨੇ ਉਹ ਗ੍ਰੇਟ ਡੈਮੋਕ੍ਰੇਸੀ ਹੈ ਤੇ ਮੋਦੀ ਵੀ ਬੀਜੇਪੀ ਨੇ ਵੀ ਸੋ ਕਾਲਡ ਜਿਹੜਾ ਇਹਨਾਂ ਦੀ ਡੈਮੋਕ੍ਰੇਸੀ ਹੈ ਉਸ ਨੂੰ ਉਸ ਲੈਵਲ ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਤੁਸੀਂ ਦੇਖੋਗੇ ਕਿੰਨੇ ਸਕੈਂਡਲ, ਇਲੈਕਟਰਲ ਬੌਂਡਸ ਦੀ ਲਾਈਨ ਸੁਪਰੀਮ ਕੋਰਟ ਡੀਟੇਲ ਮੰਗ ਰਿਹਾ ਹੈ, ਸਟੇਟ ਬੈਂਕ ਆਫ ਇੰਡੀਆ ਕਿਵੇਂ ਡਿਨਾਇਲ ਮੋਡ 'ਚ ਹੈ, ਤਰੀਕ ਦੇ ਦਿੱਤੀ 3 ਦਿਨ ਹੋਰ ਤੇ 4 ਦਿਨ ਹੋਰ ਦੇ ਦਿੱਤੇ। ਫਿਰ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਪੋਲਰਾਈਜੇਸ਼ਨ ਦੀ ਲਾਈਨ ਐਨ ਮੌਕੇ ਤੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੀਆਂ ਜਿਹੜੀਆਂ ਬਾਕੀ ਧਾਰਾਵਾਂ ਬਣਾ ਦਿੱਤੀਆਂ ਜੀ ਲਾਗੂ ਕਰਨਾ ਹੈ ਔਰ ਫਲਾਣਾ ਸੁਪਰੀਮ ਕੋਰਟ ਦੇ ਸਾਹਮਣੇ ਪਿਆ ਕਿੰਨੀਆਂ ਪਟੀਸ਼ਨਾਂ ਨੇ। ਉਹਨਾਂ ਨੇ ਕਿਹਾ ਜੀ ਹਾਂ ਚੰਦਰਚੂੜ ਨੇ ਕਿਹਾ ਮੈਂ ਹੂੰ ਨਾ ਵੀ ਉਹ ਕਰੇਗਾ ਜਾਂ ਕੀ ਕਰੇਗਾ ਕੀ ਨਹੀਂ ਕਰੇਗਾ। ਦੂਜੇ ਪਾਸੇ ਤੁਸੀਂ ਪੋਲਰਾਈਜ਼ ਪ੍ਰਚਾਰ ਜਿਸ ਲੈਵਲ ਦੀ ਨੈਗੇਟਿਵਿਟੀ ਪੂਰੇ ਜ਼ੋਰ ਦੇ ਨਾਲ ਚੱਲ ਰਹੀ ਹੈ। ਜੀ ਕਰਨਾਟਕਾ ਦੀ ਖਬਰ ਸੀ ਕਿ ਹੁਣ ਕਰਨਾਟਕਾ 'ਚ ਕਾਂਗਰਸ ਦੀ ਗਵਰਨਮੈਂਟ ਹੈ ਔਰ ਸਟੇਟ ਗਵਰਨਮੈਂਟ ਔਰ ਬੀਜੇਪੀ ਨੂੰ ਲੱਗਦਾ ਵੀ ਪਾਰਲੀਮੈਂਟ ਦੀਆਂ ਸੀਟਾਂ 'ਚ ਵੀ ਕਾਂਗਰਸ ਡੋਮੀਨੇਟ ਕਰੇਗੀ। ਸੋ ਉੱਥੇ ਕੋਈ ਸਟੂਡੈਂਟਸ ਦਾ ਝਗੜਾ ਹੋਇਆ ਕਿਸੇ ਦੁਕਾਨਦਾਰ ਨਾਲ, ਉਹਨਾਂ ਸਟੂਡੈਂਟਸ ਅੱਧੇ ਹਿੰਦੂ ਸੀ ਅੱਧੇ ਮੁਸਲਮਾਨ ਸੀ, ਤਾਂ ਉਹਨਾਂ ਨੇ ਐਨ ਹਜ਼ਾਰਾਂ ਦਾ ਇਕੱਠ ਕਰਕੇ ਕਿ ਜੀ ਇਹ ਜਿਹੜਾ ਹੈ ਉਹ ਅਜ਼ਾਨ ਦਾ ਔਰ ਹਨੂਮਾਨ ਚਾਲੀਸਾ ਪੜ੍ਹਨ ਦਾ ਝਗੜਾ ਸੀ ਔਰ ਮੁਸਲਮਾਨਾਂ ਨੇ ਹਿੰਦੂ ਦੁਕਾਨਦਾਰ ਨੂੰ ਮਾਰਿਆ ਔਰ ਇਹਦੇ ਬਾਵਜੂਦ ਕਿ ਚੋਣ ਕੋਡ ਲਾਗੂ ਹੋ ਚੁੱਕਾ ਹਜ਼ਾਰਾਂ ਬੀਜੇਪੀ ਦੇ ਇਕੱਠੇ ਹੋ ਕੇ ਬੈਂਗਲੁਰੂ ਦੇ ਵਿੱਚ ਉੱਥੇ ਵੀ ਦੰਗਾ ਮਚਾਉਣ ਦੀ ਕੋਸ਼ਿਸ਼ ਕੀਤੀ। ਇਵੇਂ ਹੀ ਜੇ ਉਹ ਰਾਹੁਲ ਗਾਂਧੀ ਜਾਂ ਦੂਸਰਾ ਮੂੰਹ ਚੋਂ ਕੋਈ ਗੱਲ ਕੱਢਦਾ ਇਹ ਕਹਾਣੀ ਬਣਾਤੀ। ਦੇਖੋ ਜੀ ਇਹਨੇ ਸ਼ਕਤੀ ਦਾ ਮਤਲਬ ਸਾਡੀ ਦੁਰਗਾ ਮਾਤਾ ਹੈ ਔਰ ਸ਼ਕਤੀ ਦਾ ਮਤਲਬ ਸਾਡੀਆਂ ਮਾਈਆਂ ਨੇ ਔਰ ਉਹਨਾਂ ਸਾਰਿਆਂ ਦੇ ਨਾਲ ਦੇਖੋ ਕੀ ਯਾਨੀ ਹਰ ਝੂਠ ਨੂੰ ਇਸ ਲੈਵਲ ਦੇ ਉੱਤੇ ਐਂਪਲੀਫਾਈ ਕਰਕੇ ਪਰੋਸਿਆ ਜਾ ਰਿਹਾ ਹੈ, ਨੈਗੇਟ ਕੀਤਾ ਜਾ ਰਿਹਾ ਹੈ। ਕਿਉਂਕਿ ਅਲਟੀਮੇਟਲੀ ਜੇ ਅਸੀਂ ਇਸ ਵੇਲੇ ਦੇਖਣਾ ਹੋਏ ਕਿ ਤੁਸੀਂ ਠੀਕ ਕਿਹਾ ਕਿ 3 ਵੱਡੇ ਤਾਨਾਸ਼ਾਹ ਜਿਹੜੇ ਦੁਨੀਆ ਦੀ ਪਰਵਾਹ ਕੀਤੇ ਬਿਨਾਂ ਆਪਣੇ ਉਸ ਤਾਨਾਸ਼ਾਹੀ ਏਜੰਡੇ ਨੂੰ ਜਿਹੜਾ ਨਫ਼ਰਤ ਨਾਲ ਭਰਿਆ ਹੋਇਆ ਜਿਹੜਾ ਲੋਕਾਂ ਦੇ ਹੱਕਾਂ ਨੂੰ ਕੁਚਲਦਾ ਲਾਗੂ ਕਰ ਰਹੇ ਨੇ। ਪੁਤਿਨ ਦੀ ਰੂਥਲੈਸਨੈਸ ਆਪਣੇ ਲੋਕਾਂ ਨਾਲ ਕੀ ਹੈ, ਯੂਕਰੇਨ ਦੇ ਨਾਲ ਕੀ ਹੈ, ਭਾਰਤ ਆਪਣੇ ਲੋਕਾਂ ਦੇ ਨਾਲ ਕੀ ਕਰ ਰਿਹਾ ਹੈ, ਕਿਸ ਅੰਦਾਜ਼ ਦੇ ਵਿੱਚ ਆਪਣੀਆਂ ਘੱਟ ਗਿਣਤੀਆਂ ਦਾ ਗਲਾ ਘੋਟਿਆ ਹੋਇਆ ਹੈ। ਜੇ ਕੋਈ ਆਵਾਜ਼ ਚੁੱਕਦਾ ਹੈ, ਜੇ ਈਵਨ ਅੱਜ ਹਾਲ ਇਹ ਹੈ ਕਿ ਜੇ ਉਹ ਫੇਸਬੁੱਕ ਹੈ ਜਾਂ ਇੰਸਟਾਗ੍ਰਾਮ ਹੈ ਜਾਂ ਐਕਸ ਹੈ, ਐਲਨ ਮਸਕ ਇਹ ਕਹਿੰਦਾ ਕਿ ਜੀ ਅਸੀਂ ਤਾਂ ਦਿਖਾਣਾ ਚਾਹੁੰਦੇ ਸੀ ਜਿਹੜੀ ਹੈ ਕਿਲਿੰਗ ਜਿਹੜੀ ਹੈ ਕੈਨੇਡਾ ਨੇ ਜਿਹੜੀ CBC ਨੇ ਬਣਾਈ ਡਾਕੂਮੈਂਟਰੀ ਕਿ ਕੰਟੈਕਟ ਫॉर ਕਿਲਿੰਗ 5th ਐਸਟੇਟ, ਪਰ ਸਾਡਾ ਇੱਕ ਮਾਰਕੀਟ ਹੈ ਔਰ ਅਸੀਂ ਡਰਦੇ ਹਾਂ ਜਿਹੜਾ ਉਹ ਸਾਨੂੰ ਵਿਦਡਰਾ ਕਰਨੀ ਪਈ।
ਸੋ ਜਿੱਥੇ ਇਸ ਲੈਵਲ ਦਾ ਔਰ ਇੰਨੇ ਲੋਕਾਂ ਦੇ ਅਕਾਊਂਟ ਜਿਹੜੇ ਨੇ ਉਹ ਕੈਂਸਲ ਹੋ ਰਹੇ ਨੇ, ਕਈ ਤਾਂ ਜਿਹੜੇ ਉਹਨਾਂ ਨੇ ਅੱਜ ਤੁਸੀਂ ਬਣਾਉਂਦੇ ਹੋ ਕੱਲ ਨੂੰ ਉੜ ਜਾਂਦਾ। ਈਵਨ ਸਾਨੂੰ ਹੈਰਾਨੀ ਸੀ ਕਿ ਵੀ ਇਹ ਜਿਹੜਾ ਇਕੱਠ ਹੈਰੀਟੇਜ ਸਟਰੀਟ ਅੰਮ੍ਰਿਤਸਰ 'ਚ ਹੋਇਆ, ਇਹਦੀ ਕਵਰੇਜ ਐਤਕੀ ਯੂਟਿਊਬਰਸ ਤੋਂ ਵੀ ਬਹੁਤ ਘੱਟ ਹੋਈ। ਤੇ ਅੱਜ ਹੀ ਇੱਕ ਯੂਟਿਊਬਰ ਨੂੰ ਮੈਂ ਸੁਣ ਰਿਹਾ ਸੀ ਕਿ ਵੀ ਕਿੰਨੇ ਜਿਹੜੇ ਨੇ ਉਹਨਾਂ ਨੂੰ ਪਹਿਲਾਂ ਹੀ ਧਮਕੀ ਦੇ ਦਿੱਤੀ ਸੀ ਕਿ ਜੇ ਤੁਸੀਂ ਕਵਰ ਕੀਤਾ ਤੇ ਤੁਹਾਨੂੰ ਜਿਹੜਾ ਹੈ ਉਹ ਬੰਦ ਕਰ ਦਿਆਂਗੇ, ਤੁਹਾਡਾ YouTube ਚੈਨਲ ਵੀ ਔਰ ਦੂਸਰਾ ਵੀ। ਔਰ ਈਵਨ ਕੁਝ ਚੈਨਲ, ਅਕਾਲ ਚੈਨਲ ਜਾਂ ਇੱਕ ਦੋ, ਉਹਨਾਂ ਨੂੰ ਆਫ ਦਾ 에ਅਰ ਵੀ ਕਰ ਦਿੱਤਾ। ਕੁਝ ਜਿਹੜੇ ਨੇ ਈਵਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਐਨ ਮੌਕੇ ਦੇ ਉੱਤੇ ਫੋਨ ਜਿਹੜੇ ਨੇ ਉਹ ਵੀ ਉੱਥੇ ਨਹੀਂ ਸੀ ਚੱਲ ਰਹੇ, ਉਹਨਾਂ ਨੇ ਉਸ ਕਿਸਮ ਦਾ ਸੋ ਜਿੱਥੇ ਤੁਸੀਂ ਇੰਨੀ ਸੁਪਰੈਸ਼ਨ ਕਰ ਰਹੇ ਹੋ, ਨਾ ਤੁਸੀਂ ਆਵਾਜ਼ ਨਿਕਲਣ ਦਿੰਦੇ ਹੋ, ਪ੍ਰਿੰਟ ਮੀਡੀਆ 'ਚ ਤਾਂ ਕੀ ਛਪਣਾ ਹੈ। ਉਹਨਾਂ ਦਾ ਜਿਹੜਾ 800 ਚੈਨਲ ਦਰਬਾਰੀ ਮੀਡੀਆ ਹੈ ਦਿੱਲੀ ਦਰਬਾਰ ਦਾ, ਉਹ ਡੇ ਐਂਡ ਨਾਈਟ 24/7 ਜਿਹੜਾ ਮੋਦੀ 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 ਹੈ ਤਾਂ ਮੁਮਕਿਨ ਹੈ, ਮੋਦੀ ਕੀ ਗਾਰੰਟੀ। ਔਰ ਜੇ ਤੁਸੀਂ ਬਿਲ ਬੋਰਡ ਔਰ ਦੂਜੇ ਦੇਖਦੇ ਹੋ, ਕਿਉਂਕਿ ਸਾਰਾ ਪਾਰਟ ਜੁੜਿਆ ਹੀ ਕਿੰਨੇ ਹਜ਼ਾਰ ਕਰੋੜ ਦੇ ਇਲੈਕਟਰਲ ਬੌਂਡਸ ਦੇ, ਕਿਹੜੀ ਡੈਮੋਕ੍ਰੇਸੀ ਹੈ। ਸੋ ਇਹੀ ਹਾਲ ਅਸੀਂ ਇਜ਼ਰਾਈਲ ਦੇ ਵਿੱਚ ਦੇਖ ਰਹੇ ਹਾਂ। ਹੁਣ ਇਜ਼ਰਾਈਲ ਦੇ ਵਿੱਚ ਵੀ ਕਹਿਣ ਨੂੰ ਡੈਮੋਕ੍ਰੇਸੀ ਹੈ, ਨੇਤਨਯਾਹੂ ਜਿਹੜਾ ਵੋਟਾਂ ਲੈ ਕੇ ਹੀ ਜਿੱਤਿਆ, ਬਾਕੀ ਵੀ ਭਾਵੇਂ ਕੋਲੀਸ਼ਨ ਨਾਲ ਬਣਾਇਆ ਹੋਇਆ, ਪਰ ਕਰਪਸ਼ਨ ਦੇ ਵਿੱਚ ਉਹ ਮਾਇਰਡ ਹੈ। ਕਿੰਨੇ ਕੇਸਿਸ ਨੇ, ਉਹ ਫਲਸਤੀਨੀਆਂ ਦਾ ਘਾਣ ਕਰਨ ਤੇ ਲੱਗਾ ਹੋਇਆ। ਦੁਨੀਆ ਕੋਈ ਕੁਛ ਕਹੀ ਜਾਏ, ਉਹ ਹੁਣ ਗਜ਼ਾ ਦੇ ਵਿੱਚ ਕੱਲ੍ਹ ਉਹਨਾਂ ਨੇ ਹਸਪੀਟਲ ਤੇ ਅਟੈਕ ਕਰਕੇ ਅਗੇਨ ਯਾਨੀ 30,000 ਤੋਂ ਜ਼ਿਆਦਾ ਮਰ ਚੁੱਕੇ ਨੇ, ਕਿੰਨੇ ਲੱਖ ਜਿਹੜੇ ਨੇ ਉਹ ਬੇਘਰੇ ਨੇ। ਔਰ ਬਾਈਡਨ ਕੀ ਕਹਿ ਰਿਹਾ ਹੈ, ਜਾਂ ਵਾਈਟ ਹਾਊਸ ਨੇ ਵੀ ਥੋੜੀ ਬਹੁਤ ਸਖਤ ਲਾਈਨ ਲਈ, ਜਾਂ ਨਿਊਯਾਰਕ ਦੇ ਸੈਨੇਟਰ ਜਿਹੜਾ ਖੁਦ ਯਹੂਦੀ ਹੈ ਚੱਕ ਸ਼ੂਮਰ ਨੇ ਕਿਹਾ ਇਜ਼ਰਾਈਲ ਦੇ ਲੋਕਾਂ ਨੂੰ ਕਿ ਵੀ ਤੁਸੀਂ ਚੋਣਾਂ ਕਰਾਓ, ਇਹਨੂੰ ਬਦਲੋ। ਤੇ ਉਹ ਕਹਿ ਰਿਹਾ ਜੀ ਮੈਂ ਨਹੀਂ ਕਰਦਾ, ਪਰ ਹੁਣ ਉਹ ਵੀ ਡੈਮੋਕ੍ਰੇਸੀ ਦੇ ਥੱਲੇ ਹੋ ਰਿਹਾ। ਹੁਣ ਜੇ ਤੁਸੀਂ ਇਹ ਕੁੱਲ ਮਿਲਾ ਕੇ ਦੇਖੋਗੇ ਕਿ ਵੀ ਇਹ ਛੁਣੇ ਜੇ ਉਹ ਕਿਹਦੇ ਥੱਲੇ ਨੇ, ਕਿ ਇਸ ਵੇਲੇ ਇਹ ਪੁਤਿਨ, ਮੋਦੀ ਔਰ ਨੇਤਨਯਾਹੂ ਜਿਹੜੇ ਤਿੰਨੋਂ ਹੀ ਡੈਮੋਕ੍ਰੇਸੀ ਦੇ ਨਾਂ ਥੱਲੇ ਵਸਟ ਕਿਸਮ ਦੀ ਤਾਨਾਸ਼ਾਹੀ ਦੇ ਨਾਲ ਜਿਹੜੀ ਡਾਈਸੈਂਟ ਨੂੰ ਕੁਚਲ ਰਹੇ ਨੇ, ਲੋਕਾਂ ਦੇ ਮੁੱਢਲੇ ਹੱਕਾਂ ਨੂੰ ਕੁਚਲ ਰਹੇ ਨੇ। ਬੇਸ਼ੱਕ ਸ਼ੀ ਜਿਨਪਿੰਗ ਦਾ ਚਾਈਨਾ ਕੋਈ ਉੱਥੇ ਕੋਈ ਵੋਟਾਂ ਵਾਲੀ ਡੈਮੋਕ੍ਰੇਸੀ ਨਹੀਂ ਹੈ, ਪਰ ਘੱਟੋ ਘੱਟ ਉਹ ਜਮਹੂਰੀਅਤ ਕਲੇਮ ਤਾਂ ਨਹੀਂ ਨਾ ਕਰਦੇ। ਉਹਨਾਂ ਨੇ ਆਪਣਾ ਸਿਸਟਮ ਰੱਖਿਆ ਹੋਇਆ, ਉਹਦੇ ਥੱਲੇ ਜੋ ਕਰਦੇ ਨੇ ਉਹ ਕਰਦੇ ਨੇ। ਲੇਕਿਨ ਇਹ ਜਮਹੂਰੀਅਤ ਦੇ ਨਾਂ ਥੱਲੇ, ਡੈਮੋਕ੍ਰੇਸੀ ਦੇ ਨਾਂ ਥੱਲੇ ਜੋ ਚੱਲ ਰਿਹਾ ਹੈ, ਇਹ ਦੁਨੀਆ ਦੇ ਲਈ ਕੋਈ ਬਹੁਤਾ ਠੀਕ ਨਹੀਂ ਹੈ। ਕਿਉਂਕਿ ਜਦੋਂ ਅਸੀਂ ਪੁਤਿਨ ਦਾ ਇਹ ਪਿਛਲੇ ਦਿਨਾਂ ਜਦੋਂ ਇੰਟਰਵਿਊ ਆਇਆ, ਉਹਨੇ ਕਿਹਾ ਕਿ ਜੀ ਜੇ ਇਸ ਕਿਸਮ ਦਾ ਕੋਈ ਹੋਇਆ ਤੇ ਫਿਰ ਜਿਹੜਾ ਦੁਨੀਆ ਨਿਊਕਲੀਅਰ ਵਾਰ ਦੇ ਵੀ ਬਿਲਕੁਲ ਨੇੜੇ ਆ। ਉਹ ਖੁਦ ਇਹ ਕਹਿ ਰਿਹਾ ਕਿ ਵੀ ਇਹ ਜੇ ਪੁਤਿਨ equipped, everything is possible in the modern world. It's clear to everyone that this will be the one step away from a full-scale World War III. I think hardly anyone is interested in this. Nuclear ਹਥਿਆਰ ਵਰਤਣ ਦੀ ਗੱਲ ਆਈ ਤੇ ਉਹਨੇ ਕਿਹਾ ਜੀ ਇਹ ਅਸੀਂ ਜੇ ਇਸ ਕਿਸਮ ਦਾ ਆਇਆ ਤੇ ਅਸੀਂ ਵੀ ਵਿਲ। ਸੋ ਇਸ ਲੈਵਲ ਦੇ ਉੱਤੇ ਅੱਜ ਇਹ ਦੁਨੀਆ ਪੁਸ਼ ਹੋਈ ਹੈ। ਔਰ ਇਹ ਤਿੰਨੋਂ ਹੀ ਮੁਲਕ ਔਰ ਇਹ ਤਿੰਨੋਂ ਹੀ ਜਿਹੜੇ ਪੁਤਿਨ, ਮੋਦੀ ਔਰ ਨੇਤਨਯਾਹੂ ਹੈ, ਇਹ ਜਮਹੂਰੀਅਤ ਦੇ ਨਾਂ ਥੱਲੇ ਇਹ ਸਾਰਾ ਕਹਿਰ ਮਚਾ ਰਹੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨੀ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36 ਐਡਰੈਸ 0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਸ਼ਹੀਦ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਣ ਦੇ ਲਈ ਸਟੇਟ ਕੈਪੀਟਲ ਦੇ ਉੱਤੇ 29 ਮਾਰਚ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ
ਵੋਟਾਂ ਵਾਲੇ ਦਿਨ 31 ਮਾਰਚ ਨੂੰ ਸਵੇਰੇ 7 ਵਜੇ ਸਟੇਟ ਕੈਪੀਟਲ ਤੇ ਹੀ ਪਾਏ ਜਾਣਗੇ। ਹੋਰ ਜਾਣਕਾਰੀ ਲਈ ਸੰਪਰਕ ਕਰੋ 669 222 0946 ਜਾਂ 669 222 0306। ਕੀ ਤੁਸੀਂ ਰੋਜ਼ਾਨਾ ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮਨੁੱਖੀ ਹੱਕਾਂ ਦੀ ਅਲੰਬਰਦਾਰ ਜਥੇਬੰਦੀ ਹਿਊਮਨ ਰਾਈਟਸ ਵਾਚ ਨੇ ਇੱਕ ਰਿਪੋਰਟ ਵਿੱਚ ਭਾਰਤ ਦੀ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ ਔਰ ਹਿਊਮਨ ਰਾਈਟਸ ਵਾਚ ਅਨੁਸਾਰ ਭਾਰਤ ਨੇ ਪਿਛਲੇ ਵਰੇ ਵਿੱਚ 100 ਤੋਂ ਜ਼ਿਆਦਾ ਭਾਰਤੀਆਂ ਦੇ ਜਿਨ੍ਹਾਂ ਕੋਲ OIC ਕਾਰਡ ਸਨ ਉਹਨਾਂ ਦੇ ਵੀਜ਼ੇ ਰੱਦ ਕਰ ਦਿੱਤੇ ਨੇ ਔਰ ਇਹ ਉਹ ਲੋਕ ਹਨ ਜਿਹੜੇ ਮੋਦੀ ਸਰਕਾਰ ਦੀਆਂ ਨੀਤੀਆਂ ਤੇ ਅਸਹਿਮਤੀ ਜਤਾਉਂਦੇ ਸਨ ਜਾਂ ਸਹਿਮਤ ਨਹੀਂ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਕਿਸਾਨ ਮੂਵਮੈਂਟ ਵੇਲੇ ਵੀ ਦੇਖਿਆ ਕਿ ਕਿਵੇਂ ਜਿਹੜੇ ਈਵਨ ਫਾਰਮਰਸ ਦੇ ਵੈਬਸਾਈਟ ਸੀ ਔਰ ਉਹਨਾਂ ਦੇ ਖਾਤੇ ਬੰਦ ਕੀਤੇ ਗਏ। ਹੁਣ ਅਸੀਂ ਅੰਮ੍ਰਿਤਸਰ ਦੇ ਇਸ ਵੀਕਐਂਡ ਦੇ ਇਕੱਠ ਦੇ ਉੱਤੇ ਦੇਖਿਆ ਕਿ ਭਾਈ ਕਿਵੇਂ ਜਿਹੜੇ ਨੇ ਫੋਨ ਵੀ ਬੰਦ ਕੀਤੇ ਗਏ ਔਰ ਯੂਟਿਊਬਰਸ ਨੂੰ ਔਰ ਕੁਛ ਦੇ ਖਾਤੇ ਜਿਹੜੇ ਨੇ ਉਹ ਸਟ੍ਰਾਈਕ ਡਾਊਨ ਕੀਤੇ ਗਏ, ਬਾਕੀਆਂ ਨੂੰ ਧਮਕੀ ਦੇ ਕੇ ਉੱਥੇ ਆਣ ਹੀ ਨਹੀਂ ਦਿੱਤਾ ਗਿਆ ਔਰ ਆਉਣ ਵਾਲੇ ਆਮ ਲੋਕਾਂ ਨੂੰ ਵੀ ਰੋਕਿਆ ਗਿਆ। ਲੇਕਿਨ ਇਹ ਕਿੰਨੇ ਵੱਡੇ ਪੈਮਾਨੇ ਦੇ ਉੱਤੇ ਇਹ ਪ੍ਰੋਸੈਸ ਚੱਲ ਰਹੀ ਹੈ, ਇਹਦੇ 'ਚ ਇਹੀ ਨਹੀਂ ਹੈ ਕਿ ਵੀ ਸਿੱਖਾਂ ਨੂੰ ਤਾਂ ਟਾਰਗੇਟ ਕੀਤਾ ਹੀ ਜਾ ਰਿਹਾ। ਈਵਨ ਉਹਨਾਂ ਦੇ ਆਪਣੇ ਲੋਕ ਜਿਹੜੇ ਹਿੰਦੂ ਮਜ਼ਹਬ ਨਾਲ ਹੀ ਤਾਲੁਕ ਰੱਖਣ ਵਾਲੇ ਨੇ ਪਰ ਜਿਹੜੇ ਨਿਆਂ ਪਸੰਦ ਨੇ ਦੁਨੀਆ ਦੇ ਵਿੱਚ, ਕੋਈ ਐਕੈਡੈਮਿਕ ਹੈ, ਕੋਈ ਜਰਨਲਿਸਟ ਹੈ, ਕੋਈ ਹੋਰ ਐਕਟਿਵਿਸਟ ਹੈ, ਜਾਂ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਡੈਮੋਕ੍ਰੇਸੀ ਭਾਰਤ ਦੇ ਲਈ ਸੂਟੇਬਲ ਹੈ ਲੇਕਿਨ ਇਹ ਡੈਮੋਕ੍ਰੇਸੀ ਦੀ ਹਿੰਦੂਕ੍ਰੇਸੀ ਬਣਾ ਰਹੇ ਨੇ ਔਰ ਇਹ ਠੀਕ ਨਹੀਂ ਹੈ, ਉਹ ਇਵੇਂ ਹੀ ਕਰਦੇ ਨੇ ਕਿ ਉਹਨਾਂ ਦਾ ਤੁਸੀਂ ਔਰ ਇਹ ਜਦੋਂ ਲੰਬੀ ਸੰਘਰਸ਼ ਤੋਂ ਬਾਅਦ ਉਹ CI ਕਾਰਡ ਦਾ ਕਨਸੈਪਟ ਆਇਆ ਸੀ, ਓਵਰਸੀਜ਼ ਸਿਟੀਜ਼ਨਸ ਆਫ ਇੰਡੀਆ, ਔਰ ਈਵਨ ਇਹ ਵੀ ਇੱਕ ਸਟੇਜ ਦੇ ਉੱਤੇ BJP ਦੀ ਡਿਮਾਂਡ ਰਹੀ ਕਿ ਜੀ ਸਾਡੇ ਕੋਲ ਜਦੋਂ ਪਾਵਰ ਆਈ ਤੇ ਅਸੀਂ ਓਵਰਸੀਜ਼ ਸਿਟੀਜ਼ਨਸ ਆਫ ਇੰਡੀਆ ਨੂੰ VOTING ਦਾ ਰਾਈਟ ਵੀ ਦੇਵਾਂਗੇ, ਡਿਊਲ ਸਿਟੀਜ਼ਨਸ਼ਿਪ। ਸੋ OCI ਕਾਰਡ ਐਕਸਟਰਾ ਮਨੀ ਲਈ ਜਾਂਦੀ ਹੈ, ਉਹ ਇਸ਼ੂ ਕੀਤੇ ਜਾਂਦੇ ਨੇ। ਪਰ ਹੁਣ ਇਹ ਸਾਹਮਣੇ ਆਇਆ ਵੀ ਜਿਹੜੇ ਲੋਕ ਥੋੜੇ ਬਹੁਤ ਇਹਨਾਂ ਦੀਆਂ ਨੀਤੀਆਂ ਨੂੰ ਕ੍ਰਿਟਿਸਾਈਜ਼ ਕਰਦੇ ਨੇ, ਖਾਸ ਤੌਰ ਤੇ ਐਕੈਡਮੀਆ ਦੇ ਵਿੱਚ ਔਰ ਦੂਸਰੇ 'ਚ, ਉਹਨਾਂ ਦੇ OCI ਕਾਰਡ ਰੱਦ ਕਰ ਰਹੇ ਨੇ। ਕਿੰਨੀਆਂ NGOs ਜਿਹੜੀਆਂ ਮਾੜਾ ਮੋਟਾ ਕੰਮ ਕਰਦੀਆਂ ਸੀ ਹਿਊਮੈਨਿਟੇਰੀਅਨ ਦਾ, ਉਹ ਉਹਨਾਂ ਨੇ ਫੋਰਨ ਐਕਸਚੇਂਜ ਫੈਰਾ ਲਾਅ ਜਿਹੜਾ ਰੈਗੂਲੇਸ਼ਨ ਐਕਟ ਹੈ ਉਹਦੇ ਥੱਲੇ ਕਿੰਨੀਆਂ ਹਜ਼ਾਰ NGOs ਨੂੰ ਦੁਬਾਰਾ ਰਜਿਸਟਰ ਹੀ ਨਹੀਂ ਕੀਤਾ। ਔਰ ਜਦੋਂ ਈਵਨ ਜਿਹੜੀਆਂ ਕਾਰਡ ਹੋਲਡਰ, ਜਿਵੇਂ ਹੁਣ ਪਿਛਲੇ ਦਿਨਾਂ 'ਚ ਨਤਾਸ਼ਾ ਕੌਲ ਜਿਹੜੀ ਪ੍ਰੋਫੈਸਰ ਹੈ UK ਦੀ ਯੂਨੀਵਰਸਿਟੀ 'ਚ, ਉਹਨੂੰ ਕਰਨਾਟਕਾ ਯੂਨੀਵਰਸਿਟੀ ਨੇ ਸੱਦਿਆ, ਕਿਵੇਂ ਉਹਨੂੰ 72 ਘੰਟੇ ਬਿਠਾ ਕੇ ਜ਼ਲੀਲ ਕਰਕੇ ਵਾਪਸ ਭੇਜਿਆ ਗਿਆ। ਹਾਲਾਂ ਇੰਡੀਅਨ ਸਿਟੀਜ਼ਨ ਹੈ, ਉਹਦੀ ਮਾਂ ਦਿੱਲੀ 'ਚ ਹੈ, 2 ਮਹੀਨੇ ਪਹਿਲਾਂ ਵੀ ਉਹ ਜਾ ਕੇ ਆਈ ਔਰ ਉਹਦੇ ਕੋਲ ਇਹ ਜਿਹੜਾ OCI ਕਾਰਡ ਹੈ। ਸੋ ਇਹ ਜਦੋਂ ਘਟਨਾਵਾਂ ਫੈਲੀਆਂ ਅਸੀਂ ਦੇਖਦੇ ਹਾਂ, ਖਬਰ ਕਿਤੇ ਲੱਗੀ ਫਿਰ ਗਾਇਬ ਹੋ ਜਾਂਦੇ। ਹਿਊਮਨ ਰਾਈਟਸ ਵਾਚ ਦੁਨੀਆ ਦੇ ਵਿੱਚ, ਜੇ ਅਸੀਂ ਐਮਨੈਸਟੀ ਇੰਟਰਨੈਸ਼ਨਲ ਤੋਂ ਬਾਅਦ ਕ੍ਰੈਡੀਬਲ ਕਹਿਣਾ ਹੋਏ, ਜਿਹੜੀ ਕਿ ਦੁਨੀਆ ਤੇ ਅੱਖ ਵੀ ਰੱਖਦੀ ਹੈ ਔਰ ਉਸ ਦੇ ਉੱਤੇ ਰਿਪੋਰਟਸ ਵੀ ਹੁੰਦੀ, ਔਰ ਇਹ ਜਿਹੜਾ ਉਹਨਾਂ ਦੀ ਰਿਪੋਰਟਿੰਗ ਹੈ, ਉਹਨਾਂ ਨੇ ਹਿਊਮਨ ਰਾਈਟ ਵਾਚ ਨੇ ਇੰਡੀਆ ਡਰਾਜ਼ ਗਲੋਬਲ ਫਲੈਗ ਫਾਰ ਰਿਵੋਕਿੰਗ ਵੀਜ਼ਾ ਪ੍ਰਿਵਿਲੇजेस ਆਫ ਡਾਇਸਪੋਰਾ ਕ੍ਰਿਟਿਕਸ, ਕਿ ਵੀ ਦੁਨੀਆ ਭਰ ਦੇ ਵਿੱਚ ਥੂ ਹੋ ਰਹੀ ਹੈ ਇੰਡੀਆ ਨੂੰ, ਕਿਉਂਕਿ ਉਹਨਾਂ ਨੇ ਜਿਹੜੇ ਡਾਇਸਪੋਰਾ 'ਚ ਬੈਠੇ ਇੰਡੀਅਨ ਨੇ ਔਰ ਕ੍ਰਿਟਿਕ ਨੇ ਮੋਦੀ ਦੀਆਂ ਪਾਲਿਸੀਜ਼ ਦੇ, ਉਹਨਾਂ ਦੇ ਵੀਜ਼ੇ ਜਿਹੜੇ ਨੇ ਰੱਦ ਕੀਤੇ ਜਾਂ ਉਹਨਾਂ ਦਾ OCI ਕਾਰਡ ਦਾ ਜਿਹੜਾ ਉਹਨੂੰ ਬੇਮਤਲਬ ਬਣਾ ਦਿੱਤਾ। ਹੁਣ ਇੱਥੋਂ ਸ਼ੁਰੂ ਹੀ ਇੱਥੋਂ ਕੀਤੀ ਹੈ ਸਟੇਟਮੈਂਟ ਇਹਨਾਂ ਨੇ, ਦਾ ਹਿੰਦੂ ਨੈਸ਼ਨਲਿਸਟ ਗਵਰਨਮੈਂਟ of Prime Minister Modi has drawn global flag for using politically motivated tactics to revoke visa privileges to overseas critics of Indian origin. ਉਹਨਾਂ ਦੀ ਸਟੇਟਮੈਂਟ ਤੇ ਉਹਨਾਂ ਨੇ ਕਿਹਾ ਜੀ ਮੋਦੀ ਭਾਵੇਂ ਬਾਹਰ ਜਦੋਂ ਆਉਂਦਾ ਹੈ ਤੇ ਡਾਇਸਪੋਰਾ ਭਾਰਤੀ ਜਨਤਾ ਪਾਰਟੀ ਵੱਲੋਂ ਬੜੀਆਂ ਗੈਦਰਿੰਗਸ ਨੂੰ ਐਡਰੈਸ ਕਰਦਾ ਹੈ ਕਿ ਜੀ ਟੂ ਸੈਲੀਬ੍ਰੇਟ ਇੰਡੀਅਨ ਡੈਮੋਕ੍ਰੇਸੀ, while his government has targeted people it claims are tarnishing the image of ਕੰਟਰੀ। ਜਦੋਂ ਕਿਸੇ ਦਾ OCI ਕਾਰਡ ਕੈਂਸਲ ਕੀਤਾ ਜਾਂਦਾ ਹੈ ਜਾਂ ਉਹਦਾ ਵੀਜ਼ਾ ਰਿਵੋਕ ਕੀਤਾ ਜਾਂਦਾ ਹੈ
ਤੇ ਕਹਿੰਦੇ ਨੇ ਜੀ ਇਹ ਭਾਰਤ ਨੂੰ ਬਦਨਾਮ ਕਰ ਰਹੇ ਨੇ, ਭਾਰਤ ਦਾ ਵਿਸ਼ਵ ਗੁਰੂ, ਭਾਰਤ ਦਾ ਬਾਹਰ ਇਮੇਜ ਜਿਹੜਾ ਹੈ ਉਹ ਖਰਾਬ ਕਰ ਰਹੇ ਨੇ। Indian government reprisals against members of diaspora who criticize BJP's abusive and discriminatory policies show the authorities' growing hostility to criticism and dialogue, said Elaine Person, Asia Director at Human Rights Watch. ਇਹ ਉਹਨਾਂ ਦੀ ਸਟੇਟਮੈਂਟ 'ਚ ਉਹਨਾਂ ਦੀ ਏਸ਼ੀਆ ਦੀ ਡਾਇਰੈਕਟਰ ਹੈ ਐਲਨ ਪਰਸਨ। ਉਹਨੇ ਕਿਹਾ the authorities seem intent on expanding politically motivated repression against Indian activists and academics at home to foreign citizens of Indian origin beyond India's border. कि within India भी ਜਿਹੜੇ academics critic ਨੇ ਉਹਨਾਂ ਦੀ ਆਵਾਜ਼ ਵੀ ਬੰਦ ਕਰਨੀ ਤੇ ਜਿਹੜੇ ਬਾਹਰਲੇ ਮੁਲਕਾਂ ਦੇ ਸਿਟੀਜ਼ਨ ਨੇ ਪਰ ਉਹ ਰੀਜਨ ਇੰਡੀਆ ਦੇ ਨੇ ਉਹਨਾਂ ਨੂੰ ਭਾਰਤ ਆਉਣ ਤੋਂ ਹੀ ਪਾਬੰਦੀ ਲਾਣੀ। ਫਿਰ ਉਹਨਾਂ ਦੀ ਡਿਟੇਲ ਹੈ the rights group said over the past decade of Modi's rule the government has cancelled over 100 overseas citizens of India cards and deported some status holders for allegedly showing disaffection towards the constitution। कि पिछले समय 'ਚ 100 ਤੋਂ ਜ਼ਿਆਦਾ ਲੋਕਾਂ ਦੇ OCI ਕਾਰਡ ਕੈਂਸਲ ਕੀਤੇ ਨੇ ਤੇ ਕੁਝ ਜਿਹੜੇ ਰਿਸਪੈਕਟੇਬਲ ਲੋਕ ਨੇ ਉਹਨਾਂ ਨੂੰ ਇੰਡੀਆ 'ਚ ਲੈਂਡ ਕੀਤਿਆਂ ਨੂੰ ਵੀ ਉਹਨਾਂ ਨੂੰ ਵਾਪਸ ਭੇਜਿਆ ਕਿ ਜੀ ਇਹ ਤਾਂ ਜਿਹੜੀ ਹੈ ਉਹ ਬੇਚੈਨੀ ਫੈਲਾ ਰਹੇ ਨੇ ਔਰ ਕਨਸਟੀਟਿਊਸ਼ਨ ਦੀ ਤੋਹੀਨ ਕਰ ਰਹੇ ਨੇ। ਔਰ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਕਾਫੀ ਇਸ ਨੂੰ ਅੱਗੋਂ ਡਿਟੇਲ 'ਚ ਵੀ ਦਿੱਤਾ ਹੈ। ਮੈਨੀ ਆਫ ਦੋਜ਼ ਹੂਜ਼ OCI ਵੀਜ਼ਾ ਸਟੇਟਸ ਵਾਜ਼ ਰਿਵੋਕਡ ਆਰ ਇੰਡੀਅਨ origin academics, activists and journalists who have been vocal critics of BJP's Hindu majoritarian ideology। ਜਿਹੜਾ ਹਿੰਦੂ ਬਹੁ ਗਿਣਤੀ ਦੀ ਵਿਚਾਰਧਾਰਾ ਨੂੰ ਕੰਡੈਮ ਕਰਦੇ ਨੇ ਉਹਨਾਂ ਨੂੰ ਉਹ ਬਾਹਰ ਕੱਢ ਦਿੰਦੇ ਨੇ। ਔਰ ਇਹਦੇ ਤੋਂ ਜਿਹੜਾ ਸਾਰੇ ਪਾਸੇ ਫਿਕਰ ਹੈ ਕਿਉਂਕਿ ਬਹੁਤ ਸਾਰਿਆਂ ਦੇ ਪੇਰੈਂਟਸ ਓਲਡ ਨੇ ਉੱਥੇ ਬੈਠੇ ਨੇ ਉਹਨਾਂ ਦੇ ਨਾਲ ਟਾਈਜ਼ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ 2021 ਦਾ ਹੁਣ ਇਹ ਖਬਰ ਹਿਊਮਨ ਰਾਈਟ ਵਾਚ ਰਾਹੀਂ ਸਾਹਮਣੇ ਆਈ, ਸਾਨੂੰ ਵੀ ਨਹੀਂ ਸੀ ਪਤਾ ਕਿ 4.5 ਮਿਲੀਅਨ ਲੋਕ ਨੇ ਜਿਨ੍ਹਾਂ ਕੋਲ OCI ਕਾਰਡ ਨੇ, ਆਲਮੋਸਟ 50 ਲੱਖ 45 ਲੱਖ। ਕਿ ਵੀ 2021 ਦੇ ਵਿੱਚ ਗਵਰਨਮੈਂਟ ਡਾਊਨਗ੍ਰੇਡਡ the privileges of 4.5 million OCI card holders by recategorizing them as foreign nationals। ਅੱਗੇ ਉਹਨਾਂ ਨੂੰ ਇਹ ਕਹਿੰਦੇ ਸੀ ਕਿ ਓਵਰਸੀਜ਼ ਜਿਹੜੇ ਨੇ ਉਹ ਸਿਟੀਜ਼ਨਸ ਆਫ ਇੰਡੀਆ, ਪਰ ਇਹ ਟਰਮ ਵੀ ਖਤਮ ਕਰ ਦਿੱਤੀ, ਹੋਰ ਕੰਡੀਸ਼ਨਾਂ ਲਾਤੀਆਂ ਔਰ ਉਹਨਾਂ ਨੂੰ ਫੋਰਨ ਨੈਸ਼ਨਲਸ ਕਹਿਣਾ ਸ਼ੁਰੂ ਕਰਤਾ ਕਿ ਵਿਦੇਸ਼ੀ ਨੇ। ਐਂਡ ਰਿਕੁਆਇਰਿੰਗ them to seek special permission to carry out research and journalism or visit any area in India listed as protected। ਅੱਗੇ ਜਦੋਂ OCI ਕਾਰਡ ਦੇ ਥੱਲੇ ਉਹ ਓਵਰਸੀਜ਼ ਸਿਟੀਜ਼ਨਸ ਆਫ ਇੰਡੀਆ ਸੀ, ਜਿੱਥੇ ਮਰਜ਼ੀ ਉਹ ਆ ਜਾ ਸਕਦੇ ਸੀ, ਰਿਸਰਚ ਲਈ ਜਾ ਸਕਦੇ ਸੀ। ਉਹਨਾਂ ਨੇ ਕਿਹਾ ਜੀ ਨਹੀਂ, ਤੁਸੀਂ ਫੋਰਨ ਨੈਸ਼ਨਲਸ ਹੋ ਔਰ ਤੁਹਾਨੂੰ ਜਿਹੜਾ ਜੇ ਤੁਸੀਂ ਇੰਡੀਆ ਦੇ ਵਿੱਚ ਰਿਸਰਚ ਜਾਂ ਕੋਈ ਜਰਨਲਿਜ਼ਮ ਕਰਨਾ ਹੈ ਤੇ ਸਰਕਾਰ ਤੋਂ ਪਰਮਿਸ਼ਨ ਲੈਣੀ ਪੈਗੀ। ਸੋ ਇਹ ਜਿਹੜੇ ਫਿਰ ਉਹਨਾਂ ਨੇ ਕਿਹਾ ਵੀ ਸਿੰਸ ਦੈਨ academics like Indian origin Swede Ashok Swan have had their OCI status cancelled, while Natasha Cole, British professor at University of Westminster in London, was barred from entering India last month। ਇਹ ਵੀ ਅਸ਼ੋਕ ਸਵੈਨ ਵੀ ਇਹਦਾ ਕਈ ਵਾਰੀ ਐਕਸ ਦੇ ਉੱਤੇ ਇਹਦਾ ਟਵੀਟ ਵੀ ਉਡਾ ਦਿੰਦੇ ਨੇ ਔਰ ਇਹਦੇ ਤੇ ਵੀ ਪਾਬੰਦੀ ਲਾਈ ਹੋਈ ਹੈ। ਔਰ ਉਹਨਾਂ ਨੇ ਇਹ ਕਿਹਾ ਹਿਊਮਨ ਰਾਈਟ ਵਾਚ ਨੇ ਕਿ ਬਈ ਇਹ ਜਿਹੜੀਆਂ ਨੇ ਇਹ ਕਾਫੀ ਪਾਬੰਦੀਆਂ ਵੱਧ ਰਹੀਆਂ ਨੇ ਔਰ ਇਸ ਮਾਮਲੇ ਦੇ ਵਿੱਚ ਤਾਂ ਨਾਨ ਪ੍ਰੋਫਿਟ ਹਾਈਲਾਈਟਸ ਦ ਡਿਫਿਕਲਟੀਜ਼ ਫੇਸਡ ਬਾਈ ਮੈਨੀ ਫੋਰਨ ਜਰਨਲਿਸਟ ਲਿਵਿੰਗ ਇਨ ਦਾ ਕੰਟਰੀ ਐਜ਼ ਓਵਰਸੀਜ਼ ਇੰਡੀਅਨ। ਕਿ ਓਵਰਸੀਜ਼ ਇੰਡੀਆ ਦੇ ਨਾਲ ਤਾਂ ਹੋ ਹੀ ਇਹ ਰਿਹਾ ਹੈ। ਈਵਨ ਜਿਹੜੇ ਫੋਰਨ ਜਰਨਲਿਸਟ ਉੱਤੇ ਕਵਰ ਕਰਦੇ ਨੇ, ਜਿਵੇਂ ਉਹਨਾਂ ਨੇ ਕਿਹਾ ਐਟਲੀਸਟ 5 ਫੋਰਨ ਕੋਰਸਪੋਂਡੈਂਟਸ have lost the right to work in India since the government introduced the changes in 2021, EFE has found। ਉਹਨਾਂ ਨੇ ਕਿਹਾ ਜੀ 2021 ਜਿਹੜੇ ਨਵੇਂ ਉਹਨਾਂ ਨੇ ਪ੍ਰੋਸੀਜਰ ਲਿਆਂਦੇ ਉਹਦੇ ਥੱਲੇ 5 ਉਹ ਫੋਰਨ ਕੋਰਸਪੋਂਡੈਂਟ ਜਿਹੜੇ ਕਈ ਸਾਲਾਂ ਤੋਂ ਇੰਡੀਆ 'ਚ ਕੰਮ ਕਰਦੇ ਸੀ ਉਹਨਾਂ ਨੂੰ ਉਹਨਾਂ ਨੇ ਉੱਥੋਂ ਚੁਕਾ ਦਿੱਤਾ। ਔਰ ਇਹਨਾਂ ਜੀਵਨ ਫ੍ਰੈਂਚ ਜਰਨਲਿਸਟ ਵੈਨੇਸਾ ਡੋਗਨੈਕ who was forced to leave India after more than 2 decades as a foreign correspondent for French publication like La Croix and Le Point। ਕਿ ਜਿਹੜੀ 20 ਸਾਲ ਤੋਂ ਰਿਪੋਰਟਰ ਸੀ ਜਿਹੜਾ ਉੱਥੇ ਉਸ ਨੂੰ ਉਹਨਾਂ ਨੇ ਵਰਚੁਅਲੀ ਥਰੂ ਆਊਟ ਕੀਤਾ
ਔਰ ਇਹ ਜਿਹੜਾ ਫੋਰਨ ਔਰ ਇਹਦੇ 'ਚ ਉਹਨਾਂ ਨੇ ਐਂਡ 'ਚ ਕਿਹਾ foreign governments eager to partner with India on trade and security should take note that the Indian government is increasing repression to hide a deteriorating human rights situation। ਕਿ ਵੀ ਇਹ ਜਿਹੜੇ ਭੱਜ ਕੇ ਇੰਡੀਆ ਨਾਲ ਵਪਾਰ ਕਰਨਾ ਚਾਹੁੰਦੇ ਨੇ ਉਹ ਇਸ ਗੱਲ ਵੱਲ ਨਜ਼ਰ ਮਾਰਨ ਕਿ ਵੀ ਆਪਣੀਆਂ ਹਿਊਮਨ ਰਾਈਟਸ ਵਾਇਲੇਸ਼ਨ ਨੂੰ ਲੁਕਾਉਣ ਦੇ ਲਈ ਭਾਰਤ ਸਰਕਾਰ ਬੜੇ ਤਿੱਖੇ ਅੰਦਾਜ਼ ਦੇ ਵਿੱਚ ਜ਼ੁਲਮ ਦਾ ਸਹਾਰਾ ਲੈ ਰਹੀ ਹੈ। ਔਰ these governments should press the Modi administration to interact with its critics to bring about reform instead of intimidating them into silence। ਕਿ ਆ ਜਿਹੜੇ ਵਪਾਰ ਕਰਨ ਵਾਲੇ ਨੇ ਉਹ ਮੋਦੀ ਦੇ ਉੱਤੇ ਦਬਾਅ ਬਣਾਉਣ ਕਿ ਵੀ ਕ੍ਰਿਟਿਸਿਜ਼ਮ ਨੂੰ ਟੋਲਰੇਟ ਕਰੋ, ਉਹਨਾਂ ਦੇ ਨਾਲ ਤਾਵਨ ਕਰੋ, ਡਾਇਲੋਗ ਕਰੋ, ਨਾ ਕਿ ਤੁਸੀਂ ਜ਼ੁਲਮ ਕਰਕੇ ਉਹਨਾਂ ਨੂੰ ਚੁੱਪ ਕਰਾਓ। ਸੋ ਅਸੀਂ ਸਮਝਦੇ ਹਾਂ ਕਿ ਇਸ ਮੌਕੇ ਦੇ ਉੱਤੇ ਹੁਣ ਜੇ ਹਿਊਮਨ ਰਾਈਟਸ ਵਾਚ ਦਾ ਇਹਦੇ ਤੇ ਤਾਂ ਖਾਲਿਸਤਾਨੀਆਂ ਦਾ ਕਬਜ਼ਾ ਨਹੀਂ ਹੈ, ਲੇਕਿਨ ਹਕੀਕਤ ਇਹ ਹੈ ਵੀ ਇਹਦੇ ਬਾਵਜੂਦ ਉਹਨਾਂ ਨੂੰ ਪਤਾ ਹੈ ਕਿ ਵੀ ਅਲਟੀਮੇਟਲੀ ਭੈਣ ਬੜੀ ਨਾ ਭਈਆ ਸਭ ਸੇ ਬੜਾ ਰੁਪਈਆ ਵਪਾਰ ਦੇ ਥੱਲੇ ਸਭ ਕੁਝ ਨਿਕਲ ਜਾਣਾ ਹੈ, ਇਸ ਲਈ ਉਹ ਕੋਈ ਪਰਵਾਹ ਨਹੀਂ ਕਰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਤੇ ਸਿੱਖਾਂ ਦੇ ਕਾਤਲ ਅਜੀਤ ਡੋਵਾਲ ਨੂੰ ਬਠਿੰਡਾ ਦੀ ਸੈਂਟਰਲ ਯੂਨੀਵਰਸਿਟੀ ਵੱਲੋਂ ਡਾਕਟਰ ਆਫ ਲਿਟਰੇਚਰ ਦੀ ਆਨਰਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਸੋ ਕੀ ਇਹ ਸਿੱਖਾਂ ਦੇ ਜ਼ਖਮਾਂ ਤੇ ਲੂਣ ਭੁਕਣਾ ਨਹੀਂ ਹੈ? ਕੀ ਗੱਲ ਸਾਰੇ ਭਾਰਤ ਵਿੱਚ ਉਹਨਾਂ ਨੂੰ ਬਠਿੰਡਾ ਯੂਨੀਵਰਸਿਟੀ ਹੀ ਮਿਲੀ ਸੀ ਇਹ ਡਿਗਰੀ ਲੈਣ ਲਈ? ਜ਼ਾਹਿਰ ਹੈ ਕਿ ਸਿੱਖ ਮਾਰੂ ਨੀਤੀਆਂ ਵਿੱਚ ਇਹ ਇੱਕ ਤਾਜ਼ਾ ਵਾਕਿਆ ਹੈ ਔਰ ਇਵੇਂ ਹੀ ਸਾਬਕਾ ਭਾਰਤੀ ਅੰਬੈਸਡਰ ਤਰਨਜੀਤ ਸੰਧੂ ਦਾ ਬੀਜੇਪੀ ਵਿੱਚ ਸ਼ਾਮਲ ਹੋਣਾ ਅਤੇ ਅੰਮ੍ਰਿਤਸਰ ਦੀ ਲੋਕ ਸਭਾ ਚੋਣਾਂ ਲੜਨਾ ਇਹ ਵੀ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਵੈਸੇ ਤਾਂ ਅਮਰੀਕਾ ਦੇ ਵਿੱਚ ਇੱਕ ਐਕਸਪ੍ਰੈਸ਼ਨ ਰਹੀ ਹੈ ਜਿਹਦੇ 'ਚ ਕਿ one man's freedom fighter is other man's terrorist। ਇਹ ਕਹਾਵਤ ਇਸ ਪਾਸੇ ਵੱਲ ਇਸ਼ਾਰਾ ਕਰਦੀ ਹੈ ਕਿ ਜਿਹੜੇ ਆਪਣੇ ਹੱਕਾਂ ਲਈ ਖਲੋਣ ਵਾਲੇ ਹੁੰਦੇ ਨੇ, ਕੁਰਬਾਨ ਹੁੰਦੇ ਨੇ, ਉਸ ਦੇ ਲਈ ਲੜ ਰਹੇ ਹੁੰਦੇ ਨੇ, ਉਹ ਲੋਕ ਉਹਨਾਂ ਆਪਣੇ ਕੁਰਬਾਨੀ ਵਾਲਿਆਂ ਨੂੰ ਆਜ਼ਾਦੀ ਦੇ ਯੋਧੇ, ਫਰੀडम ਫਾਈਟਰ ਜਾਂ ਸ਼ਹੀਦ ਜਾਂ ਮਾਰਟੀਅਰ ਇਹਨਾਂ ਲਫ਼ਜ਼ਾਂ ਦੇ ਨਾਲ ਸੰਬੋਧਨ ਕਰਦੇ ਨੇ ਤੇ ਯਾਦ ਕਰਦੇ ਨੇ।
ਪਰ ਜਿਨ੍ਹਾਂ ਦੇ ਖਿਲਾਫ ਉਹ ਲੜ ਰਹੇ ਹੁੰਦੇ ਨੇ ਉਹ ਉਹਨਾਂ ਨੂੰ ਦਹਿਸ਼ਤਗਰਦ ਐਲਾਨਦੇ ਨੇ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹਨਾਂ ਨੂੰ ਫਿਰ ਉਹਨਾਂ ਨੇ ਦੁਸ਼ਮਣ ਐਲਾਨਿਆ ਹੁੰਦਾ ਹੈ ਉਹ ਉਹਨਾਂ ਦੀ ਟੈਰੀਟਰੀ 'ਚ ਜਾ ਕੇ ਜਿਹੜੇ ਨੇ ਉਹਨਾਂ ਲੋਕਾਂ ਨੂੰ ਹਿਊਮਿਲੀਏਟ ਕਰਦੇ ਨੇ ਕਿ ਦੇਖੋ ਜਿਹੜੇ ਤੁਹਾਡੇ ਕਾਤਲ ਸੀ ਜਿਨ੍ਹਾਂ ਨੇ ਤੁਹਾਨੂੰ ਸਬਕ ਸਿਖਾਇਆ ਉਹ ਸਾਡੇ ਕਿੰਨੇ ਵੱਡੇ ਹੀਰੋ ਨੇ। ਔਰ ਜੇ ਅਸੀਂ ਇਸ ਪਾਰਟ ਨੂੰ ਇੰਦਰਾ ਗਾਂਧੀ ਤੋਂ ਲੈ ਕੇ ਹੁਣ ਤੱਕ ਦੇਖੀਏ ਕਿ ਭਾਈ ਕਿਵੇਂ ਇੰਦਰਾ ਗਾਂਧੀ ਨੂੰ ਦਾ ਰੁਤਬਾ ਕੀ ਰੱਖਿਆ ਗਿਆ, ਦਿੱਲੀ ਦਾ 에ਅਰਪੋਰਟ ਉਹਦੇ ਨਾਂ ਦੇ ਉੱਤੇ, ਔਰ ਕਿਵੇਂ ਜਿੱਥੇ ਉਹਨੂੰ ਮਾਰਿਆ ਉਸ ਦਾ ਵੱਡਾ ਸਮਾਰਕ, ਔਰ ਦੂਸਰਾ ਹਰ ਇੱਕ ਦੇ ਨਾਲ ਜੁੜੀ ਹੋਈ ਕਹਾਣੀ ਹੈ। ਲੇਕਿਨ ਜੇ ਅਸੀਂ ਪੰਜਾਬ ਦੇ ਵੱਲ ਮੁੜੀਏ ਔਰ 1980 ਦੀ ਸਟਰਗਲ ਦੇ ਵਿੱਚ ਜਿਨ੍ਹਾਂ ਨੇ ਸਿੱਖਾਂ ਦਾ ਸ਼ਿਕਾਰ ਕੀਤਾ, ਜਿਨ੍ਹਾਂ ਨੇ ਇੱਕ ਨਸਲ ਸਿੱਖਾਂ ਦੀ ਮਾਰ ਮੁਕਾਈ, ਜਿੱਥੇ ਬੁੱਚੜ ਬੇਅੰਤਾ ਜਿਹਦੇ ਲਈ ਲਫ਼ਜ਼ ਆਮ ਲੋਕ ਵੀ ਆਪਣੀ ਜ਼ਬਾਨ 'ਚ ਉਹਨੂੰ ਬੇਅੰਤ ਸਿੰਘ ਭਾਵੇਂ ਉਹਦਾ ਨਾਂ ਰੱਖਿਆ ਹੋਇਆ ਸੀ ਮਾਂ ਪਿਓ ਨੇ, ਪਰ ਇੱਕ ਆਮ ਇਹ ਸੁਭਾਵਕ ਹੈ ਬੁੱਚੜ ਬੇਅੰਤਾ। ਜਦੋਂ ਅਸੀਂ ਬੁੱਚੜ ਲਫ਼ਜ਼ ਇਸਤੇਮਾਲ ਕਰਦੇ ਹਾਂ ਤੇ ਹਰ ਇੱਕ ਨੂੰ ਪਤਾ ਹੈ ਕਿ ਬੁੱਚੜ ਕਸਾਈ ਕੀ ਹੁੰਦਾ ਹੈ। ਔਰ ਇਸੇ ਤਰ੍ਹਾਂ KP ਗਿੱਲ ਦੇ ਲਈ ਜਿਹੜਾ ਉਹੀ ਖੂਨੀ ਗਿੱਲ ਔਰ ਬੁੱਚੜ ਗਿੱਲ। ਲੇਕਿਨ ਤੁਸੀਂ ਬੇਅੰਤ ਸਿੰਘ ਨੂੰ ਉਹਦਾ ਅੱਜ ਵੀ ਦਿਨ ਕਾਂਗਰਸ ਹੀ ਨਹੀਂ ਹਕੂਮਤੀ ਤੌਰ ਦੇ ਉੱਤੇ ਉਸ ਨੂੰ ਸ਼ਹੀਦ ਐਲਾਨਿਆ ਹੋਇਆ। ਔਰ KP ਗਿੱਲ ਜਦੋਂ ਉਹ ਜਿਉਂਦੇ ਜੀ ਵੀ ਉਹਨੂੰ ਕਿਵੇਂ ਬੰਬੇ ਜਿਹੜੀ ਸੌਫਟ ਪਾਵਰ ਦੇ ਲਈ ਹਿੰਦੂਤਵਾਦੀ ਇਸਤੇਮਾਲ ਹੋਈ, ਹੁਣ ਹੋਰ ਵੀ ਤੇਜ਼ੀ ਨਾਲ ਹੋ ਰਹੀ ਹੈ, ਉਹਦੇ 'ਚ ਐਕਟਰਾਂ ਦੇ ਪ੍ਰੋਡਿਊਸਰਾਂ ਡਾਇਰੈਕਟਰਾਂ ਦੇ ਸਮੂਹ ਨੇ ਸੱਦ ਕੇ ਜਿਹੜਾ ਸੁਪਰ ਕਾਪ ਦਾ ਉਹਨੂੰ ਅਵਾਰਡ ਦਿੱਤਾ ਹੈ ਉਹ, ਔਰ ਉਹਦੇ 'ਚ ਸਭ ਤੋਂ ਮੂਹਰਿਆਂ 'ਚ ਧਰਮਿੰਦਰ ਸੀ, ਜਿਹੜਾ ਧਰਮਿੰਦਰ ਔਰ ਹੇਮਾ ਮਾਲਿਨੀ ਲਗਾਤਾਰਤਾ ਨਾਲ ਫਿਰ BJP ਦੇ MP, ਹੁਣ ਵੀ ਹੇਮਾ ਮਾਲਿਨੀ ਨੂੰ ਟਿਕਟ ਦਿੱਤੀ ਹੈ MP ਦੀ, ਔਰ ਈਵਨ ਸੰਨੀ ਦਿਓਲ ਲਿਆ ਕੇ ਗੁਰਦਾਸਪੁਰੀਆਂ ਦੇ ਜਿਹੜਾ ਮੱਥੇ ਮੜਿਆ। ਔਰ ਇਹ ਸਾਰਾ ਪਾਰਟ ਜਿਹੜਾ ਹੈ ਇਹ ਇਸ ਗੱਲ ਦੀ ਯਾਦ ਦਹਾਨੀ ਕਰਵਾਉਂਦਾ ਹੈ ਕਿ ਭਾਈ ਉਹ ਤੁਹਾਡੀ ਟੈਰੀਟਰੀ ਦੇ ਵਿੱਚ ਆ ਕੇ ਤੁਹਾਨੂੰ ਜ਼ਲੀਲ ਕਰਦੇ ਨੇ, ਜਿਨ੍ਹਾਂ ਨੇ ਤੁਹਾਡੇ ਤੇ ਜ਼ਬਰ ਕੀਤਾ ਹੈ, ਜ਼ੁਲਮ ਕੀਤਾ ਹੈ, ਉਹਨਾਂ ਨੂੰ ਹੀਰੋਆਂ ਵਾਂਗ ਜਿਹੜਾ ਹੈ ਉਹ ਪ੍ਰੋਜੈਕਟ ਕੀਤਾ ਜਾਂਦਾ। ਹੁਣ ਇਸ ਸਾਰੇ 'ਚ ਇਸ ਖਬਰ ਦੇ ਉੱਤੇ ਮੈਂ ਇਸ ਲਈ ਕਮੈਂਟ ਕਰ ਰਿਹਾ ਕਿ ਅੱਜ ਜਦੋਂ ਮੈਂ ਖਬਰ ਦੇਖੀ ਕਿ ਅਜੀਤ ਡੋਵਾਲ ਜਿਹੜਾ ਇੱਕ ਸਿਰਫ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨਹੀਂ ਹੈ, ਇਹ ਤਾਂ ਇੱਕ ਦੁਨੀਆ ਦੇ ਵਿੱਚ ਜਿਹੜਾ ਉਸ ਨੂੰ ਮਿਲਾਉਣ ਲਈ ਇੱਧਰ ਉੱਧਰ ਇੱਕ ਟਾਈਟਲ ਰੱਖਿਆ ਹੋਇਆ। ਇਨਫੈਕਟ ਇੰਡੀਆ ਦੀ ਸਾਰੀ ਜਿਹੜੀ ਖੁਫੀਆ ਨੀਤੀਆਂ ਨੇ ਇਸ ਵੇਲੇ ਜਿਹਨੂੰ ਮੋਦੀ ਔਰ ਅਮਿਤ ਸ਼ਾਹ ਨੂੰ ਵੀ ਉਹੀ ਚਲਾ ਰਿਹਾ ਉਹ ਰਨ ਕਰਦਾ। ਔਰ ਇਹ ਜੋ ਕੁਛ ਉਹਦਾ ਰੋਲ ਆਪਰੇਸ਼ਨ ਜਿਹਨੂੰ ਇਹਨਾਂ ਨੇ ਹਕੂਮਤ ਨੇ ਦੂਸਰਾ ਹਮਲਾ ਜਦੋਂ ਦਰਬਾਰ ਸਾਹਿਬ ਤੇ ਕੀਤਾ ਹੈ ਜਿਹਦਾ ਨਾਂ ਆਪਰੇਸ਼ਨ ਬਲੈਕ ਥੰਡਰ ਰੱਖਿਆ ਗਿਆ, ਅਜੀਤ ਡੋਵਲ ਦੇ ਇੰਟਰਵਿਊ ਤੁਸੀਂ ਗੂਗਲ ਕਰਕੇ ਲੱਭ ਸਕਦੇ ਹੋ, ਜਿਹਦੇ 'ਚ ਉਹਨੇ ਇਸ ਦਾ ਕ੍ਰੈਡਿਟ ਲਿਆ ਸੀ ਕਿ ਵੀ ਉਹਨੇ ਕਿਵੇਂ ਪੰਜਾਬ ਦੇ ਵਿੱਚ ਮਿਲੀਟੈਂਸੀ ਜਾਂ ਖਾਲਿਸਤਾਨ ਦੀ ਸਟਰਗਲ ਨੂੰ ਖਤਮ ਕੀਤਾ, ਕਿਵੇਂ ਆਪਰੇਸ਼ਨ ਬਲੈਕ ਥੰਡਰ ਦੇ ਵੇਲੇ ਜਿਹੜਾ ਉਹ ਇੱਕ ਰਿਕਸ਼ਾ ਡਰਾਈਵਰ ਬਣ ਕੇ ਅੰਮ੍ਰਿਤਸਰ 'ਚ ਹੀ ਰਹਿੰਦਾ ਸੀ ਔਰ ਉਹਨੇ ਜਿਹੜੇ ਅੰਦਰ ਸੀ ਮਿਲੀਟੈਂਟ ਉਹਨਾਂ ਨੂੰ ਇਹ ਪ੍ਰਭਾਵ ਦਿੱਤਾ ਸੀ ਵੀ ਮੈਂ ISI ਦਾ ਕਰਨਲ ਹੈ ਔਰ ਇਹ ਉਹ ਲੰਮਾ ਚੌੜਾ ਉਸ ਦਾ ਸਾਰਾ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਇੰਟੈਲੀਜੈਂਸ ਬਿਊਰੋ ਦੇ ਵਿੱਚ ਹੁੰਦੇ ਆ, ਇਸ ਨੇ ਹੀ ਜਿਹੜਾ ਹੈ ਉਹ ਮਾਸਟਰਮਾਈਂਡ ਕੀਤਾ ਬਹੁਤ ਸਾਰਾ ਜੋ ਸਿੱਖ ਕਿਲਿੰਗ ਫੇਕ ਸਟੇਜ ਐਨਕਾਊਂਟਰ ਜਿਹੜੇ ਹੋਏ ਉਹ ਸਾਰੇ ਨੂੰ ਜਿਹੜਾ ਇਹਨੇ ਪਲਾਨ ਕੀਤਾ। ਹੁਣ ਜਦੋਂ ਅਸੀਂ ਦੇਖ ਰਹੇ ਹਾਂ ਕਿ ਮੋਦੀ ਅਮਿਤ ਸ਼ਾਹ ਫਿਰ ਆਪਣੇ ਕੈਰੀਅਰ 'ਚ ਇੰਟੈਲੀਜੈਂਸ ਬਿਊਰੋ ਔਰ ਰਾਜ ਖਤਮ ਹੋਣ ਤੋਂ ਬਾਅਦ ਕਿਵੇਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬਣਿਆ, ਹੁਣ ਉਸ ਦਾ ਰੁਤਬਾ ਇੱਕ ਕੈਬਨਿਟ ਮਿਨਿਸਟਰ ਦਾ ਵੀ ਹੈ। ਔਰ ਤੁਹਾਨੂੰ ਅਕਸਰ ਇਹ ਨਜ਼ਰ ਆਏਗਾ ਕਿ ਅਜੀਤ ਡੋਵਲ ਅਮਰੀਕਾ 'ਚ ਫਲਾਣ ਨੂੰ ਮਿਲ ਰਿਹਾ, ਜੇ ਪਿਛਲੇ ਹਫਤੇ ਨੈਤਨਯਾਹੂ ਨੂੰ ਮਿਲ ਰਿਹਾ ਸੀ, ਹੁਣ ਨੈਤਨਯਾਹੂ ਦਾ ਪ੍ਰੋਟੋਕੋਲ ਪ੍ਰਾਈਮ ਮਿਨਿਸਟਰ ਵਾਲਾ ਹੈ, ਪ੍ਰਾਈਮ ਮਿਨਿਸਟਰ ਨੂੰ ਮਿਲੇ ਸਮਝ ਆ ਸਕਦੀ ਹੈ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਅਜੀਤ ਡੋਵਲ ਦੀ ਕਮਾਂਡ ਥੱਲੇ ਹੀ ਇਸ ਵੇਲੇ ਜੋ ਕੁਝ ਵੀ ਚੱਲ ਰਿਹਾ। ਔਰ ਉਹਦੇ ਜਿਹੜਾ ਲੇਟੈਸਟ ਅਸੀਂ ਤਾਂ ਦਰਬਾਰ ਸਾਹਿਬ ਤੇ ਦੂਸਰਾ ਹਮਲਾ ਜਿਹਨੂੰ ਬਲੈਕ ਥੰਡਰ ਇਹਨਾਂ ਨੇ ਕਿਹਾ ਉਹਦੀ ਗੱਲ ਕੀਤੀ, ਪਰ ਜੋ ਕੁਝ ਅਸੀਂ ਪਿਛਲੇ ਆਲਮੋਸਟ 1 ਸਾਲ ਦੇ ਵਿੱਚ ਦੇਖਿਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ, ਉਹ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਹੋਏ ਲਾਹੌਰ 'ਚ, ਭਾਈ ਅਵਤਾਰ ਸਿੰਘ ਖੰਡਾ ਦੀ 15 ਜੂਨ ਨੂੰ, ਭਾਈ ਹਰਦੀਪ ਸਿੰਘ ਨਿੱਜਰ ਦੀ 18 ਜੂਨ ਨੂੰ, ਔਰ ਗੁਰਪਤਵੰਤ ਸਿੰਘ ਮਰਡਰ ਪਲਾਟ ਦੇ ਥੱਲੇ
ਨਿਖਲ ਗੁਪਤਾ ਦਾ ਕੀ ਰੋਲ ਆਉਣ ਵਾਲੇ ਦਿਨਾਂ 'ਚ ਹੋਣ ਵਾਲਾ ਸੀ ਜੇ ਉਸ ਨੂੰ ਗ੍ਰਿਫਤਾਰ ਨਾ ਕਰ ਲਿਆ ਜਾਂਦਾ ਜਾਂ ਉਹਨਾਂ ਦਾ ਪਲਾਟ ਅਨਕਵਰ ਨਾ ਹੁੰਦਾ। ਇਹਨੂੰ ਕੌਣ ਪਲਾਨ ਕਰ ਰਿਹਾ? ਅਜੀਤ ਡੋਵਲ। ਥੱਲੜੇ ਲੈਵਲ ਤੇ ਭਾਵੇਂ ਉਸ ਵੇਲੇ 29 ਜਿਹੜਾ ਨਵੰਬਰ ਨੂੰ ਹੀ 29 ਜੂਨ ਨੂੰ ਰਿਟਾਇਰਮੈਂਟ ਹੁੰਦੀ ਹੈ ਜਿਹੜਾ ਰਾਹ ਦਾ ਚੀਫ ਸੀ ਸਾਮੰਤ ਗੋਇਲ, NIA ਦਾ ਚੀਫ ਦਿਨਕਰ ਗੁਪਤਾ, ਹੁਣ ਉਹੀ ਦਿਨਕਰ ਗੁਪਤਾ ਪੰਜਾਬ 'ਚ DGP ਸੀ ਜਿਹਨੂੰ ਅਜੀਤ ਡੋਵਲ ਲੈ ਕੇ ਗਿਆ ਸੈਂਟਰ 'ਚ। ਲੇਕਿਨ ਜਿਹੜੀ ਸਾਰੀ ਪਲੈਨਿੰਗ ਹੈ, ਮਾਸਟਰ ਮਾਈਂਡ ਹੈ, ਉਹ ਅਜੀਤ ਡੋਵਾਲ ਹੈ। ਹੁਣ ਅਜੀਤ ਡੋਵਲ ਦੇ ਥੱਲੇ ਹੀ ਇਹ ਜਿਹੜੀ ਟਾਰਗੇਟ ਕਿਲਿੰਗ ਸਿੱਖਾਂ ਦੀ ਸ਼ੁਰੂ ਹੋਈ ਔਰ ਇਸ ਵੇਲੇ ਜਿਹੜਾ ਇੱਕ ਇਸ਼ੂ ਹੈ, ਜਦੋਂ ਤੱਕ ਉਹ ਟਰਾਇਲ 'ਚ ਨਹੀਂ ਜਾਂਦਾ ਸਾਨੂੰ ਇਸ ਦੀਆਂ ਬਹੁਤੀਆਂ ਡਿਟੇਲਸ ਨਹੀਂ ਪਤਾ ਲੱਗਣਗੀਆਂ। ਸੋ ਐਨ ਇਸ ਮੌਕੇ ਦੇ ਉੱਤੇ ਕਿਉਂਕਿ ਜਿਹੜਾ ਸਾਮੰਤ ਗੋਇਲ ਰਾਹ ਦਾ ਚੀਫ ਰਿਟਾਇਰ ਹੁੰਦਾ ਉਹਨੂੰ ਫੌਰਨ ਬਾਅਦ ਜਿਹੜੀ ਹੈ ਉਹ ਜੀ ਸਿਕਿਉਰਿਟੀ ਦੇ ਦਿੱਤੀ ਜਾਂਦੀ ਹੈ। ਹੁਣ ਵੀ ਉਹ ਜੀ ਸਿਕਿਉਰਿਟੀ 'ਚ ਘੁੰਮ ਰਿਹਾ। ਹੁਣ ਐਸੀ ਕੀ ਕੰਪਲਸ਼ਨ ਸੀ ਕਿ ਅਜੀਤ ਡੋਵਲ ਨੇ ਕਿਹੜਾ ਲਿਟਰੇਚਰ ਦੀ ਦੁਨੀਆ ਦੇ ਵਿੱਚ ਮਾਰਕਾ ਮਾਰਿਆ ਕਿ ਬਠਿੰਡਾ ਦੀ ਸੈਂਟਰਲ ਯੂਨੀਵਰਸਿਟੀ ਆਪਣੀ ਐਨੂਅਲ ਕਨਵੋਕੇਸ਼ਨ ਦੇ ਵਿੱਚ ਅਜੀਤ ਡੋਵਲ ਨੂੰ ਸੱਦ ਕੇ ਡਾਕਟਰ ਆਫ ਲਿਟਰੇਚਰ ਦਾ ਜਿਹੜਾ ਉਹ ਖਿਤਾਬ ਦੇ ਰਹੀ ਹੈ। ਫਿਰ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਸਾਬਕਾ ਪ੍ਰੈਜ਼ੀਡੈਂਟ ਰਾਮ ਕੋਵਿੰਦ ਵੀ ਉਸ ਇਕੱਠ ਦੇ ਵਿੱਚ ਮੌਜੂਦ ਹੋਏ ਔਰ ਇਹਨੂੰ ਜ਼ਖਮਾਂ ਤੇ ਲੂਣ ਭੁੱਕਣਾ ਇਹ ਹੁੰਦਾ। ਭਾਰਤ 'ਚ ਘੱਟ ਯੂਨੀਵਰਸਿਟੀਆਂ ਨੇ ਡੀ-ਲਿਟ ਕੀ ਤੁਸੀਂ ਉਹਨੂੰ ਵਿਸ਼ਨੂੰ ਦਾ ਦੂਜਾ ਅਵਤਾਰ ਕਰ ਲਓ। ਇੱਕ ਤਾਂ ਮੋਦੀ ਬਣ ਹੀ ਗਿਆ, ਮੋਦੀ ਜਦੋਂ ਆਪ ਹੀ ਵਿਸ਼ਨੂੰ ਬਣ ਗਿਆ, ਜਿਹਨੂੰ ਮਰਜ਼ੀ ਉਹ ਕਲੋਨਿੰਗ ਕਰਦੇ ਵਿਸ਼ਨੂੰ ਦੇ ਨਾਂ ਥੱਲੇ, ਜਿੱਥੇ ਮਰਜ਼ੀ ਕਰਾ ਲਓ, ਮੁਲਕ ਉਹਨਾਂ ਦਾ। ਲੇਕਿਨ ਬਠਿੰਡੇ ਦੇ ਵਿੱਚ ਔਰ ਇਹ ਵੀ ਤੁਸੀਂ ਟਾਈਮਿੰਗ ਦੇਖੋ ਕੀ ਚੱਲ ਰਹੀ ਹੈ, ਜਦੋਂ ਟਾਰਗੇਟ ਕਿਲਿੰਗ ਦੇ ਲਈ ਔਰ ਸਿੱਖ ਕੌਮ ਉੱਥੇ ਤਾਂ ਸਿੱਖ ਲੀਡਰਾਂ ਦੇ ਵਿੱਚ ਉਹ ਜਾਨ ਹੀ ਨਹੀਂ ਹੈ ਕਿ ਉਹ ਆਪਣੇ ਜਿਹੜੇ ਮੁੰਡੇ ਮਾਰੇ ਗਏ ਨੇ ਉਹਨਾਂ ਦੇ ਲਈ ਇੱਕ ਸਿਮਰਨਜੀਤ ਸਿੰਘ ਮਾਨ ਨੂੰ ਛੱਡ ਕੇ ਜੇ ਪੋਲੀਟੀਕਲ ਅਰੀਨਾ 'ਚ ਗੱਲ ਕਰੀਏ, ਬਾਕੀ ਦੂਸਰੀਆਂ ਜਥੇਬੰਦੀਆਂ ਆਪਣੀਆਂ ਦਲ ਖਾਲਸਾ ਜਾਂ ਦੂਸਰੀ ਮੰਗ ਕਰਦੀਆਂ ਨੇ, ਪਰ ਜਿਨ੍ਹਾਂ ਨੂੰ ਤੁਸੀਂ ਮੁੱਖ ਧਾਰਾ ਪਾਰਟੀਆਂ ਕਹਿੰਦੇ ਹੋ, ਕਿਸੇ ਨੇ ਜ਼ਬਾਨ ਨਹੀਂ ਖੋਲੀ ਵੀ ਪੰਜਾਬ ਦਾ ਪੁੱਤਰ ਅਵਤਾਰ ਸਿੰਘ ਖੰਡਾ ਮਾਰਿਆ ਗਿਆ, ਹਰਦੀਪ ਸਿੰਘ ਨਿੱਜਰ ਮਾਰਿਆ ਗਿਆ ਔਰ ਕਿਸ ਅੰਦਾਜ਼ ਦੇ ਵਿੱਚ ਇਹ ਸਾਰਾ ਸਪਰੈਡ ਆਊਟ ਹੋ ਰਿਹਾ। ਔਰ ਇਸ ਖਬਰ ਨੂੰ ਉਹਨਾਂ ਨੇ ਇਹੀ ਨਹੀਂ ਕਿ ਵੀ ਉਹਨੂੰ ਯਕੀਨੀ ਬਣਾਇਆ, ਸਾਰੇ ਪ੍ਰੋਮਿਨੈਂਟ ਅਖਬਾਰਾਂ ਨੇ ਖਬਰ ਕੈਰੀ ਕੀਤੀ ਹੈ। NSA ਅਜੀਤ ਡੋਵਾਲ ਕਨਫਰਡ ਡੀ-ਲਿਟਡ ਸੈਂਟਰਲ ਯੂਨੀਵਰਸਿਟੀ ਇਨ ਬਠਿੰਡਾ ਔਰ ਉਹਦੇ 'ਚ ਉਹ ਸਟੂਡੈਂਟਸ ਨੂੰ ਫਿਰ ਐਡਰੈਸ ਕਰ ਰਿਹਾ ਕਨਵੋਕੇਸ਼ਨ ਦੇ ਵਿੱਚ ਕਿ ਵੀ ਇਹ ਤੁਸੀਂ ਦੇਖਣਾ ਹੈ, ਤੁਸੀਂ ਨੇਸ਼ਨ ਲਈ ਕੀ ਕਰਨਾ ਹੈ, ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਸ ਵੇਲੇ ਜਿਹੜਾ all of you are very lucky, you are members of that generation who are going to see a very powerful, very prosperous, very progressive India, which is the Committee of Nations will have a very great place। ਹੁਣ ਇਹ ਉਹ ਝੂਠ ਕਿ ਵੀ ਤੁਸੀਂ ਉਹਨਾਂ ਨੂੰ ਦੱਸ ਰਹੇ ਹੋ ਉਹੀ ਵਿਸ਼ਵ ਗੁਰੂ ਤੇ ਉਹੀ ਫਲਾਣਾ, ਲੇਕਿਨ ਇਹ ਇੱਕ ਅਫਸੋਸ ਹੈ ਕਿ ਸਾਡੇ ਵੱਡੇ ਜਿਹੜੇ ਈਵਨ ਗੱਲਾਂ ਮਾਰਨ ਵਾਲੇ ਲੋਕ ਨੇ ਉਹਨਾਂ ਨੂੰ ਜਿਹੜੇ ਇਸ ਕਿਸਮ ਦੀਆਂ ਇਹਨਾਂ ਦੀਆਂ ਹਰਕਤਾਂ ਨੇ, ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਵੀ ਇਸ ਦੇ ਉੱਤੇ ਅਦਰ ਦੈਨ ਕਿ ਖਬਰ ਤਾਂ ਉਹਨਾਂ ਨੇ ANI ਨੇ, ਦੂਜੇ ਨੇ PTI ਨੇ ਲਾਣੀ ਹੈ। ਦੇਖੋ ਜੀ ਬਠਿੰਡੇ 'ਚ ਖਲੋ ਕੇ ਬਠਿੰਡਾ ਯੂਨੀਵਰਸਿਟੀ ਨੇ, ਸੈਂਟਰਲ ਯੂਨੀਵਰਸਿਟੀ ਬਠਿੰਡਾ ਨੇ ਉਹਨੂੰ ਡੀ-ਲਿਟ ਦੀ ਦਿੱਤਾ। ਫਿਰ ਤੁਸੀਂ ਦੇਖੋ ਵੀ ਇਹੀ ਅਜੀਤ ਡੋਵਲ ਜੇ ਬਾਹਰ ਟਰਾਂਸਨੈਸ਼ਨਲ ਡਿਪਰੈਸ਼ਨ ਹੋਇਆ ਉਦੋਂ ਅਮਰੀਕਾ 'ਚ ਕੌਣ ਸੀ ਜੀ ਇੰਡੀਆ ਦਾ ਐਂਬੈਸਡਰ? ਤਰਨਜੀਤ ਸੰਧੂ। ਕਿੰਨੀ ਵਾਰੀ ਉਹਨੂੰ ਐਕਸਟੈਂਸ਼ਨ ਦਿੱਤੀ, ਕਿੰਨੇ ਇੰਡੀਅਨ ਫੋਰਨ ਸਰਵਿਸ ਦੇ ਜਿਨ੍ਹਾਂ ਦਾ ਚਾਂਸ ਹੀ ਖਤਮ ਹੋਇਆ ਕਿਉਂਕਿ ਇੱਥੇ ਉਹਨਾਂ ਦੇ ਲਈ ਕੋਈ ਯੂਜ਼ਫੁਲ ਕੰਮ ਕਰ ਰਿਹਾ ਹੋਏਗਾ, ਅਦਰਵਾਈਜ਼ ਪੱਗ ਵਾਲਾ ਜਾਂ ਦੂਜਾ ਉਹਨੂੰ ਕਾਹਨੂੰ ਉਹਨਾਂ ਨੇ ਇੱਥੇ ਰੱਖਣਾ ਸੀ। ਫਿਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਹੈ ਕਿ ਜੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਾਂ ਗੁਰਪਤਵੰਤ ਪੰਨੂ ਮਰਡਰ ਪਲਾਟ ਹੁੰਦਾ ਉਹ ਐਮਬੈਸੀ ਦੇ ਵਿੱਚ ਬੈਠੇ ਹੋਏ ਰਾਹ ਦੇ ਬੰਦੇ ਜਿਹਦੇ 'ਚ ਤਰਨਜੀਤ ਸੰਧੂ ਦੀ ਜ਼ਿੰਮੇਵਾਰੀ ਹੈ। ਹੁਣ ਇੱਕ ਪਾਸੇ ਇਹ ਅਜੀਤ ਡੋਵਲ ਬਠਿੰਡੇ ਦੇ ਵਿੱਚ ਡੀ-ਲਿਟ ਦਾ ਖਿਤਾਬ ਲੈ ਰਿਹਾ, ਡਿਗਰੀ ਲੈ ਰਿਹਾ, ਦੂਸਰੇ ਪਾਸੇ ਦਿੱਲੀ ਦੇ ਵਿੱਚ ਤੁਸੀਂ ਹੈਡਲਾਈਨ ਦੇਖੋਗੇ ਫਾਰਮਰ ਇੰਡੀਅਨ ਐਂਬੈਸਡਰ ਟੂ US ਤਰਨਜੀਤ ਸੰਧੂ ਜੁਆਇਨਸ BJP ਟੂ ਕੰਟੈਸਟ ਅੰਮ੍ਰਿਤਸਰ ਲੋਕ ਸਭਾ ਸੀਟ ਕਿ ਭਾਈ ਇਹ ਉਹਨੂੰ ਅੱਜ ਹੀ ਐਨ ਉਸ ਦੋਨੋਂ ਇੱਕੋ ਥਾਂ ਤੇ ਖਬਰਾਂ ਲੱਗੀਆਂ ਹੋਈਆਂ ਨੇ, ਉਹ BJP ਜੁਆਇਨ ਕਰ ਰਿਹਾ। 35 ਸਾਲ ਫੋਰਨ ਸਰਵਿਸ, ਅਜੇ ਤਾਂ ਰਿਟਾਇਰ ਕੁਛ ਹਫ਼ਤੇ ਪਹਿਲਾਂ ਹੋਇਆ, ਹੁਣ ਕਿਉਂ BJP ਜੁਆਇਨ ਕਰਾ ਉਹਨਾਂ ਉਹ ਦੱਸ ਰਿਹਾ ਨਾ ਕਿ ਆਹ ਦੇਖ ਲਓ ਇਹ ਜਿਹੜੇ ਸਿੱਖ ਬੜਾ ਮਾਣ ਕਰਦੇ ਨੇ, ਤੇਜਾ ਸਿੰਘ ਸਮੁੰਦਰੀ ਉਹਨੇ ਕੁਰਬਾਨੀ ਦਿੱਤੀ, ਉਹਦੇ ਨਾਂ ਤੇ ਸ਼੍ਰੋਮਣੀ ਕਮੇਟੀ ਨੇ ਆਪਣਾ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਉਹਦਾ ਨਾਂ ਰੱਖਿਆ।
ਉਹਦਾ ਪੋਤਾ ਹੈ, ਜਿਹਦੇ ਰਾਹੀਂ ਅਸੀਂ ਤੁਹਾਡੀ ਟਾਰਗੇਟ ਕਿਲਿੰਗ ਕੀਤੀਆਂ ਨੇ ਕੈਨੇਡਾ ਅਮਰੀਕਾ 'ਚ, ਅੱਗੋਂ ਕਰਵਾਉਣੀਆਂ ਸੀ, ਉਹ ਤਾਂ ਬੀਜੇਪੀ ਦੇ ਵਿੱਚ ਹੈ। ਔਰ ਉਹਨੂੰ ਅਸੀਂ ਤੁਹਾਡਾ ਜਿਹੜਾ ਹੋਲੀ ਸਿਟੀ, ਤੁਹਾਡਾ ਅੰਮ੍ਰਿਤਸਰ ਦਾ ਏਰੀਆ, ਉੱਥੋਂ ਉਹ ਸਾਡੀ ਹਿੰਦੂਤਵਾ ਦੀ ਨੁਮਾਇੰਦਗੀ ਕਰੇਗਾ। ਹੁਣ ਜੇ ਇਹ ਗੱਲਾਂ ਕਿਸੇ ਨੂੰ ਸਮਝ ਨਹੀਂ ਆਉਂਦੀਆਂ ਤੇ ਉਹਨਾਂ ਦਾ ਕਸੂਰ ਹੈ, ਜਿਨ੍ਹਾਂ ਦੇ ਕੌਮ ਦੇ ਨਾਲ ਇਹ ਹੋ ਰਿਹਾ ਹੈ। ਪਰ ਦੁਸ਼ਮਣ ਨੂੰ ਬੜਾ ਕਲੀਅਰ ਹੈ ਕਿ ਵੀ ਉਹਨਾਂ ਨੇ ਤੁਹਾਨੂੰ ਉੱਥੇ ਤੁਹਾਨੂੰ ਟਾਰਗੇਟ ਕਰਨਾ ਹੈ where it hurts most। ਬਿਲਕੁਲ ਬਿਲਕੁਲ ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਸ਼ਹੀਦ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਣ ਦੇ ਲਈ ਸਟੇਟ ਕੈਪੀਟਲ ਦੇ ਉੱਤੇ 29 ਮਾਰਚ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ ਵੋਟਾਂ ਵਾਲੇ ਦਿਨ 31 ਮਾਰਚ ਨੂੰ ਸਵੇਰੇ 7 ਵਜੇ ਸਟੇਟ ਕੈਪੀਟਲ ਤੇ ਹੀ ਪਾਏ ਜਾਣਗੇ। ਹੋਰ ਜਾਣਕਾਰੀ ਲਈ ਸੰਪਰਕ ਕਰੋ 669-222-0946 ਜਾਂ 669-222-0306। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਰਿਪਬਲਿਕਨ ਪਾਰਟੀ ਦੇ ਪ੍ਰੈਜ਼ੀਡੈਂਟ ਉਮੀਦਵਾਰ ਟਰੰਪ ਨੇ ਕਿਹਾ ਹੈ ਕਿ ਜਿਹੜੇ ਯਹੂਦੀ ਡੈਮੋਕ੍ਰੇਟਾਂ ਨੂੰ ਵੋਟ ਪਾਉਂਦੇ ਹਨ ਉਹ ਆਪਣੇ ਧਰਮ ਨੂੰ ਵੀ ਨਫ਼ਰਤ ਕਰਦੇ ਹਨ ਅਤੇ ਇਜ਼ਰਾਈਲ ਨੂੰ ਵੀ। ਸੋ ਵਾਈਟ ਹਾਊਸ ਅਤੇ ਯਹੂਦੀ ਜਥੇਬੰਦੀਆਂ ਵੱਲੋਂ ਇਸ ਨਫ਼ਰਤ ਭਰੇ ਬਿਆਨ ਤੇ ਤਿੱਖੇ ਵਿਰੋਧ ਦਾ ਇਜ਼ਹਾਰ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ? ਦੇਖੋ, ਇੱਕ ਪਾਸੇ ਸਾਡੀਆਂ ਨਜ਼ਰਾਂ ਆਪਣੀ ਧਰਤੀ ਦੇ ਉੱਤੇ ਟਿਕੀਆਂ ਹੋਈਆਂ ਕਿ ਪਾਰਲੀਮੈਂਟ ਦੀਆਂ ਚੋਣਾਂ, ਉਹਨਾਂ ਦਾ ਸਕੈਜੂਲ ਸਾਹਮਣੇ ਆ ਗਿਆ ਹੈ ਔਰ ਆਲਰੇਡੀ ਨਫ਼ਰਤ ਦੇ ਵਣਜਾਰਿਆਂ ਨੇ ਜਿਹੜਾ ਉਹ ਖੱਪਰ ਭਰ ਕੇ ਜਿਹੜਾ ਨਫ਼ਰਤ ਉਹ ਵਰਤਾ ਰਹੇ ਨੇ ਸਾਰੇ ਪਾਸੇ। ਬਿਲਕੁਲ, ਇਹ ਕਿੱਧਰ ਨੂੰ ਲੀਡ ਕਰੇਗੀ? ਮੁਸਲਮਾਨਾਂ ਦੀ ਨਸਲਕੁਸ਼ੀ ਵੱਲ ਜਾਏਗੀ, ਸਿੱਖਾਂ ਨੂੰ ਟਾਰਗੇਟ ਕੀਤਾ ਜਾਏਗਾ, ਕੋਈ ਹੋਰ ਜਿਹੜਾ ਨੋਟੰਕੀ ਕੀਤੀ ਜਾਏਗੀ ਜਿੱਤਣ ਦੇ ਲਈ, ਜਾਂ ਮਹਿਜ਼ ATM ਦੇ ਰਾਹੀਂ ਉਹ ਆਪਣੀ ਵਿਕਟਰੀ ਦਰਜ ਕਰਾ ਕੇ ਫਿਰ ਸਕਰੂ ਟਾਈਟ ਕਰਨਗੇ ਸਾਰਿਆਂ ਦਾ। ਇੱਕ ਪਾਸੇ ਤਾਂ ਇਹ ਧਿਆਨ ਹੈ, ਪਰ ਮੰਦੇ ਭਾਗਾਂ ਨੂੰ ਅਮਰੀਕਾ ਦੇ ਵਿੱਚ ਵੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਰੇਸ ਨਵੰਬਰ ਮਹੀਨੇ 'ਚ ਹੋਣ ਜਾ ਰਹੀ ਹੈ ਔਰ ਆਲਰੇਡੀ ਬਾਈਡਨ ਉਹਨਾਂ ਨੇ ਪ੍ਰਾਇਮਰੀ ਕਲਿੰਚ ਕੀਤੀ ਡੈਮੋਕ੍ਰੇਟਾਂ ਵੱਲੋਂ, ਔਰ ਟਰੰਪ ਬੇਸ਼ੱਕ ਉਹਨਾਂ ਦੀਆਂ ਲੀਗਲ ਪ੍ਰੋਬਲਮਸ ਨੇ, ਕੇਸ ਵੀ ਨੇ, ਲੇਕਿਨ ਉਹਨਾਂ ਨੇ ਰਿਪਬਲਿਕਨ ਕੈਂਡੀਡੇਸੀ ਜਿਹੜੀ ਹੈ ਉਹ ਕਲਿੰਚ ਕੀਤੀ ਹੈ ਔਰ ਆਲਰੇਡੀ ਜਿਹੜੀ ਉਹਨਾਂ ਦੀ ਮੇਨ ਰਾਈਵਲ BBC ਨਿੱਕੀ ਹੇਲੀ ਉਹਨੇ ਜਿਹੜਾ ਸਸਪੈਂਡ ਕਰ ਦਿੱਤਾ ਸੀ ਆਪਣਾ ਕੈਂਪੇਨ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਟਰੰਪ ਦੀ ਪਹਿਲੀ ਟਰਮ ਵੇਲੇ ਵੀ, ਜਦੋਂ ਕਿ ਟਰੰਪ ਦਾ ਸਿੱਧਾ ਵਾਹ ਜਿਹੜਾ ਉਹ ਬਿਲ ਕਲਿੰਟਨ ਦੀ ਘਰਵਾਲੀ ਦੇ ਨਾਲ ਸੀ, ਹਿਲਰੀ, ਜਿਸ ਨੂੰ ਟਰੰਪ ਨੇ ਹਿਲਰੀ ਦਾ ਕਰੁੱਕ ਕਹਿ ਕੇ ਉਸ ਨੂੰ ਪੂਰਾ ਗੰਦਲਾ ਕੀਤਾ ਔਰ ਆਪਣੀ ਸ਼ਾਰਪ ਵਿਟ ਔਰ ਵਨ ਲਾਈਨਰ ਸੈਂਟੈਂਸਸ ਔਰ ਫਰੈਸ਼ ਪਹਿਲੀ ਵਾਰੀ ਬੈਲਟ ਵੇਚ ਆਉਣਾ ਔਰ ਜ਼ਾਹਰ ਹੈ ਪੈਸੇ ਦੇ ਜ਼ੋਰ ਦੇ ਨਾਲ, ਔਰ ਦੂਸਰਾ ਔਰ ਜੋ ਹਾਲਾਤ ਹੁੰਦੇ ਨੇ ਕਈ ਵਾਰੀ ਉਸ ਚੋਂ ਜਿਹਦਾ ਵੀ ਦਾ ਲੱਗਦਾ ਉਸ ਨੇ ਪ੍ਰੈਜ਼ੀਡੈਂਸੀ ਕੱਢੀ। ਪਰ ਇਹਦੇ 'ਚ ਇਹ ਜਿਹੜੀ ਜਦੋਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਵਾਈਟ ਹਾਊਸ ਦੀ 2 ਟਰਮਸ ਉਹਨਾਂ ਨੇ ਕੀਤੀਆਂ, ਉਦੋਂ ਲੱਗਦਾ ਸੀ ਕਿ ਵੀ ਜਿਹੜਾ ਰੇਸਿਜ਼ਮ ਦਾ ਦੈਂਤ ਹੈ ਉਸ ਦਾ ਸਿਰ ਕੁਚਲਿਆ ਜਾ ਚੁੱਕਾ। ਹੁਣ ਇਹ ਨਹੀਂ ਹੈ ਵੀ ਇੱਕ ਉਹਦਾ ਟੈਂਟੈਕਲ ਤੋੜੋ ਤੇ ਇੱਕ ਹੋਰ ਨਿਕਲ ਆਉਂਦਾ ਵੀ ਇਹ ਖਤਮ ਹੋ ਗਿਆ ਔਰ
ਯੰਗਰ ਜਨਰੇਸ਼ਨ ਅਮਰੀਕਨਾਂ ਦੀ ਨੇ ਇੱਕ ਅਫਰੀਕਨ ਅਮਰੀਕਨ ਨੂੰ ਵਾਈਟ ਹਾਊਸ ਪਹੁੰਚਾ ਕੇ ਦੱਸ ਦਿੱਤਾ ਹੈ ਕਿ ਅਸੀਂ ਆਪਣੀ ਜਿਹੜੀ ਰੇਸਿਜ਼ਮ ਦੀ ਗੰਦੀ ਹਿਸਟਰੀ ਹੈ ਉਸ ਤੋਂ ਤੋਬਾ ਕੀਤੀ। ਬਿਲਕੁਲ। ਪਰ ਟਰੰਪ ਦੀ ਆਮਦ ਦੇ ਨਾਲ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਰੇਸਿਜ਼ਮ ਦੇ ਦੈਂਤ ਨੇ ਇੱਕ ਹੋਰ ਟੈਂਟੈਕਲ ਕੱਢਿਆ। ਉਹ ਭਾਵੇਂ ਇਸਲਾਮ ਵਿਰੋਧੀ ਨਫ਼ਰਤ ਸੀ, ਲਤੀਨੋਆਂ ਦੇ, ਮੈਕਸੀਕਨਸ ਦੇ, ਦੂਸਰੇ ਜੋ ਜਿਸ ਕਿਸਮ ਦੀਆਂ ਟਰੰਪ ਦੀਆਂ ਸਟੇਟਮੈਂਟਸ ਸੀ, ਔਰ ਉਸ ਦਾ ਨਤੀਜਾ ਕਿ ਵੀ ਹੇਟ ਕ੍ਰਾਈਮ ਵੀ ਵਧੇ ਔਰ ਹੋਰ ਵੀ ਬਹੁਤ ਸਾਰੇ ਉਹਦੇ ਪ੍ਰਭਾਵ ਦੇਖਣ ਚ ਆਏ। ਪਰ ਫਿਰ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਆਉਣ ਨਾਲ, ਜਿੱਥੇ ਅਜੇ ਬਾਈਡਨ ਦੀ ਪਹਿਲੀ ਟਰਮ ਹੀ ਚੱਲ ਰਹੀ ਹੈ, ਪਰ ਬਾਈਡਨ ਨੇ ਆਪਣੀ ਜਿਹੜੀ ਹੈ ਕਮਜ਼ੋਰ ਫੋਰਨ ਪਾਲਿਸੀ ਦੇ ਥੱਲੇ ਯੂਕਰੇਨ ਔਰ ਗਜ਼ਾ ਦੇ ਵਿੱਚ ਜੋ ਪਾਰਟ ਹੈ ਉਸ ਨੂੰ ਪ੍ਰੋਪਰ ਹੈਂਡਲਿੰਗ ਨਾ ਹੋ ਸਕਣਾ, ਨਤੀਜਾ ਕਿ ਉਨਾ ਐਸਰਟਿਵ ਨਹੀਂ ਹੈ ਬਾਈਡਨ। ਔਰ ਜੋ ਕੁਛ 7 ਅਕਤੂਬਰ ਤੋਂ ਬਾਅਦ ਜਦੋਂ ਕਿ ਹਮਾਸ ਨੇ 1200-1300 ਇਜ਼ਰਾਈਲੀ ਮਾਰੇ, 250 ਦੇ ਕਰੀਬ ਜਿਹੜੇ ਨੇ ਉਹ ਕਿਡਨੈਪ ਕੀਤੇ, ਔਰ ਉਦੋਂ ਤੋਂ ਲੈ ਕੇ ਇਜ਼ਰਾਈਲ ਲਗਾਤਾਰਤਾ ਦੇ ਨਾਲ ਗਜ਼ਾ ਦੇ ਇੱਕ ਹਿੱਸੇ ਦੀ ਉਹਨੇ ਮੁਕੰਮਲ ਤਬਾਹੀ ਕੀਤੀ ਹੈ। 30,000 ਤੋਂ ਜ਼ਿਆਦਾ ਫਲਸਤੀਨੀ ਮਾਰੇ ਨੇ, ਇਸ ਤੋਂ ਦੁੱਗਣੇ ਜ਼ਖਮੀ ਨੇ, ਔਰ 12 ਤੋਂ 15 ਲੱਖ ਜਿਹੜੇ ਨੇ ਬੇਘਰੇ ਨੇ। ਔਰ ਹੁਣ ਸਾਊਦਰਨ ਹਿੱਸੇ ਦੇ ਵਿੱਚ ਵੀ ਜਿਵੇਂ ਜਿਸ ਲੈਵਲ ਦੇ ਉੱਤੇ ਉਹ ਸਟ੍ਰਾਈਕ ਕਰ ਰਿਹਾ ਹੈ, ਇਹਦੇ ਬਾਵਜੂਦ ਕਿ ਯੂਨਾਈਟਿਡ ਨੇਸ਼ਨਸ ਕੀ ਕਹਿੰਦਾ ਹੈ, ਔਰ ਮੈਂ ਪਹਿਲਾਂ ਇਹ ਦੱਸ ਦਿਆਂ ਕਿ ਵੀ ਚੱਲ ਕੀ ਰਿਹਾ ਹੈ ਇਸ ਵੇਲੇ ਕਿ ਇਜ਼ਰਾਈਲ ਮੇ ਬੀ ਯੂਜ਼ਿੰਗ ਸਟਾਰਵੇਸ਼ਨ ਐਜ਼ ਵੈਪਨ ਆਫ ਵਾਰ। ਯੂਨਾਈਟਿਡ ਨੇਸ਼ਨਸ United Nations Human Rights Chief Volker Turk said, situation of hunger, starvation and famine is a result of Israel's extensive restrictions on the entry and distribution of humanitarian aid and commercial goods. कि Israel deliberately ਜਿਹੜਾ ਹੈ ਉਹ ਭੁੱਖ ਨੰਗ ਨੂੰ, ਕਿਉਂਕਿ ਮਰ ਰਹੇ ਨੇ ਲੋਕ, ਈਵਨ ਅਮਰੀਕਾ ਨੇ ਸਪੈਸ਼ਲ ਜਿਹੜੀ ਆ ਉਹ ਬਣਾ ਕੇ ਆਪਣਾ ਜਾਂ ਉੱਥੇ ਏਡ ਪਹੁੰਚਾਉਣ ਦਾ ਯਤਨ ਕੀਤਾ, ਉਹਦਾ ਨਾਲ ਥੋੜੀ ਬਹੁਤ ਭਾਵੇਂ ਕੋਈ ਰਾਹਤ ਮਿਲੀ ਹੋਏਗੀ, ਲੇਕਿਨ ਕੁੱਲ ਮਿਲਾ ਕੇ ਇਹ ਐਸੋਸੀਏਟਡ AFP ਦੀ ਨਿਊਜ਼ ਹੈ। ਉਹਨਾਂ ਨੇ ਕਿਹਾ ਵੀ ਇਜ਼ਰਾਈਲ ਡੈਲੀਬਰੇਟਲੀ ਭੁੱਖ ਪਿਆਸ ਨੂੰ ਵੈਪਨ ਆਫ ਵਾਰ ਬਣਾ ਰਿਹਾ। ਔਰ ਇਹ ਖਬਰ ਸੈਕੰਡ ਜਦੋਂ ਅਸੀਂ ਦੇਖਦੇ ਹਾਂ, ਇਜ਼ਰਾਈਲ ਲਾਂਚੇਸ ਅਨਦਰ ਰੇਡ ਔਨ ਗਜ਼ਾਜ਼ ਮੇਨ ਹਸਪੀਟਲ ਚਾਰਜਿੰਗ that Hamas has regrouped there, or people sheltering in the hospital said Israeli forces backed by tanks and artillery had surrounded the medical complex early Monday and that snipers were shooting at people inside. ਟੈਂਕਾਂ ਨੇ ਹਸਪਤਾਲ ਘੇਰ ਲਿਆ ਔਰ ਸਨਾਈਪਰ ਜਿਹੜੇ ਨੇ ਅੰਦਰ ਗੋਲੀਆਂ ਦੇ ਨਾਲ ਉਡਾ ਰਹੇ ਨੇ। ਔਰ ਇਸ ਤੋਂ ਇਲਾਵਾ UN ਏਜੰਸੀ ਦਾ ਇਹ ਵੀ ਕਹਿਣਾ, UN ਏਜੰਸੀ ਸੇਜ਼ famine is imminent in Gaza. Aid distribution is virtually impossible because of Israeli restrictions. So ਜਦੋਂ ਉਹ famine ਨੂੰ as a weapon ਹੀ use ਕਰ ਰਹੇ ਨੇ starvation ਔਰ ਦੂਸਰੇ ਦੇ ਲਈ, ਔਰ ਸੈਕੰਡ ਹਸਪਤਾਲ ਦੇ ਉੱਤੇ ਵੀ ਬਿਲਕੁਲ ਉਹਨਾਂ ਦਾ ਉਹੀ ਪੈਟਰਨ ਜੋ ਪਹਿਲਾਂ। ਹੁਣ ਇਹਨਾਂ ਦੇ ਚੱਲਦੇ ਆ ਈਵਨ ਵਾਈਟ ਹਾਊਸ ਦੀ ਪੇਸ਼ੈਂਸ ਵੀ ਮੁੱਕ ਗਈ। ਬਾਈਡਨ ਨੇ ਨੇਤਨਯਾਹੂ ਨੂੰ ਕ੍ਰਿਟਿਸਾਈਜ਼ ਕੀਤਾ, ਔਰ ਸਭ ਤੋਂ ਵੱਡੀ ਗੱਲ ਸੀ ਕਿ ਸੈਨੇਟ ਦੇ ਵਿੱਚ ਜਿਹੜਾ ਸੈਨੇਟ ਮੈਜੋਰਟੀ ਲੀਡਰ ਹੈ ਚੱਕ ਸ਼ੂਮਰ, ਸੈਨੇਟਰ ਹੈ ਨਿਊਯਾਰਕ ਤੋਂ, ਖੁਦ ਯਹੂਦੀ ਹੈ, ਉਸ ਨੇ ਜਿਹੜਾ ਹੈ ਉਹ ਇਜ਼ਰਾਈਲ ਦੇ ਲੋਕਾਂ ਨੂੰ ਕਿਹਾ ਕਿ ਭਾਈ ਇਹ ਜਿਹੜਾ ਤੁਸੀਂ ਨਵੀਆਂ ਚੋਣਾਂ ਕਰੋ ਇਜ਼ਰਾਈਲ 'ਚ, ਔਰ ਇਹ ਨੇਤਨਯਾਹੂ ਗਲਤ ਰਸਤੇ ਤੇ ਚੜ੍ਹ ਪਏ। ਹੁਣ ਇਹ ਕ੍ਰਿਟਿਸਿਜ਼ਮ ਬਿਲਕੁਲ ਠੀਕ ਹੈ, ਕਿਉਂਕਿ ਹਾਲਾਂ ਉਹ ਇਹ ਕਹਿ ਰਹੇ ਨੇ ਜੀ ਅਸੀਂ ਇਜ਼ਰਾਈਲ ਦੇ ਰਾਈਟ ਆਫ ਸੈਲਫ ਡਿਫੈਂਸ ਤੇ ਇਹ ਉਹ ਦੀ ਹਮਾਇਤ ਕਰਦੇ ਹਾਂ, ਪਰ ਇਸ ਲੈਵਲ ਤੱਕ ਚਲੇ ਜਾਣਾ ਵੀ ਵਾਈਟ ਹਾਊਸ ਦਾ ਜਾਂ ਚੱਕ ਸ਼ੂਮਰ ਦਾ, ਕਿਉਂਕਿ ਵਿਦਨ ਡੈਮੋਕ੍ਰੇਟਾਂ ਦੇ ਵੀ ਜਿਹੜਾ ਪ੍ਰੋਗਰੈਸਿਵ ਬਲਾਕ ਹੈ, ਜਿਹੜੇ ਯੰਗਸਟਰਸ ਨੇ ਉਹ ਦੇਖ ਰਹੇ ਨੇ ਕਿ ਵੀ ਇਹ ਇੱਕ ਤੋਂ ਬਾਅਦ ਇੱਕ ਜੋ ਇਜ਼ਰਾਈਲ ਕਰ ਰਿਹਾ ਹੈ, ਇਹ ਤਾਂ ਹਿਟਲਰ ਦਾ ਤਾਂ ਪੜ੍ਹਿਆ ਹੋਇਆ ਕਿਤਾਬਾਂ 'ਚ, ਇਹ ਤਾਂ ਉਹਨੂੰ ਪਿੱਛੇ ਛੱਡ ਰਹੇ ਨੇ। ਸੋ ਇਹਨਾਂ ਨੂੰ ਵੀ ਪਤਾ ਹੈ ਕਿ ਵੀ ਉਹਨਾਂ ਦੇ ਉਸ ਵੋਟਰ ਨੇ ਨਿਕਲਣਾ ਨਹੀਂ ਹੈ, ਭਾਵੇਂ ਉਹ ਟਰੰਪ ਨੂੰ ਵੋਟ ਨਾ ਵੀ ਪਾਉਣ, ਵੋਟ ਨਹੀਂ ਪਾਉਣਗੇ, ਉਹਦਾ ਵੀ ਫਾਇਦਾ ਟਰੰਪ ਨੂੰ ਹੋਏਗਾ, ਇੱਕ ਵੱਖਰੀ ਕਹਾਣੀ ਹੈ। ਲੇਕਿਨ ਇਸ ਸਭ ਦੇ ਚੱਲਦੇ ਆ ਆਲਰੇਡੀ ਜਿਹਨੂੰ ਐਕਸਪ੍ਰੈਸ਼ਨ ਹੈ ਬਲਦੀ ਤੇ ਤੇਲ ਪਾਉਣਾ, ਅੱਗੇ ਹੀ ਅੱਗ ਲੱਗੀ ਹੋਈ ਹੈ ਉੱਥੇ ਜੋ ਚੱਲ ਰਿਹਾ ਹੈ, ਔਰ ਟਰੰਪ ਨੇ ਅੱਜ ਬਲਦੀ ਤੇ ਤੇਲ ਪਾਇਆ। ਟਰੰਪ ਸੇਜ਼ Jews who vote for Democrats hate Israel and their religion. ਉਹਨੇ ਕਿਹਾ ਕਿ ਜੀ ਇਹ ਜਿਹੜੇ ਯਹੂਦੀ
ਡੈਮੋਕ੍ਰੇਟਾਂ ਨੂੰ ਵੋਟ ਪਾਉਂਦੇ ਨੇ ਉਹ ਇਜ਼ਰਾਈਲ ਨੂੰ ਵੀ ਨਫ਼ਰਤ ਕਰਦੇ ਨੇ ਔਰ ਆਪਣੇ ਮਜ਼ਹਬ ਨੂੰ ਵੀ ਨਫ਼ਰਤ ਕਰਦੇ ਨੇ। ਹੁਣ ਇਹ ਬਹੁਤ ਜਿਹੜੀ ਹੈ ਨਫ਼ਰਤ ਭਰੀ ਬਿਆਨਬਾਜ਼ੀ ਹੈ ਔਰ ਇਸ ਦੇ ਉੱਤੇ ਜਿਹੜਾ ਬਿਲਕੁਲ ਉਵੇਂ ਹੀ ਰਿਐਕਟ ਕੀਤਾ ਹੈ ਵਾਈਟ ਹਾਊਸ ਨੇ ਵੀ, ਜੂਇਸ਼ ਆਰਗੇਨਾਈਜੇਸ਼ਨਸ ਨੇ ਵੀ, ਔਰ ਉਹਦੇ 'ਚ ਉਹਨਾਂ ਨੇ ਕਿਹਾ ਜਿਹੜਾ ਉਹ ਰਿਪਬਲਿਕਨ ਪਾਰਟੀ ਦਾ ਹੁਣ ਕਿਉਂਕਿ ਕੈਂਡੀਡੇਟ ਹੈ, the comment sparked immediate backlash from White House. President Joe Biden's campaign and Jewish leaders, the vast majority of Jewish Americans identify as Democrats. ਹੁਣ almost 70 ਤੋਂ 80% ਜਿਹੜੇ ਯਹੂਦੀ ਨੇ ਇਸ ਮੁਲਕ ਦੇ ਵਿੱਚ 6 ਮਿਲੀਅਨ ਦੇ ਲਗਭਗ ਉਹਨਾਂ ਦੀ ਆਬਾਦੀ ਹੈ, ਉਹ ਡੈਮੋਕ੍ਰੈਟ ਨੇ ਔਰ ਵੈਲਿਊਜ਼ ਵੀ ਰਿਪਬਲਿਕਨਸ ਦਾ ਉਹ ਰੈਡਨੈਕ ਔਰ ਦੂਸਰਾ ਪਾਰਟ ਰਿਹਾ। ਹਾਲਾਂਕਿ ਇਕਨੋਮਿਕਲੀ ਕਈ ਰਿਪਬਲਿਕਨ ਹੋਣਗੇ ਜਾਂ ਸੋਸ਼ਲੀ ਡੈਮੋਕ੍ਰੈਟ ਹੋਣਗੇ ਔਰ ਇਸ ਦੇ ਉੱਤੇ ਈਵਨ ਵਾਈਟ ਹਾਊਸ ਦੇ ਸਪੋਕਸਪਰਸਨ ਐਂਡਰਿਊ ਬੇਟਸ ਨੇ ਕਿਹਾ ਕਿ ਵੀ ਇਹ ਜਿਹੜੇ ਕਮੈਂਟ ਨੇ ਇਹ ਬਹੁਤ ਐਂਟੀ ਸੈਮਿਟਿਕ ਰੈਟਰਿਕ ਹੈ ਟਰੰਪ ਦਾ ਔਰ ਐਜ਼ ਐਂਟੀ ਸੈਮਿਟਿਕ ਕ੍ਰਾਈਮਸ ਐਂਡ ਐਕਟਸ ਆਫ ਹੇਟ ਹੈਵ ਇਨਕਰੀਜ਼ਡ ਅਕ੍ਰੋਸ ਦਾ ਵਰਲਡ among them the deadliest attack committed against Jewish people since the Holocaust. Leaders have an obligation to call hate what it is and bring Americans together. ਉਹਨਾਂ ਨੇ ਕਿਹਾ ਜੀ ਇਹ ਤਾਂ ਐਂਟੀ ਸੈਮਿਟਿਜ਼ਮ ਦੀ ਸਿਖਰ ਹੈ, ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਵੀ ਇਹ ਕਿਉਂਕਿ ਜਿਹੜੇ ਡੈਮੋਕ੍ਰੈਟ ਨੂੰ ਵੋਟ ਕਰਦੇ ਨੇ ਉਹ ਇਜ਼ਰਾਈਲ ਨੂੰ ਔਰ ਯਹੂਦੀ ਧਰਮ ਨੂੰ ਨਫ਼ਰਤ ਕਰਦੇ ਨੇ, ਤੁਸੀਂ ਇਨਸਾਈਟ ਕਰ ਰਹੇ ਹੋ ਜਿਹੜੇ ਐਕਸਟ੍ਰੀਮਿਸਟ ਨੇ ਉਹਨਾਂ ਨੂੰ ਕਿ ਬਈ ਇਹਨਾਂ ਦੇ ਉੱਤੇ ਅਟੈਕ ਕਰੋ। ਔਰ ਉਹਨਾਂ ਨੇ ਬਾਈਡਨ ਕੈਂਪੇਨ ਨੇ ਕਿਹਾ ਦਾ ਓਨਲੀ ਪਰਸਨ who should be ashamed here is Donald Trump. ਉਹਨੂੰ ਸ਼ਰਮ ਆਉਣੀ ਚਾਹੀਦੀ ਹੈ। ਔਰ ਇਸ ਦੇ ਉੱਤੇ ਈਵਨ ਜੋਨਾਥਨ ਗ੍ਰੀਨਬਲੈਟ ਇਹ ਐਂਟੀ ਡਿਫੇਮੇਸ਼ਨ ਲੀਗ ਹੈ ਜਿਹੜੀ ਜ਼ਾਹਰ ਹੈ ਜੂਸ਼ ਰਨ ਕਰਦੇ ਨੇ, ਉਹਨੇ ਕਿਹਾ ਕਿ accusing Jews of hating their religion because they might vote for a particular party is defamatory and patently false. कि भाई ये defamation है और बिल्कुल झूठा part है। Serious leaders who care about the historical US-Israel alliance should focus on strengthening rather than unraveling bipartisan support for the state of Israel, he wrote. उन्होंने और इस ते उत्ते होर भी बहुत सारे आंदे कमेंट ने और चक शूमर जिसने ऑलरेडी इस दे उत्ते उस नूं करड़े हत्थी लिया है नेतनयाहू नूं कि भी इहनूं इथों कड्डो और ये उन्होंने नेतनयाहू's handling of war in Gaza warning that the civilian toll was damaging Israel's standing around the world. He also called for Israel to hold new elections. उन्होंने कहा भी ये जो चल रहा है ये इजराइल के खिलाफ दुनिया के विच एक हवा बन रही है, ये ठीक नहीं है इजराइल के लिए। वो खुद यहूदी है लेकिन ट्रंप ने हुण ये कह के ट्रंप ने की कीता जिन्होंने कहते हैं कि भी तुसी कबूतरां दे विच बिल्ली छड़ दो, कहंदा टू लेट द कैट आउट अमंगस्ट द पिजन्स। और ये डिबेट इस पासों होएगी और इहदे च यही होएगा कि भी उसने अपना जिहड़ा कार्ड शो कर दिता है। ਇਹਦਾ ਫਾਇਦਾ ਇੱਕ ਇਹ ਵੀ ਜਿਹੜਾ ਉਸ ਨੂੰ ਦਾ ਜੋ ਹੋਏਗਾ ਇਹਦਾ ਇੱਕ ਨਤੀਜਾ ਇਹ ਹੈ ਕਿ ਵੀ ਜੇ ਟਰੰਪ ਆਇਆ ਤੇ ਉਹ ਬਿਲਕੁਲ ਹੀ ਇਹਨਾਂ ਦਾ ਸਫਾਇਆ ਗਜ਼ਾ ਦਾ ਕਰ ਦੇਗਾ ਕਿਉਂਕਿ ਉਹਨੇ ਤਾਂ ਇਹ ਕਹਿ ਦਿੱਤਾ ਕਿ ਜਿਹੜੇ ਇਜ਼ਰਾਈਲ ਦੇ ਖਿਲਾਫ ਜਾਂ ਉਹਨਾਂ ਦੇ ਖਿਲਾਫ ਬੋਲਦੇ ਨੇ ਜ਼ਾਹਰ ਨੈਤਨਯਾਹੂ ਦੇ ਖਿਲਾਫ ਔਰ ਜਿਹੜੇ ਵੋਟ ਪਾਉਂਦੇ ਨੇ ਡੈਮੋਕ੍ਰੈਟਾਂ ਨੂੰ ਤੇ ਜੇ ਡੈਮੋਕ੍ਰੈਟਾਂ ਦਾ ਚੱਕ ਸ਼ੂਮਰ ਕਹਿ ਰਿਹਾ ਕਿ ਭਾਈ ਇਹ ਚੋਣਾਂ ਕਰਾਓ ਨੈਤਨਯਾਹੂ ਨੂੰ ਕਿ ਵੀ ਤੂੰ ਠੀਕ ਨਹੀਂ ਕਰ ਰਿਹਾ, ਸੋ ਇਹਦਾ ਮਤਲਬ ਹੈ ਕਿ ਟਰੰਪ ਅੱਖਾਂ ਬੰਦ ਕਰਕੇ ਨੈਤਨਯਾਹੂ ਦੀ ਪਾਲਿਸੀ ਨੂੰ ਸਪੋਰਟ ਕਰੇਗਾ। ਸੋ ਕੱਲਾ ਇਹ ਨਹੀਂ ਕਿ ਵੀ ਯੂਕਰੇਨ ਦੇ ਵਿੱਚ ਭੋਗ ਪੈ ਜਾਏਗਾ ਜਿਹੜਾ 2 ਸਾਲ ਦੀ ਰੈਜ਼ਿਸਟੈਂਸ ਹੈ ਯੂਕਰੇਨੀਅਨ ਲੋਕਾਂ ਦੀ, ਉਹਦੇ 'ਚ ਤਾਂ ਖੁੱਲ੍ਹ ਕੇ ਪੁਤਿਨ ਦੇ ਨਾਲ ਖੜਾ ਹੈ ਟਰੰਪ ਜਾਂ ਉਹਦੀਆਂ ਨੀਤੀਆਂ ਨੂੰ। ਉਹ ਤਾਂ ਨੈਟੋ ਵਾਲਿਆਂ ਨੂੰ ਕਹਿੰਦਾ ਕਿ ਪੈਸੇ ਦਿਓ, ਨਹੀਂ ਤਾਂ ਰਸ਼ੀਆ ਨੂੰ ਕਹਿੰਦਾ ਤੁਸੀਂ ਕੋਈ ਨਹੀਂ ਇਹਨਾਂ ਤੇ ਕਰ ਦਿਓ ਹਮਲਾ, ਅਸੀਂ ਨਹੀਂ ਕੁਝ ਵੀ ਕਰਦੇ। ਤੇ ਇਹੀ ਕੁਝ ਗਜ਼ਾ ਦੇ ਮਾਮਲੇ 'ਚ ਹੋਏਗਾ। ਇਟਸ ਵੈਰੀ ਹੌਰੀਫਾਈਂਗ। ਜੀ ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਹੱਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਾਮੈਂਟੋ ਵਿਖੇ
ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਸ਼ਹੀਦ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਣ ਦੇ ਲਈ ਸਟੇਟ ਕੈਪੀਟਲ ਦੇ ਉੱਤੇ 29 ਮਾਰਚ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ ਵੋਟਾਂ ਵਾਲੇ ਦਿਨ 31 ਮਾਰਚ ਨੂੰ ਸਵੇਰੇ 7 ਵਜੇ ਸਟੇਟ ਕੈਪੀਟਲ ਤੇ ਹੀ ਪਾਏ ਜਾਣਗੇ। ਹੋਰ ਜਾਣਕਾਰੀ ਲਈ ਸੰਪਰਕ ਕਰੋ 669 222 0946 ਜਾਂ 669 222 0306। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੇ ਪੰਜਾਬ ਸਰਕਾਰ ਵੱਲੋਂ ਅੱਗੂ ਹੋਰ ਲੰਮੇ ਸਮੇਂ ਲਈ NSA ਲਗਾਇਆ ਜਾ ਰਿਹਾ ਹੈ ਔਰ ਇਹ ਜ਼ੁਲਮ ਦੀ ਇੰਤਹਾ ਹੈ। ਔਰ ਵੈਸਟਰਨ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਵੱਲੋਂ ਸਿੱਖ ਗੁਰਦੁਆਰਾ ਪਰਥ ਬੈਨੇਟ ਸਪ੍ਰਿੰਗ ਵਿੱਚ ਇੱਕ ਗੁਰਮਤਿ ਸਮਾਗਮ ਜਿਹੜਾ ਕਰਵਾਇਆ ਗਿਆ ਜਾਂ ਕੀਤਾ ਗਿਆ, ਜਿਸ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੇ ਨਾਲ ਇੱਕ ਜੁੜਤਾ ਦਾ ਇਜ਼ਹਾਰ ਕੀਤਾ ਗਿਆ ਅਤੇ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ ਗਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਔਰ ਗੁਰਬਾਣੀ ਜਿਹੜੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਬਹੁਤ ਸਾਰੇ ਵਿਊਅਰਸ ਵੱਲੋਂ ਸਾਡਾ ਜਿਹੜਾ ਕੱਲ ਦਾ ਸੈਗਮੈਂਟ ਸੀ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਦੀ ਚੜ੍ਹਦੀ ਕਲਾ ਲਈ ਔਰ ਪੰਜਾਬ ਦੀਆਂ ਜੇਲ੍ਹਾਂ 'ਚ ਲਿਆਉਣ ਲਈ ਜਿਹੜਾ ਸਮਾਗਮ ਭਾਰੀ ਰੁਕਾਵਟਾਂ ਦੇ ਬਾਵਜੂਦ ਜਿਹੜਾ ਬੜਾ ਸਫਲਤਾ ਦੇ ਨਾਲ ਸਿਰੇ ਚੜ੍ਹਿਆ, ਉਸ ਦੇ ਉੱਤੇ ਸਾਡੀ ਗੱਲਬਾਤ ਨੂੰ ਜਿਹੜਾ ਉਹ ਐਪਰੀਸ਼ੀਏਟ ਕੀਤਾ ਗਿਆ। ਔਰ ਨਾਲ ਹੀ ਉਹਨਾਂ ਨੇ ਬਹੁਤ ਸਾਰੇ ਨੇ ਵੀ ਜਾਨਣਾ ਚਾਹਿਆ ਵੀ ਇੱਥੇ ਤਾਂ ਚਲੋ ਹੋਇਆ ਵੀ ਉਹਨਾਂ ਦੀ ਭੁੱਖ ਹੜਤਾਲ ਛੁਡਵਾ ਦਿੱਤੀ ਗਈ ਹੈ ਔਰ ਇਹ ਜਿਹੜਾ 5 ਮੈਂਬਰੀ ਕਮੇਟੀ ਅੱਗੇ ਦੇ ਪ੍ਰੋਗਰਾਮ ਦੇਗੀ ਅਪ੍ਰੈਲ 'ਚ ਕੀ ਕਰਨਾ ਹੈ ਜਾਂ ਦੂਸਰਾ ਵੀ ਡਿਬਰੂਗੜ੍ਹ 'ਚ ਕੀ ਚੱਲ ਰਿਹਾ। ਅਸੀਂ ਲੇਟੈਸਟ ਸਟੂਡੀਓ 'ਚ ਆਉਣ ਤੋਂ ਪਹਿਲਾਂ ਵੀ, ਕਿਉਂਕਿ ਕਾਫੀ ਕਨਫਲਿਕਟਿੰਗ ਰਿਪੋਰਟਸ ਨੇ ਉੱਥੋਂ, ਇੱਕ ਤਾਂ ਇਹ ਸੀ ਕਿ ਇੱਥੋਂ ਜਿਹੜੇ ਨੇ ਪੰਜ ਸਿੰਘ ਜਾਣਗੇ ਉਹਨਾਂ ਦੀ ਉੱਥੇ ਹੜਤਾਲ ਛੁਡਵਾਉਣਗੇ, ਫਿਰ ਉੱਥੇ ਕੀ ਚੱਲ ਰਿਹਾ ਹੈ ਇਹ ਵੀ ਸੀ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਉੱਥੇ ਪਹਿਲਾਂ ਹੀ ਪਹੁੰਚੇ ਹੋਏ ਨੇ। ਉਹਦੇ ਤੋਂ ਕੁਛ ਨੂੰ ਇਹ ਆਸ ਸੀ ਕਿ ਸ਼ਾਇਦ ਇਹ ਜਿਹੜਾ ਦਬਾਅ ਇੱਕ ਬਣ ਰਿਹਾ ਇਹਦੇ ਥੱਲੇ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਲਿਆਉਣ ਦਾ ਕੋਈ ਫੈਸਲਾ ਹੋਇਆ ਹੋਇਆ। ਹਾਲਾਂਕਿ ਸਾਨੂੰ ਇਸ ਗੱਲ ਦਾ ਅੰਦਾਜ਼ਾ ਹੈ ਵੀ ਹੁਣ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਤਾਂ ਇਲੈਕਸ਼ਨਾਂ ਤੋਂ ਬਾਅਦ ਤਾਂ ਗੱਲ ਜਾਏਗੀ ਔਰ ਉਹ ਉਹਨਾਂ ਨੂੰ ਸੌਖੇ ਬਾਹਰ ਨਹੀਂ ਆਉਣ ਦੇਣਗੇ। ਲੇਕਿਨ ਮੇਰੇ ਸਾਹਮਣੇ ਜਿਹੜਾ BBC ਦੀ ਪੰਜਾਬੀ ਸਰਵਿਸ ਦੀ ਰਿਪੋਰਟ ਹੈ ਕਿ ਅੱਜ ਜਦੋਂ ਇਹ ਕੇਸ ਪੇਸ਼ ਹੋਇਆ ਪੰਜਾਬ ਹਰਿਆਣਾ ਹੈ, ਕਿਉਂਕਿ ਮਾਰਚ ਮਹੀਨੇ 'ਚ ਹੀ ਲਾਈ ਗਈ ਸੀ NSA, ਸਾਲ ਆਲਮੋਸਟ ਹੁੰਦਾ ਹੈ, ਰਿਵਿਊ ਹੁੰਦਾ ਹੈ ਜਾਂ ਖਤਮ ਕੀਤੀ ਜਾਂਦੀ ਹੈ। ਔਰ ਅੱਜ ਜਦੋਂ ਜਿਹੜਾ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਵਕੀਲ ਹੈ, ਜਿਹਨੂੰ ਬਚਾਅ ਪੱਖ ਦਾ ਵਕੀਲ ਅਸੀਂ ਕਹਿੰਦੇ ਹਾਂ, ਮਿਸਟਰ ਵਿਪਨ ਘਈ, ਉਹਨਾਂ ਨੇ BBC ਨੂੰ ਦੱਸਿਆ ਕਿ ਅਸੀਂ ਅਦਾਲਤ ਦੇ ਵਿੱਚ ਇਹ ਪੁੱਛਿਆ ਕਿ ਮਿਆਦ ਖਤਮ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਹਿਰਾਸਤ ਵਿੱਚ ਕਿਉਂ ਰੱਖਿਆ ਗਿਆ ਹੈ, ਕਿਉਂਕਿ ਮਿਆਦ ਤਾਂ ਖਤਮ ਹੋ ਗਈ NSA ਦੀ। ਇਸ ਉੱਤੇ ਪੰਜਾਬ ਸਰਕਾਰ ਦੇ ਵਕੀਲ ਨੇ ਨਵੇਂ ਹੁਕਮ ਜਾਰੀ ਕੀਤੇ ਜਾਣ ਦੀ ਗੱਲ ਆਖੀ। ਦੇਖੋ ਕਿ ਵੀ ਅਸੀਂ ਸਰਕਾਰ ਨੇ ਨਵੇਂ, ਹੁਣ ਕੀ ਨਵੇਂ ਹੁਕਮ ਨੇ, ਉਸ ਉਹਨਾਂ ਨੇ ਕਿਹਾ ਕਿ ਹੁਕਮ ਸਿੱਧਾ ਹਿਰਾਸਤ ਵਿੱਚ ਲੈ ਕੇ ਵਿਅਕਤੀਆਂ ਨੂੰ ਭੇਜੇ ਜਾਂਦੇ ਹਨ। ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ, ਪਰ ਪੰਜਾਬ ਸਰਕਾਰ ਨੇ ਕਿਹਾ ਜੀ ਅਸੀਂ ਨਵਾਂ ਹੁਕਮ ਜਾਰੀ ਕਰ ਦਿੱਤਾ ਹੈ। ਔਰ ਇਸ ਦੇ ਉੱਤੇ ਫਿਰ ਜਿਹੜੇ ਮਾਨ ਸਿੰਘ ਖਾਰਾ ਉਹਨਾਂ ਦੇ ਵਕੀਲ ਨੇ ਅੰਮ੍ਰਿਤਪਾਲ ਹੋਰਾਂ ਦੇ, ਅਦਰਵਾਈਜ਼ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਨਵੇਂ ਹੁਕਮ ਕੀ ਨੇ ਸਾਨੂੰ ਨਹੀਂ ਪਤਾ, ਇਹ 3 ਮਹੀਨੇ ਹੈ, ਸਾਲ ਹੈ, ਕੀ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਉਣ ਵਾਲੇ ਪੀਰੀਅਡ ਲਈ ਉਹਨਾਂ ਨੇ ਰਾਹ ਬੰਦ ਕਰ ਦਿੱਤਾ ਹੈ ਕਿ ਜਿਹੜਾ ਇਹ ਬਹੁਤਿਆਂ ਨੂੰ ਸੀ ਕਿ ਸ਼ਾਇਦ ਦਬਾਅ ਦੇ ਨਾਲ ਜਾਂ ਅਕਾਲੀਆਂ ਦਾ ਜੋ BJP ਨਾਲ ਅਲਾਇੰਸ ਦਾ ਚੱਲ ਰਿਹਾ ਉਹ ਪੰਜਾਬ ਦੀਆਂ ਜੇਲ੍ਹਾਂ 'ਚ ਲੈ ਆਉਣ ਔਰ ਬੰਦੀ ਸਿੰਘਾਂ ਦੇ ਮਾਮਲੇ 'ਚ ਕੋਈ ਨਾ ਕੋਈ ਰਾਹਤ ਮਿਲੇ, ਉਹ ਜਿਹੜੀ ਹੈ ਉਹਦੀ ਆਸ ਮੁੱਕ ਗਈ। ਔਰ ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕਰਦੇ ਹਾਂ ਕਿ ਵੀ ਜਿਹੜੇ
ਇਸ ਵੇਲੇ 5 ਮੁਲਕ ਜਿਹੜੀਆਂ ਪੰਥਕ ਐਕਟੀਵਿਟੀਜ਼ ਨੇ ਉਹਨਾਂ ਦੇ ਵਿੱਚ ਰਡਾਰ ਦੇ ਉੱਤੇ ਨੇ। ਅਮਰੀਕਾ, ਕੈਨੇਡਾ, UK, ਇਸ ਦਾ ਇੱਕ ਆਪਣਾ ਪ੍ਰਭਾਵ ਹੈ, ਔਰ ਇਸ ਦੇ ਨਾਲ ਨਾਲ ਈਵਨ ਆਸਟ੍ਰੇਲੀਆ ਪੰਜਵਾਂ। ਚਲੋ 5i ਕੰਟਰੀ ਦੇ ਥੱਲੇ ਨਿਊਜ਼ੀਲੈਂਡ ਵੀ ਮੇਰੇ ਮਾਈਂਡ 'ਚ ਆਇਆ, ਪਰ ਇਸ ਵੇਲੇ ਅਮਰੀਕਾ, ਕੈਨੇਡਾ, UK ਤੋਂ ਬਾਅਦ ਆਸਟ੍ਰੇਲੀਆ, ਉੱਥੇ ਐਕਟੀਵਿਟੀ ਕੁਛ ਨਾ ਕੁਛ ਚੱਲਦੀ ਹੈ। ਪਿਛਲੇ ਪੀਰੀਅਡ 'ਚ ਵੀ ਅਸੀਂ ਦੇਖਿਆ ਕਿ 6 ਮੁਕਾਮਾਂ ਦੇ ਉੱਤੇ ਆਸਟ੍ਰੇਲੀਆ 'ਚ ਇੱਕੋ ਵੇਲੇ ਜਿਹੜੀਆਂ ਨੇ ਖਾਲਿਸਤਾਨ ਰੈਲੀਆਂ ਹੋਈਆਂ। ਔਰ ਹੁਣ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਦੇ ਉੱਤੇ ਉਹਨਾਂ ਦੇ ਸਾਥੀ 9 ਹੋਰ ਸਿੰਘਾਂ ਦੀ ਕਲਾ ਪੰਜਾਬ ਦੀਆਂ ਜੇਲ੍ਹਾਂ 'ਚ ਲਿਆਉਣਾ ਜਾਂ ਉਹਨਾਂ ਦੀ ਰਿਹਾਈ ਲਈ, ਜਿੱਥੇ ਦੁਨੀਆ ਭਰ 'ਚ ਜਿਹੜੀਆਂ ਅਰਦਾਸਾਂ ਕੀਤੀਆਂ ਗਈਆਂ, ਉੱਥੇ ਸਾਨੂੰ ਪ੍ਰੈਸ ਰਿਲੀਜ਼ ਜਿਹੜੀ ਹੈ ਸਾਂਝੀ ਸਿੱਖ ਸੰਗਤ ਆਫ ਵੈਸਟਰਨ ਆਸਟ੍ਰੇਲੀਆ ਵੱਲੋਂ ਮਿਲੀ ਹੈ ਕਿ ਉਹਨਾਂ ਨੇ ਜਿਹੜਾ ਗੁਰਮਤਿ ਸਮਾਗਮ ਸਿੱਖ ਗੁਰਦੁਆਰਾ ਪਰਥ ਬੈਨੇਟ ਸਪ੍ਰਿੰਗਸ ਦੇ ਵਿੱਚ ਕੀਤਾ, ਇਹਨੂੰ ਵੈਸਟਰਨ ਆਸਟ੍ਰੇਲੀਆ ਦੀ ਸਿੱਖ ਸੰਗਤ ਵੱਲੋਂ ਜਿਹੜਾ ਆਰਗੇਨਾਈਜ਼ ਕੀਤਾ ਗਿਆ। ਔਰ ਸਪੈਸ਼ਲ ਦੀਵਾਨ 17 ਮਾਰਚ ਨੂੰ ਜਿਹੜਾ ਇਹ 4:30 ਵਜੇ ਸ਼ੁਰੂ ਹੋਇਆ ਸੁਖਮਣੀ ਸਾਹਿਬ ਦੇ ਪਾਠ ਦੇ ਨਾਲ ਅਰਦਾਸ। ਔਰ ਇਸ ਦੇ ਵਿੱਚ ਜਿਹੜਾ ਇਹ ਮਤਾ ਹੋਇਆ ਕਿ ਭਾਈ ਅਸੀਂ ਜਿਹੜਾ ਇੱਕ ਮੁਠਤਾ ਦੇ ਨਾਲ ਖੜੇ ਹਾਂ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਸਾਥੀਆਂ ਦੇ ਨਾਲ। ਔਰ ਇਸ ਦੇ ਨਾਲ ਨਾਲ ਜਿਹੜਾ ਉਹਨਾਂ ਦੇ ਪੇਰੈਂਟਸ ਵੱਲੋਂ ਵੀ ਜਿਹੜਾ ਹੈਰੀਟੇਜ ਸਟਰੀਟ ਦੇ ਵਿੱਚ ਜਿਹੜਾ ਉਹਨਾਂ ਦਾ ਚੱਲ ਰਹੀ ਭੁੱਖ ਹੜਤਾਲ ਹੈ ਔਰ ਉਹਨਾਂ ਦੀ ਐਜੀਟੇਸ਼ਨ ਹੈ, ਉਸ ਦੀ ਹਮਾਇਤ ਕੀਤੀ ਗਈ। ਔਰ ਫਿਰ ਇਸ ਪ੍ਰੈਸ ਰਿਲੀਜ਼ ਦੇ ਵਿੱਚ ਇਹ ਵੇਰਵਾ ਹੈ ਕਿ ਕਿਵੇਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਬਿਨਾਂ ਕਿਸੇ ਸਬੂਤਾਂ ਤੋਂ NSA ਦੇ ਥੱਲੇ ਰੱਖਿਆ ਹੋਇਆ। ਔਰ ਇਹ ਸਾਰੇ ਦੇ ਚਲਦਿਆਂ ਉਹਨਾਂ ਨੇ ਇਸ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਕਿ ਵੀ ਇਹ ਇਸ ਤੋਂ ਪਹਿਲਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੀ ਸਾਥੀਆਂ ਦੀ ਹਾਲਤ ਹੋਰ ਵੀ ਜਿਹੜੀ ਆ ਉਹ ਨਾਜ਼ੁਕ ਬਣੇ, ਹਿਊਮਨ ਰਾਈਟਸ ਵਾਇਲੇਸ਼ਨ ਜੋ ਇਹ ਭਾਰਤ ਕਰ ਰਿਹਾ ਹੈ ਉਸ ਨੂੰ ਰੋਕਣ ਦੀ ਲੋੜ ਹੈ। ਵੀ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ, ਵੀ ਐਟ ਦ ਮਰਸੀ ਆਫ ਗੁਰੂ ਸਾਹਿਬ ਆਸਕ ਫॉर ਚੜ੍ਹਦੀ ਕਲਾ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਸਾਥੀਆਂ ਦੀ। ਔਰ ਇਹ ਸਵਾਲ ਉਹਨਾਂ ਨੇ ਕੀਤਾ ਵੀ ਕਿਉਂ ਇਲੀਗਲੀ ਉਹਨਾਂ ਨੂੰ ਡਿਟੇਨ ਕੀਤਾ ਹੋਇਆ, ਹਾਲਾਂਕਿ ਉਹਨਾਂ ਦੀਆਂ ਜਿਹੜੀਆਂ ਖਿਦਮਾਤ ਨੇ ਉਹ ਨੌਜਵਾਨਾਂ ਨੂੰ ਡਰੱਗ ਅਬਿਊਜ਼ ਤੋਂ ਕੱਢਣਾ ਔਰ ਅੰਮ੍ਰਿਤ ਛਕਾ ਕੇ ਗੁਰੂ ਵੱਲ ਤੋਰਨਾ। ਲੇਕਿਨ ਫਿਰ ਗੁਰਬਾਣੀ ਦੀ ਕੋਟ ਹੈ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਕਾਓ ਰਤ ਪਿੱਤ ਕੁੱਤਿਓ ਚਟ ਜਾਓ ਜਿੱਥੇ ਜੀਆਂ ਹੋਸੀ ਸਾਰ ਨੱਕੀ ਵੱਡੀ ਲਾ ਇਤਬਾਰ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1288 ਦੇ ਉੱਤੇ ਹੈ। ਸੋ ਇਹ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਸਿੱਖ ਸੰਗਤ ਆਫ ਵੈਸਟਰਨ ਆਸਟ੍ਰੇਲੀਆ ਨੂੰ ਕਿ ਉਹ ਹਰ ਵੱਡੇ ਜਿਹੜੇ ਪੰਥਕ ਚੈਲੰਜ ਨੇ ਜਾਂ ਪੰਥਕ ਪ੍ਰੋਗਰਾਮ ਨੇ ਉਹਨਾਂ ਦੇ ਉੱਤੇ ਬਰਾਬਰ ਪਹਿਰਾ ਦਿੰਦੇ ਨੇ ਔਰ ਪੂਰੀ ਕਲੈਰਿਟੀ ਦੇ ਨਾਲ। ਔਰ ਇਹ ਨੰਬਰ ਮੈਟਰ ਨਹੀਂ ਕਰਦਾ। ਬਹੁਤ ਵਾਰ ਅਸੀਂ ਇਹ ਦੇਖਦੇ ਹਾਂ ਕਿ ਤੁਸੀਂ ਲੱਖਾਂ ਦਾ ਜਾਂ ਹਜ਼ਾਰਾਂ ਦਾ ਇਕੱਠ ਵੀ ਕਰੋ, ਜੇ ਉਹਦੇ ਚੋਂ ਕੋਈ ਪੰਥਕ ਏਜੰਡਾ ਜਾਂ ਪੰਥਕ ਚੜ੍ਹਦੀ ਕਲਾ ਦੀ ਗੱਲ ਨਹੀਂ ਨਿਕਲਦੀ ਤਾਂ ਉਹ ਮੇਲਾ ਬਣ ਜਾਂਦਾ। ਮੇਲਿਆਂ ਦੀ ਆਪਣੀ ਇੱਕ ਥਾਂ ਹੁੰਦੀ ਹੈ, ਲੇਕਿਨ ਜਦੋਂ ਕੌਮਾਂ ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਹੁੰਦੀਆਂ ਟੂ ਬੀ ਔਰ ਨਾਟ ਟੂ ਬੀ, ਉਦੋਂ ਜਿਹੜਾ ਨਿੱਕਾ ਨਿੱਕਾ ਵੀ ਕਿਤੇ ਕੀਤਾ ਗਿਆ ਚੈਲੰਜ। ਔਰ ਮੈਂ ਜਦੋਂ ਅਕਸਰ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਉਹਨਾਂ ਦੀ ਗੱਲ ਨੂੰ ਦੁਹਰਾਉਂਦਾ ਤੇ ਉਹ ਸਾਨੂੰ ਯਾਦ ਦਹਾਨੀ ਕਰਵਾਉਂਦੇ ਨੇ ਕਿ ਭੀੜਾਂ ਨਹੀਂ ਚਾਹੀਦੀਆਂ ਚੈਲੰਜ ਕਰਨ ਦੇ ਲਈ। ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਦੇ ਉੱਤੇ ਜਿਉਂਦਾ ਔਰ ਉਹ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ, ਸਾਡੀ ਸਟਰਗਲ ਬਰਾਬਰ ਜਾਰੀ ਹੈ। ਸੋ ਨੌਜਵਾਨ ਪੂਰੇ ਭਾਵਨਾ ਭਰਪੂਰ ਢੰਗ ਦੇ ਨਾਲ ਜਿਹੜੇ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਵੀ ਆਏ ਜਾਂ ਨੇ, ਉਹਨਾਂ 'ਚ ਵੀ ਇਹਦੇ ਬਾਵਜੂਦ ਕਿ ਉਹਨਾਂ ਦੇ ਸਾਹਮਣੇ ਚੈਲੰਜਸ ਨੇ, ਉਹ ਖੁਦ ਮੁਸ਼ਕਲਾਂ 'ਚੋਂ ਗੁਜ਼ਰ ਰਹੇ ਨੇ, ਲੇਕਿਨ ਪੰਥਕ ਭਾਵਨਾ ਦੇ ਨਾਲ ਓਤ-ਪ੍ਰੋਤ ਨੇ। ਔਰ ਅਸੀਂ ਸਭ ਨੂੰ ਵਧਾਈ ਦਿੰਦੇ ਹਾਂ ਕਿ ਉਹਨਾਂ ਨੇ ਬਿਲਕੁਲ ਇਸ ਪ੍ਰੋਗਰਾਮ ਨੂੰ ਲਿਖਿਆ। ਔਰ ਹੁਣ ਅਸੀਂ ਕਨਕਲੂਜਨ ਦੇ ਵਿੱਚ ਜਿਵੇਂ ਅਸੀਂ ਇਕਰਾਰ ਕੀਤਾ ਹੋਇਆ ਕਿ 12 ਮਾਹ ਜਿਹੜਾ ਤੁਖਾਰੀ ਰਾਗ ਦੇ ਵਿੱਚ ਹੈ ਉਸ ਦਾ ਅਸੀਂ ਇੱਕ ਇੱਕ ਪਦਾ ਜਿਹੜਾ ਬਿਗਨਿੰਗ ਤੋਂ ਬਾਅਦ ਦੇ ਵਿੱਚ ਤਾਂ ਫਿਰ 12 ਮਹੀਨਿਆਂ ਦੇ ਨਾਂ ਥੱਲੇ ਉਹਨੂੰ ਵਿਚਾਰ ਰਹੇ। ਔਰ ਅੱਜ ਵੀ ਜਿਵੇਂ ਕੱਲ ਜਦੋਂ ਮੈਂ ਇਹ ਕਿਹਾ ਵੀ ਇੱਕ ਗੁਰਬਾਣੀ ਦੀ ਤੁਕ ਹੋਂ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵੇ ਕੋਈ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ। ਮੈਂ ਉਹ ਕੱਲ ਯਾਦ ਨਹੀਂ ਸੀ ਆ ਰਹੀ। ਸੋ ਇਹ ਹੈ ਕਿ ਵੀ ਮੈਂ ਖੜੀ ਨਿਹਾਲੀ ਪੰਧ, ਮੈਂ
ਢੀਕ ਰਹੀ ਹੈ, ਨਿਹਾਲ ਰਹੀ ਹੈ ਉਸ ਰਸਤੇ ਦੇ ਉੱਤੇ। ਮਤ ਮੂੰਹ ਸੱਜੇ ਕਿਤੋਂ ਮੇਰਾ ਪਿਆਰਾ ਆ ਜਾਏ ਬਿਲਕੁਲ। ਔਰ ਮੈਨੂੰ ਜਿਹੜਾ ਆਣ ਮਿਲਾਵੇ ਅੱਜ, ਮੈਂ ਫਿਰ ਮੈਨੂੰ ਆਪਣੇ ਪਿਆਰੇ ਦੇ ਨਾਲ ਮਿਲਾਏ। ਔਰ ਇਹ ਵੀ ਜਿਹੜਾ ਅੱਜ ਦੇ ਵਿਚਾਰ ਦੇ ਵਿੱਚ ਹੈ, ਇਹ ਵੀ ਉਸ ਵਿਰਾਗ, ਬਿਰਹਾ, ਵਿਛੋੜਾ ਔਰ ਮਿਲਣ ਦੀ ਤਾਂਘ ਔਰ ਮਿਲਣ ਦਾ ਵਸਲ ਦਾ ਸੁੱਖ, ਇਸ ਦੇ ਨੂੰ ਹੀ ਇੰਟਰਪ੍ਰੀਟ ਕਰਦਾ। ਬਾਬੀਹਾ ਪ੍ਰਿਯ ਬੋਲੇ ਕੋਕਲ ਬਾਣੀਆਂ, ਸਾ ਧਨ ਸਭ ਰਸ ਚੋਲੇ ਅੰਕ ਸਮਾਣੀਆਂ। ਹਰ ਅੰਕ ਸਮਾਣੀ ਜਾਂ ਪ੍ਰਭ ਭਾਣੀ, ਸਾ ਸੁਹਾਗਣ ਨਾਰੇ। ਨਵ ਕਰ ਥਾਪ ਮਹਿਲ ਕਰ ਊਚੋ, ਨਿਜ ਕਰ ਵਾਸ ਮੁਰਾਰੇ। ਸਭ ਤੇਰੀ ਤੂੰ ਮੇਰਾ ਪ੍ਰੀਤਮ, ਨਿਸ ਬਾਸਰ ਰੰਗ ਰਾਵੈ। ਨਾਨਕ ਪ੍ਰਿਯੋ ਪ੍ਰਿਯੋ ਚਵੈ ਬਬੀਹਾ, ਕੋਕਲ ਸ਼ਬਦ ਸੁਹਾਵੇ। ਹੁਣ ਗੁਰਬਾਣੀ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬਬੀਹਾ ਉਹ ਚਾਤਰਕ ਪੰਛੀ ਵੀ ਹੈ, ਅੰਗਰੇਜ਼ੀ ਚ ਇਹਨੂੰ ਰੇਨ ਬਰਡ ਕਿਹਾ ਜਾਂਦਾ। ਔਰ ਇਸ ਬਾਰੇ ਹੈ ਕਿ ਵੀ ਇਹ ਛੱਪੜ ਦਾ ਜਾਂ ਸਰੋਵਰ ਦਾ ਜਾਂ ਧਰਤੀ ਦਾ ਪਾਣੀ ਨਹੀਂ ਪੀਂਦਾ, ਇਹ ਡਾਇਰੈਕਟ, ਵੈਸੇ ਉਹਦੀ ਚੁੰਝ ਦੀ ਸ਼ੇਪ ਹੀ ਇਵੇਂ ਹੁੰਦੀ ਹੈ ਕਿ ਉਹ ਉਸ ਨੂੰ ਪੀ ਨਹੀਂ ਸਕਦਾ, ਉਹ ਐ ਹੁੰਦਾ ਤੇ ਡਾਇਰੈਕਟ ਫਰਮ ਦਾ ਸੋਰਸ, ਕਿ ਰੇਨ ਵਾਟਰ ਉਸ ਨੂੰ ਹੀ ਉਹ ਗ੍ਰੈਂਡ ਕਰਦਾ। ਇਸ ਲਈ ਉਸ ਨੂੰ ਅੰਗਰੇਜ਼ੀ ਦੇ ਵਿੱਚ ਰੇਨ ਬਰਡ ਕਿਹਾ ਜਾਂਦਾ। ਅਸੀਂ ਚਾਤਰਕ, ਬਾਬੀਹਾ ਔਰ ਪਾਪੀਹਾ ਵੀ ਇਹ ਲਫ਼ਜ਼ ਜਿਹੜੇ ਨੇ ਥੋੜੇ ਬਹੁਤ ਵੇਰਵੇ ਦੇ ਨਾਲ ਇਸਤੇਮਾਲ ਹੁੰਦੇ ਨੇ। ਤੇ ਉਹ ਜਦੋਂ ਪਿਆਸਾ ਹੁੰਦਾ ਹੈ ਔਰ ਉਹ ਪਾਣੀ ਦੀ ਉਡੀਕ ਤੇ ਉਹਦੀ ਜਿਹੜੀ ਆਵਾਜ਼ ਹੈ ਉਹ ਉਹ ਆਵਾਜ਼ ਕੱਢ ਰਿਹਾ ਹੁੰਦਾ, ਔਰ ਆਵਾਜ਼ ਦੇ ਵਿੱਚ ਇਹ ਰੈਜ਼ੋਨੈਂਸ ਹੁੰਦੀ ਹੈ, ਪ੍ਰਿਯੋ ਪ੍ਰਿਯੋ। ਜਿਵੇਂ ਹਰ ਇੱਕ ਦੀ ਅਸੀਂ ਚੀਂ ਚੀਂ ਚਿੜੀਆਂ ਦੇ ਨਾਲ ਜੋੜਦੇ ਹਾਂ ਕਿ ਬਈ ਚੀਂ ਚੀਂ ਇਹ ਸਾਡਾ ਦਿੱਤਾ ਹੋਇਆ ਲਫ਼ਜ਼ ਹੈ, ਹਾਂਜੀ। ਜਾਂ ਕਾਂ ਦੇ ਨਾਲ ਹੈ, ਕਾਂ ਕਾਂ, ਉਹ ਵਿਚਾਰਾ ਕਿਹੜਾ, ਉਹ ਤਾਂ ਆਪਣੀ ਬੋਲੀ ਬੋਲਦਾ ਜੋ ਵੀ ਬੋਲ ਰਿਹਾ, ਅਸੀਂ ਉਹਨੂੰ ਕਾਂ ਕਾਂ ਬਣਾਇਆ ਹੁੰਦਾ। ਸੋ ਬਾਬੀਹਾ ਪ੍ਰਿਯੋ ਬੋਲੇ ਕੋਕਲ ਬਾਣੀਆਂ, ਕਿ ਵੀ ਇਹ ਜਿਹੜਾ ਬਾਬੀ ਹੈ ਉਹ ਬੜੇ ਪਿਆਰ ਦੇ ਬੋਲ ਬੋਲਦਾ ਹੈ, ਬੜੇ ਆਨੰਦ ਦੇ ਬੋਲ ਬੋਲਦਾ ਹੈ। ਇਹ ਕੀ ਕਹਿ ਰਿਹਾ? ਉਹ ਮਾਈ ਬਿਲਵਡ, ਅੰਗਰੇਜ਼ੀ ਵਾਲੇ ਇਵੇਂ ਕਹਿੰਦੇ ਨੇ, ਉਹ ਮੇਰੇ ਪਿਆਰੇ। ਬਾਬੀਹਾ ਪ੍ਰਿਯੋ ਬੋਲੇ ਕੋਕਲ ਬਾਣੀ ਹੈ। ਔਰ ਇਸੇ ਤਰ੍ਹਾਂ ਜਿਹੜਾ ਉਹ ਉਸ ਵਾਹਿਗੁਰੂ ਦੇ ਪਿਆਰ ਦੇ ਗੀਤ ਗਾ ਰਿਹਾ ਹੈ ਕਿ ਭਾਈ ਮੈਨੂੰ ਉਹ ਪਾਣੀ ਦੀ ਬੂੰਦ ਜਿਹੜੀ ਹੈ ਮੇਰੀ ਸਿੱਧੇ ਜਿਹੜਾ ਉਹ ਅੰਦਰ ਆਏ। ਬਾਬੀਹਾ ਪ੍ਰਿਯੋ ਬੋਲੇ ਕੋਕਲ ਬਾਣੀ ਹੈ, ਸਾ ਤਨ ਸਭ ਰਸ ਚੋਲੇ ਅੰਕ ਸਮਾਣੀ ਹੈ। ਹੁਣ ਜਿਵੇਂ ਰੂਹ ਜਿਹੜੀ ਹੈ ਇਹ ਇੱਕ ਬਰਾਈਡ ਵਾਂਗ ਹੈ ਔਰ ਉਹਨੇ ਆਪਣੇ ਪ੍ਰੀਤਮ, ਆਪਣੇ ਪਿਆਰੇ ਨੂੰ ਪਾਣਾ, ਔਰ ਇਹ ਉਸ ਦੀ ਚੰਨ ਹੈ। ਸਾ ਤਨ, ਤਨ ਇਸਤਰੀ ਹੈ, ਸਭ ਰਸ ਚੋਲੇ ਅੰਕ ਸਮਾਣੀ ਹੈ, ਕਿ ਭਾਈ ਜੇ ਮੈਨੂੰ ਆਪਣੇ ਪਿਆਰੇ ਦੀ ਗੋਦ ਨਸੀਬ ਹੋਏ, ਉਸ ਦੇ ਨਾਲ ਮੇਰਾ ਮੇਲ ਹੋਏ, ਤੇ ਸਾਰੇ ਹੀ ਰਸ, ਸਾਰੇ ਹੀ ਆਨੰਦ ਜਿਹੜੇ ਨੇ ਉਹ ਮੇਰੀ ਝੋਲੀ ਦੇ ਵਿੱਚ ਆ ਕੇ ਡਿੱਗਣਗੇ। ਹਰ ਅੰਕ ਸਮਾਣੀ ਜਾਂ ਪ੍ਰਭ ਪਾਣੀ, ਸਾ ਸੁਹਾਗਣ ਨਾਰੇ। ਲੇਕਿਨ ਇਹ ਵੀ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਵਾਹਿਗੁਰੂ ਦੀ ਗੋਦ, ਪਿਆਰੇ ਪ੍ਰੀਤਮ ਦੀ ਗੋਦ, ਸਤਿਗੁਰੂ ਦੀ ਗੋਦ ਤਾਂ ਹੀ ਨਸੀਬ ਹੋਏਗੀ ਜਾਂ ਪ੍ਰਭ ਪਾਣੀ, ਜੇ ਰੱਬ ਨੂੰ ਮਨਜ਼ੂਰ ਪਾਣਾ ਹੁੰਦਾ ਹੈ, ਐਕਸੈਪਟੈਂਸ, ਬਿਲਕੁਲ, ਕਿ ਵੀ ਉਹਨੂੰ ਚੰਗਾ, ਜਿਹਨੂੰ ਅਸੀਂ ਨਾਨਕ ਨਦਰੀ ਕਰਮੀ ਦਾਤ ਕਹਿੰਦੇ। ਹਰ ਅੰਕ ਸਮਾਣੀ ਜਾਂ ਪ੍ਰਭ ਪਾਣੀ, ਸਾ ਸੁਹਾਗਣ ਨਾਰੇ। ਜਿਹੜੀ ਰੂਹ ਵਾਹਿਗੁਰੂ ਦੇ ਨਾਲ ਜੁੜਦੀ ਹੈ ਉਹੀ ਸੁਹਾਗਣ ਹੈ, ਜਿਹੜੀ ਵਿਛੋੜੇ 'ਚ ਹੈ ਉਹ ਦੁਹਾਗਣ ਹੈ। ਨਵ ਕਰ ਥਾਪ ਮਹਿਲ ਕਰ ਊਚੋ, ਨਿਜ ਕਰ ਵਾਸ ਮੁਰਾਰੇ। ਕਿ ਭਾਈ ਇਹ 9 ਘਰ ਜਿਹੜੇ ਨੇ, ਇਸ ਨਵ ਕਰ ਥਾਪ ਮਹਿਲ ਕਰ ਊਚੋ, ਕਿ ਵੀ ਜਿਹੜਾ ਹੁਣ ਇਹਦੇ 'ਚ ਕਈ ਇਹਦੇ ਭਾਵ ਨੇ। ਜਦੋਂ ਅਸੀਂ ਬਾਡੀ ਦੇ 9 ਆਊਟਲੈਟਸ ਦੀ ਗੱਲ ਕਰਦੇ ਹਾਂ, ਜਿਹੜੇ ਆਊਟਰ ਵਰਲਡ ਦੇ ਨਾਲ ਸਾਡੀ ਕਮਿਊਨੀਕੇਸ਼ਨ ਕਰਦੇ ਨੇ, ਔਰ ਜਿਵੇਂ ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰੇ, ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ।
ਹੁਣ ਇਹ ਜਦੋਂ ਅਸੀਂ ਸਾਰੇ ਭਾਵ ਨੂੰ ਦੇਖਦੇ ਹਾਂ ਤੇ ਇਹ 10ਵਾਂ ਦੁਆਰ ਹੀ ਹੈ ਜਿਹੜਾ ਰੱਬ ਦੇ ਨਾਲ ਸਾਡੀ ਕਮਿਊਨੀਕੇਸ਼ਨ ਹੁੰਦੀ ਹੈ। ਔਰ ਇਸ ਦੇ ਨਾਲ ਇਹ ਹੈ ਕਿ ਹਰ ਅੰਕ ਸਮਾਣੀ ਜਾ ਪ੍ਰਭ ਪਾਣੀ ਸਾ ਸੁਹਾਗਣ ਨਾਰੇ ਨਵ ਕਰ ਥਾਪ ਮਹਿਲ ਕਰ ਉੱਚੋ, ਕਿ ਜੇ ਤਾਂ ਅਸੀਂ ਉਹਨਾਂ 9 ਘਰਾਂ ਦੇ ਵਿੱਚ ਫਸੇ ਰਹੇ ਫਿਰ ਉਸ 10ਵੇਂ ਦੁਆਰ ਦਾ ਅਤਾ ਪਤਾ ਸਾਡੇ ਕੋਲ ਨਹੀਂ ਹੈ, ਕਿਉਂਕਿ ਉਸ ਥਾਂ ਦੇ ਉੱਤੇ ਹੀ ਵਾਹਿਗੁਰੂ ਵਸਦਾ ਹੈ। ਕਿਉਂਕਿ ਇਹ ਹੈ ਗੁਰਦੁਆਰੇ ਲਾਏ ਭਾਵ ਨਹੀਂ ਇੱਕ ਨਾ 10ਵਾਂ ਦੁਆਰ ਦਿਖਾਇਆ, ਸਭ ਤੇਰੀ ਤੂੰ ਮੇਰਾ ਪ੍ਰੀਤਮ ਨਿਸ ਬਾਸਰ ਰੰਗ ਰਾਵੇ, ਕਿ ਹੇ ਵਾਹਿਗੁਰੂ ਤੂੰ ਮੇਰਾ, ਸਾਰਾ ਕੁਛ ਹੀ ਤੇਰਾ, ਨਿਸ ਬਾਸਰ ਰਾਤ ਦਿਨ ਜਿਹੜੇ ਤੂੰ ਮੈਨੂੰ ਮਿਲ ਜਾਂਦਾ ਹੈ ਤੇ ਤੇਰੇ ਰੰਗ ਦੇ ਵਿੱਚ ਹੀ ਮੈਂ ਆਨੰਦਮਈ ਹੁੰਦਾ। ਨਾਨਕ ਪ੍ਰਿਯ ਪ੍ਰਿਯ ਚਵੈ ਬਬੀਹਾ, ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਉਹ ਜਿਹੜਾ ਬਬੀ ਹੈ, ਪਪੀ ਹੈ, ਚਾਤਰਕ ਹੈ, ਪਿਆਰਾ ਪਿਆਰਾ ਕੂਕ ਰਿਹਾ ਹੈ, ਪ੍ਰਿਯ ਪ੍ਰਿਯ ਕਰ ਰਿਹਾ ਹੈ, ਕਿਉਂਕਿ ਅਲਟੀਮੇਟਲੀ ਉਸ ਪ੍ਰਿਯ ਪ੍ਰਿਯ ਦੇ ਵਿੱਚ ਹੀ ਉਸ ਪਿਆਰੇ ਦੇ ਸ਼ਬਦ ਦੀ ਜਿਹੜੀ ਹੈ ਧੁਨੀ ਹੈ, ਉਸ ਸ਼ਬਦ ਦਾ ਆਨੰਦ ਹੈ। ਨਾਨਕ ਪ੍ਰਿਯ ਪ੍ਰਿਯ ਚਵੈ ਬਬੀਹਾ ਕੋਕਿਲ ਸ਼ਬਦ ਸੁਹਾਵੇ, ਕਿ ਅਲਟੀਮੇਟਲੀ ਇਹੀ ਜਿਹੜਾ ਉਸ ਦੇ ਅੰਦਰ ਵਸਿਆ ਹੋਇਆ ਸ਼ਬਦ ਹੈ ਜਿਹੜਾ ਉਸ ਨੂੰ ਬਿਰਹਾ ਔਰ ਵਸਲ, ਇੱਕ ਪਾਸੇ ਪ੍ਰਿਯ ਪ੍ਰਿਯ ਹੈ ਜਦੋਂ ਰੇਨ ਬਰਡ ਪਾਣੀ ਮੰਗਦਾ ਹੈ ਤੇ ਜਦੋਂ ਉਸ ਦੇ ਅੰਦਰ ਉਹ ਅੰਮ੍ਰਿਤ ਦੀ ਦਾਤ ਪੈਂਦੀ ਹੈ ਉਸ ਦੇ ਅੰਦਰ ਉਹ ਵਾਹਿਗੁਰੂ ਆ ਕੇ ਵਸਦੇ ਨੇ, ਤੇ ਫਿਰ ਉਹੀ ਜਿਹੜਾ ਪ੍ਰਿਯ ਪ੍ਰਿਯ ਹੈ ਉਹ ਤੁਹਾਨੂੰ ਆਨੰਦ ਦੇ ਵਿੱਚ ਕਰ ਦਿੰਦਾ ਹੈ। ਇਹ ਅੱਜ ਦਾ ਵਿਚਾਰ ਹੈ ਜੀ। ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵੀਰਸ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਔਰ ਸਲੇਵ ਆਫ ਅਕਾਲ ਪੁਰਖ ਦੀ ਆਈਡੀ ਤੋਂ ਸਾਨੂੰ ਜਿਹੜੇ ਨੇ TV84 ਨੂੰ $50 ਉਹਨਾਂ ਨੇ ਡੋਨੇਟ ਕੀਤੇ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਜਿਹੜੇ ਅੱਜ ਵੀ ਜਿਹੜੇ ਮੈਸੇਜ ਨੇ ਉਹ ਖਾਲਸਾ ਜ਼ਿੰਦਾਬਾਦ ਤੇ ਫਤਿਹ ਦੇ ਮੈਸੇਜ ਨੇ, ਮੈਂ ਨਾਮ ਲੈਣ ਜਾ ਰਹੀ ਹਾਂ। ਲਖਵਿੰਦਰ ਸਿੰਘ ਔਲਖ ਜੀ, ਇਸੇ ਤਰ੍ਹਾਂ ਅਮਰਜੀਤ ਸਿੰਘ, ਅਮਰਜੀਤ ਸੈਣੀ ਜੀ ਔਰ ਸਿੰਘ ਗਰਚਾ ਜੀ, ਹਰਦੀਪ ਸਿੰਘ ਜੀ, ਪਾਲ ਸਿੰਘ ਪੁਰੇਵਾਲ ਜੀ ਐਂਡ ਬਲਵਿੰਦਰ ਸਿੰਘ ਜੀ, ਛਿੰਦਾ ਸਿੰਘ ਗਿੱਲ ਖਾਲਿਸਤਾਨੀ ਜੀ, ਇਜਾਜ਼ ਜਾਜ਼ੀ ਜੀ ਔਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ, ਕੁਲਦੀਪ ਕੌਰ ਜੀ, ਸਤਨਾਮ ਸਿੰਘ ਜੀ, ਫਿਰ ਇਸੇ ਤਰ੍ਹਾਂ ਪਾਲ ਸਿੰਘ ਜੀ, ਸਤਨਾਮ ਔਜਲਾ ਜੀ, ਸਤਨਾਮ ਔਜਲਾ, ਫਿਰ ਇਸੇ ਤਰ੍ਹਾਂ ਹਰਮਨ ਪੰਨੂ ਐਂਡ ਫਿਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਬਾਸੀ ਜੀ ਵੀ ਨੇ, ਔਰ ਇਸੇ ਤਰ੍ਹਾਂ ਫਿਰ ਸੁਰਮੁਖ ਮੁੰਦਰਾ ਜੀ, ਸੁਖਦੇਵ ਸਿੰਘ ਜੀ, ਧਰਮ ਸਿੰਘ ਜੀ, ਸੁਖਵਿੰਦਰ ਸਿੰਘ ਜੀ, ਔਰ ਇਸੇ ਤਰ੍ਹਾਂ ਅਵਤਾਰ ਸਿੰਘ ਜੀ, ਧਰਮ ਸਿੰਘ ਜੀ, ਫਿਰ ਐਚ ਜੀ ਔਰ ਇਸੇ ਤਰ੍ਹਾਂ ਗੁਰਨਾਮ ਸਿੰਘ ਜੀ। ਇਹ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ ਔਰ ਚੜ੍ਹਦੀ ਕਲਾ ਵੀ ਲੋਚਦੇ ਨੇ, ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਦੇਖੋ ਅੱਜ ਵੀ ਜਿਹੜੇ ਨੇ ਮੈਸੇजेस ਕੋਈ ਖਾਸ ਨਹੀਂ ਹੈ, ਚਲੋ ਸਾਡੇ ਪਿਆਰੇ ਜਿਹੜੇ ਨਾਲ ਜੁੜਦੇ ਨੇ ਵੀਰ ਜਸਪੀਰ ਸਿੰਘ, ਉਹਨਾਂ ਨੇ ਕਿਹਾ ਜੀ ਖਾਲਿਸਤਾਨ ਅਸੀਂ ਰੈਫਰੈਂਡਮ ਰਾਹੀਂ ਲਵਾਂਗੇ, ਫਿਰ ਉਹਨਾਂ ਨੇ ਫਤਿਹ ਵੀ ਸਾਂਝੀ ਕੀਤੀ ਹੈ ਜੀ। ਖਾਲਸਾ ਬਲਵਿੰਦਰਪਾਲ ਸਿੰਘ, ਸਿੰਘ ਹਰਮਿੰਦਰ, ਦਵਿੰਦਰ ਸਿੰਘ, ਪ੍ਰਭਦਿਆਲ ਸਿੰਘ, ਅਕਮ ਸਿੰਘ ਲਾਲੀ, ਦਵਿੰਦਰ ਸਿੰਘ, ਰਾਜਵਿੰਦਰ ਸਿੰਘ, ਉਹਨਾਂ ਨੇ ਫਤਿਹ ਬੁਲਾਈ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਇਸ ਗੱਲ ਨੂੰ ਦੇਖ ਕੇ ਫਖਰ ਹੁੰਦਾ ਹੈ ਕਿ ਫਲਸਤੀਨ ਦੇ ਲਈ ਕੋਈ ਸਿੱਖ ਆਵਾਜ਼ ਚੁੱਕ ਰਿਹਾ। ਔਰ ਮੁਹੰਮਦ ਜਾਵੇਦ ਉਹਨਾਂ ਨੇ ਕਿਹਾ ਪੰਜਾਬ ਦਾ ਹੱਲ ਸਿਰਫ ਖਾਲਿਸਤਾਨ ਜੀ। ਦੀਪ ਸਿੰਘ ਔਰ ਇਹ ਸਭ ਤੋਂ ਪਹਿਲਾਂ ਆਉਣ ਵਾਲਿਆਂ 'ਚ ਹੁੰਦੇ ਨੇ, ਇਹਨਾਂ ਦੀ ਫਤਿਹ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।